ਅੱਜ ਜਿਹੜਾ ਜੀ ਸ਼ਨਿਚਰਵਾਰ ਦਾ ਇਹ ਦਿਨ ਸ਼ਨਿਚਰਵਾਰ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਇਮੀਗ੍ਰੇਸ਼ਨ ਦੇ ਬਾਰੇ ਜਿਹੜੀ ਆ ਉਹ ਗੱਲਬਾਤ ਕਰਦੇ ਹੁੰਦੇ ਆ ਤੇ ਮੇਰੇ ਨਾਲ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਅਟਾਰਨੀ ਜਗਵੀਰ ਟੇਟਕੀਆਣਾ ਜਿਹੜੇ ਉਹ ਇਸ ਟਾਈਮ ਜੁੜ ਚੁੱਕੇ ਹੋਏ ਨੇ। ਜਗਵੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਸਾਡੇ ਸਟੂਡੀਓ ਦੇ ਵਿੱਚ, ਇਹਨਾਂ ਦੇ ਆਫਿਸ ਦੇ ਵਿੱਚ ਨੰਬਰ 408 272 2500 4082722500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਨ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਬੂਟਾ ਸਿੰਘ ਹੇਅਰ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ, 408 722 7698 ਦੇ ਉੱਤੇ। ਇਸ ਤੋਂ ਪਹਿਲਾਂ ਆਪਾਂ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰੀਏ ਤਾਂ ਲੇਟੈਸਟ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਆ। ਐਸੋਸੀਏਟ ਪ੍ਰੈਸ ਐਡੀਸਨ ਰਿਸਰਚ ਪ੍ਰੋਜੈਕਟ, ਉਹਨਾਂ ਨੇ ਜਿਹੜੇ ਇਸ ਟਾਈਮ ਡੈਮੋਕ੍ਰੇਟ ਪਾਰਟੀ ਦੇ ਨੋਮੀਨੀ ਜੋ ਬਾਈਡਨ ਆ, ਉਹਨਾਂ ਨੂੰ ਪੈਂਸਿਲਵੇਨੀਆ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਕਾਲ ਆਊਟ ਕਰ ਦਿੱਤੀ ਆ। ਇੱਦਾਂ ਕਰਨ ਦੇ ਨਾਲ ਜੋ ਬਾਈਡਨ ਦੇ 273 ਇਲੈਕਟਰਲ ਕਾਲਜ ਦੇ ਵੋਟ ਜਿਹੜੇ ਹੋ ਗਏ ਆ, ਜੋ ਕਿ ਉਹਨਾਂ ਨੂੰ ਰਾਸ਼ਟਰਪਤੀ ਦੇ ਰਾਹ ਦੇ ਉੱਤੇ ਜਿਹੜੇ ਉਹ ਲੈ ਕੇ ਜਾਂਦੇ ਨੇ। ਤੇ ਇਹ ਇਸ ਟਾਈਮ ਇਹ ਕਿਹਾ ਜਾ ਰਿਹਾ ਆ ਵੀ ਜਿਹੜੇ 46ਵੇਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਉਹ ਜੋ ਬਾਈਡਨ ਹੋਣਗੇ। 8 ਸਾਲ ਇਹ ਵਾਈਸ ਪ੍ਰੈਜ਼ੀਡੈਂਟ ਰਹੇ ਆ ਓਬਾਮਾ ਕਾਰਜਕਾਲ ਦੇ ਦੌਰਾਨ। 36 ਸਾਲ US ਦੇ ਜਿਹੜੇ ਉਹ ਸੈਨੇਟਰ ਜਿਹੜੇ ਉਹ ਰਹੇ ਨੇ ਤੇ 4 ਸਾਲ ਦੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਤੋਂ ਬਾਅਦ ਦੇ ਵਿੱਚ ਆਉਂਦੇ ਸਾਲ ਜਨਵਰੀ ਦੇ ਵਿੱਚ ਜਿਹੜੇ ਜੋ ਬਾਈਡਨ ਆ ਉਹ ਸਹੁੰ ਜਿਹੜੀ ਉਹ ਚੁੱਕ ਸਕਦੇ ਨੇ। ਹਾਲ ਦੀ ਘੜੀ ਨਾਰਥ ਕੈਰੋਲੀਨਾ, ਜਾਰਜੀਆ, ਐਰੀਜ਼ੋਨਾ ਤੇ ਨਵਾਡਾ, ਇਹਨਾਂ ਦੀ ਜਿਹੜੀ ਆ ਉਹ ਪੁਸ਼ਟੀ ਨਹੀਂ ਹੋਈ। ਉੱਦਾਂ ਐਰੀਜ਼ੋਨਾ ਨੂੰ 2-3 ਜਿਹੜੇ ਆ ਦੋ ਜਿਹੜੇ ਨਿਊਜ਼ ਸੋਰਸਿਸ ਆ ਉਹਨਾਂ ਨੇ ਆਲਰੇਡੀ ਜੋ ਬਾਈਡਨ ਦੇ ਹੱਕ ਦੇ ਵਿੱਚ ਕਰ ਦਿੱਤਾ ਆ। ਨਵਾਡਾ ਵਿੱਚ ਵੀ ਜਿਹੜਾ ਗੈਪ ਆ ਜੋ ਬਾਈਡਨ ਦੇ ਹੱਕ ਦੇ ਵਿੱਚ ਵਧਿਆ ਆ, ਐਰੀਜ਼ੋਨਾ ਦੇ ਵਿੱਚ ਵੀ ਜਿਹੜਾ ਇਸ ਟਾਈਮ ਵਧਿਆ ਆ, ਤੇ ਜਾਰਜੀਆ ਦੇ ਵਿੱਚ ਵੀ ਵਧਿਆ, ਤੇ ਨਾਰਥ ਕੈਰੋਲੀਨਾ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ बढ़त ਆ ਉਹ ਅਜੇ ਵੀ ਜਿਹੜੀ ਉੱਥੇ ਬਰਕਰਾਰ ਹੈਗੀ ਆ। ਸੋ ਇੱਦਾਂ ਲੱਗ ਰਿਹਾ ਵੀ ਭਵਿੱਖ ਦੇ ਵਿੱਚ 4 ਦੇ ਵਿੱਚੋਂ 3 ਸਟੇਟਾਂ ਜਿਹੜੀਆਂ ਜੋ ਬਾਈਡਨ ਦੇ ਕੋਲ ਜਾਣਗੀਆਂ ਤੇ ਇਲੈਕਟਰਲ ਕਾਲਜ ਦਾ ਕੁੱਲ ਕਾਊਂਟ ਜਿਹੜਾ ਆ ਕਿਤੇ ਨਾ ਕਿਤੇ ਜੋ ਬਾਈਡਨ ਦਾ 300 ਤੋਂ ਪਾਰ ਜਿਹੜਾ ਹੋ ਜਾਊਗਾ, ਜਿੰਨੀ ਇਲੈਕਟਰਲ ਕਾਲਜ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਪਿਛਲੀ ਵਾਰੀ ਜਿਹੜੇ ਉਹ ਜਿੱਤੇ ਸੀਗੇ। ਸੋ ਜਿਹੜੇ ਵੀ ਡੈਮੋਕ੍ਰੇਟ ਪਾਰਟੀ ਵਾਲੇ ਆ ਉਹ ਇਸ ਟਾਈਮ ਖੁਸ਼ੀਆਂ ਜਿਹੜੀਆਂ ਆ ਉਹ ਮਨਾ ਰਹੇ ਨੇ ਤੇ ਕਹਿੰਦੇ ਆ ਜੋ ਬਾਈਡਨ ਆ ਉਹਨਾਂ ਨੇ ਵੀ ਹੁਣੇ ਜਿਹੜੀ ਸਟੇਟਮੈਂਟ ਆ ਉਹ ਦਿੱਤੀ ਹੈਗੀ ਆ ਤੇ ਇਸ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਆ ਵੀ ਆਪਾਂ ਸਾਰਿਆਂ ਨੂੰ ਮਿਲ ਜੁਲ ਕੇ ਜਿਹੜਾ ਆ ਉਹ ਕੰਮ ਜਿਹੜਾ ਉਹ ਕਰਨਾ ਆ ਤੇ ਹੇਟ ਮੌਂਗਰਿੰਗ ਆ, ਇੱਕ ਦੂਜੇ ਦੇ ਪ੍ਰਤੀ ਜਿਹੜੀ ਨਫ਼ਰਤ ਲਈ ਫਿਰਦੇ ਆ, ਉਸ ਨੂੰ ਜਿਹੜਾ ਆਪਾਂ ਮਿਟਾਉਣਾ ਆ ਤੇ ਆਪਾਂ ਸਾਰਿਆਂ ਨੇ ਇਕੱਠੇ ਮਿਲ ਕੇ ਜਿਹੜਾ ਅੱਗੇ ਵਧਣਾ ਆ। ਸੋ ਲੈਟਸ ਸੀ ਜਿਹੜਾ ਇਹ ਕੀ ਬਣਦਾ ਆ। ਤੇ ਵੇਖਣ ਵਾਲੀ ਗੱਲ ਇਸ ਦੇ ਵਿੱਚ ਇਹ ਹੋਊਗੀ ਵੀ ਕੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਕੰਸੀਡ ਕਰਨਗੇ ਜਾਂ ਨਹੀਂ। ਪਰ ਉਹਨਾਂ ਨੇ ਹੁਣੇ ਟਵਿੱਟਰ ਦੇ ਉੱਤੇ ਇਹ ਆਖਿਆ ਆ ਵੀ ਸੋਮਵਾਰ ਤੋਂ ਅਸੀਂ ਜਿਹੜੇ ਪ੍ਰੋਸੀਕਿਊਸ਼ਨਸ ਆ ਆਪਣੀਆਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਵੋਟਾਂ ਨੂੰ ਲੈ ਕੇ ਹੇਰਾਫੇਰੀਆਂ ਉਹਨਾਂ ਦੇ ਕਹਿਣ ਦੇ ਮੁਤਾਬਕ ਕਥਿਤ ਤੌਰ ਤੇ ਹੋਈਆਂ ਆ ਵੀ ਉਸ ਨੂੰ ਜਿਹੜਾ ਆ ਉਹ ਅਦਾਲਤ ਦੇ ਵਿੱਚ ਲੈ ਕੇ ਜਾਵਾਂਗੇ। ਪਰ ਇੱਦਾਂ ਲੱਗ ਰਿਹਾ ਵੀ ਰਾਈਟ ਨਾਓ ਵੀ ਜਿਹੜੇ ਜੋ ਬਾਈਡਨ ਆ ਉਹੀ ਜਿਹੜੇ ਰਾਸ਼ਟਰਪਤੀ ਬਣਨਗੇ। ਇਨਫੈਕਟ ਤਕਰੀਬਨ ਸਾਰੀਆਂ ਹੀ ਨਿਊਜ਼ ਏਜੰਸੀਜ਼ ਨੇ ਹੁਣ ਜੋ ਬਾਈਡਨ ਦੇ ਹੱਕ ਦੇ ਵਿੱਚ ਉਹਨਾਂ ਨੂੰ ਪ੍ਰੈਜ਼ੀਡੈਂਟ ਇਲੈਕਟ ਕਹਿਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈਗਾ ਆ ਜੀ। ਤੇ ਆਪਾਂ ਜਗਵੀਰ ਜੀ ਗੱਲਬਾਤ ਇਮੀਗ੍ਰੇਸ਼ਨ ਦੇ ਨਾਲ ਜਿਹੜੀ ਉਹ ਕਰਦੇ ਜਾਵਾਂਗੇ। ਸੋ ਸਭ ਤੋਂ ਪਹਿਲਾਂ ਤਾਂ ਇਸ ਤੋਂ ਪਹਿਲਾਂ ਆਪਾਂ ਖਬਰਾਂ ਦੇ ਵਿੱਚ ਇਮੀਗ੍ਰੇਸ਼ਨ ਦੇ ਵਿੱਚ ਜਾਈਏ। ਸੋ ਬਤੌਰ ਇਮੀਗ੍ਰੇਸ਼ਨ ਅਟਰਨੀ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਵੀ ਜੇ ਕੋਈ ਡੈਮੋਕ੍ਰੇਟ ਹੁਣ ਪ੍ਰੈਜ਼ੀਡੈਂਟ ਜਿਹੜਾ ਉਹ ਆ ਰਿਹਾ ਆ, ਆਪਾਂ ਦੇਖਿਆ ਵੀ ਪਿਛਲੇ 4 ਸਾਲ ਇਮੀਗ੍ਰੇਸ਼ਨ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਦਾ ਰੁਖ ਬਹੁਤ ਹੀ ਜ਼ਿਆਦਾ ਸਖਤ ਜਿਹੜਾ ਹੋ ਰਿਹਾ। ਬਹੁਤ ਸਾਰੇ ਮੈਮੋਜ਼, ਬਹੁਤ ਸਾਰੇ ਐਗਜ਼ੀਕਿਊਟਿਵ ਆਰਡਰਸ
ਅਦਾਲਤਾਂ ਦੇ ਵਿੱਚ ਕਹਿ ਲਓ ਵੀ ਗੁੱਥਮ-ਗੁੱਥਾ ਜਿਹੜੇ ਹੁੰਦੇ ਰਹੇ। ਐਜ਼ ਏ ਇਮੀਗ੍ਰੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਤੁਹਾਨੂੰ ਕੀ ਲੱਗਦਾ ਵੀ ਇਹ ਕਿੱਦਾਂ ਦੇ ਆਉਣ ਵਾਲੇ 4 ਸਾਲ ਹੋ ਸਕਦੇ ਆ, ਜੇ ਇਹ ਚੀਜ਼ ਪ੍ਰੈਜ਼ੀਡੈਂਟ ਜਿਹੜੇ ਉਹ ਬਾਈਡਨ ਬਣਦੇ ਨੇ? ਜੀ, ਆਪਾਂ ਦੇਖੀਏ ਜੇ ਕੰਟਰੀ 2 ਹਿੱਸਿਆਂ 'ਚ ਵੰਡੀ ਹੋਈ ਸੀਗੀ, ਇੱਕ ਤਾਂ ਲੈਫਟ ਵਿੰਗ ਹੋ ਗਿਆ ਤੇ ਰਾਈਟ ਵਿੰਗ ਹੋ ਗਿਆ। ਜਿਹੜਾ ਰਾਈਟ ਵਿੰਗ ਸੀਗਾ ਉਹ ਡੈਫੀਨਿਟਲੀ ਕੋਈ ਇਹਦੇ ਵਿੱਚ ਸ਼ੱਕ ਦੀ ਗੱਲ ਨਹੀਂ ਹੈਗੀ ਕਿ ਐਂਟੀ ਇਮੀਗ੍ਰੇਸ਼ਨ ਸੀਗਾ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਸੀਗੀ ਉਹਨਾਂ ਨੇ ਕਿਹਾ ਸੀਗਾ ਕਿ ਜੇ ਉਹ ਜਿੱਤਦੇ ਆ ਤੇ ਇਲੈਕਸ਼ਨ ਕੈਂਪੇਨ ਦੇ ਜਿਹੜਾ ਪਿਛਲੇ ਵਾਲਾ ਸੀਗਾ ਉਹਦੇ ਵਿੱਚ ਹੀ ਦੱਸਿਆ ਸੀਗਾ ਕਿ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਹੋ ਗਈਆਂ ਕਾਫੀ ਰਿਸਟ੍ਰਿਕਟਿਵ ਹੋ ਗਈਆਂ। ਫਿਰ ਜਿਹੜੇ ਪ੍ਰੈਜ਼ੀਡੈਂਟ ਇਹ ਕੀ ਕਰਦੇ ਨੇ ਅੱਗੇ ਜਾ ਕੇ ਆਪਣੇ ਅਟਾਰਨੀ ਜਨਰਲ ਜਿਹੜੇ ਵੀ ਅਪਾਇੰਟ ਕਰਦੇ ਨੇ, ਉਹ ਜੀ, ਅਟਾਰਨੀ ਜਨਰਲ ਕਾਫੀ ਸਾਰੇ ਕਿ ਇਮੀਗ੍ਰੇਸ਼ਨ ਦਾ ਲੈਂਡਸਕੇਪ ਕਿੱਦਾਂ ਹੋਊਗਾ ਉਹਨੂੰ ਕੰਟਰੋਲ ਕਰਦੇ ਨੇ, ਆਪਣੀ ਪਾਲਿਸੀਜ਼, ਆਪਣੇ ਡਿਸੀਜ਼ਨਸ, ਆਪਣੇ ਮੈਮੋਜ਼ ਦਿੰਦੇ ਨੇ। ਤੇ ਉਹ ਜਿਹੜੇ ਜਿੰਨੀਆਂ ਵੀ ਪਾਲਿਸੀ ਸੀਗੀਆਂ ਇਹਨਾਂ ਨੇ ਜਿੱਦਾਂ ਹੁਣ ਮਾਈਗ੍ਰੈਂਟ ਪ੍ਰੋਟੈਕਸ਼ਨ ਪ੍ਰੋਟੋਕਾਲ ਬਣਾਈ ਸੀਗੀ, ਰੂਲਸ ਬਣਾਏ ਸੀਗੇ ਕਿ ਤੁਹਾਨੂੰ ਜੇ ਤੁਸੀਂ ਮੈਕਸੀਕੋ ਦੇ ਵਿੱਚੋਂ ਦੀ ਆਉਂਦੇ ਹੋ, ਇਹ ਕੰਟਰੀਜ਼ ਦੇ ਵਿੱਚੋਂ ਆਉਂਦੇ ਹੋ, ਤੁਸੀਂ ਅਸਾਈਲਮ ਨਹੀਂ ਫਾਈਲ ਕਰ ਸਕਦੇ। ਜੀ, ਛੋਟੇ-ਛੋਟੇ ਇਹਨਾਂ ਨੇ ਰੂਲ ਜਿਹੜੇ ਬਣਾਏ ਸੀਗੇ ਕਿ ਤੁਹਾਨੂੰ ਜੁਡੀਸ਼ੀਅਲ ਰਿਵਿਊ ਵਗੈਰਾ ਨਹੀਂ ਹੈਗਾ, ਤੁਹਾਨੂੰ ਥੱਲੋਂ ਦੀ ਡਿਪੋਰਟ ਕੀਤਾ ਜਾਊਗਾ। ਇਹਨਾਂ ਨੇ ਆਈਸ ਨੂੰ ਬਹੁਤ ਜ਼ਿਆਦਾ ਜਿੱਦਾਂ ਪਾਵਰ ਦਿੱਤੀ, ਜੱਜਿਸ ਤੋਂ ਕਾਫੀ ਜ਼ਿਆਦਾ ਪਾਵਰ ਇਹਨਾਂ ਨੇ ਖੋਈ। 40 ਕੁ ਜੱਜ ਪਿਛਲੇ ਸਾਲ ਜੱਜਿਸ ਨੇ ਕੁਇਟ ਕੀਤਾ, ਮਤਲਬ ਕਿ ਦੇਖੋ ਜੀ, ਕਿਹਾ ਕਿ ਨਹੀਂ ਫੇਅਰ ਸਿਸਟਮ ਨਹੀਂ ਹੈਗਾ। ਜੱਜਿਸ ਦੇ ਉੱਤੇ ਕਾਫੀ ਰਿਸਟ੍ਰਿਕਸ਼ਨ ਲਾਈ ਸੀ ਕਿ ਤੁਸੀਂ ਬੋਲ ਨਹੀਂ ਸਕਦੇ ਹੋ, ਆਵਾਜ਼ ਨਹੀਂ ਆਪਣੀ ਚੁੱਕ ਸਕਦੇ ਹੋ। ਤੇ ਜਿਹੜੀ ਡੈਮੋਕ੍ਰੈਟਿਕ ਐਸਟੈਬਲਿਸ਼ ਹੁਣ ਹੋਊਗਾ ਕਿ ਜਿਹੜੇ ਅਗਲੇ 2 ਮਹੀਨੇ ਹੁਣ 2 ਮਹੀਨੇ ਜਿਹੜੇ ਇਹਨਾਂ ਦੇ ਅਪਰੋਕਸੀਮੇਟਲੀ ਬਚੇ ਨੇ, ਜੀ। ਉਹਦੇ ਵਿੱਚ ਹੋਰ ਵੀ ਜ਼ਿਆਦਾ ਇਹ ਰਿਸਟ੍ਰਿਕਟਿਵ ਰੂਲਸ ਪਾਸ ਕਰ ਸਕਦੇ ਨੇ। ਡੈਮੋਕਰੈਟਸ ਨੂੰ ਡੈਮੋਕਰੈਟਸ ਕੋਲ ਇਹ ਨਹੀਂ ਕਿ ਸਿਰਫ ਇਹ ਇੱਕੋ ਹੀ ਉਹਨਾਂ ਕੋਲ ਪ੍ਰਾਇਓਰਟੀ ਹੈ ਕਿ ਆਉਂਦੇ ਹੀ ਉਹਨਾਂ ਨੇ ਪਹਿਲੇ ਮਹੀਨੇ ਤੋਂ ਹੀ ਇਮੀਗ੍ਰੇਸ਼ਨ ਠੀਕ ਕਰਨੀ ਸ਼ੁਰੂ ਕਰ ਦੇਣੀ ਹੈ। ਹੂੰ, 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 ਹੂੰ। ਪਰ ਇਹ ਹੈ ਕਿ ਕਾਫੀ ਸਾਰੇ ਜਿਹੜੇ ਪਾਲਿਸੀ ਡਿਸੀਜਨਸ ਹੈ ਉਹ ਹਟਾ ਦੂਗੇ ਉਹ। ਜਿਹੜੀਆਂ ਇਹਨਾਂ ਦੀਆਂ ਅਪਾਇੰਟਮੈਂਟਸ ਹੈਗੀਆਂ ਨਾ ਉਹ ਆਪਣਾ ਅਟਾਰਨੀ ਜਨਰਲ ਲਗਾਊਗੇ, ਆਪਣੇ ਜਿੱਦਾਂ ਹੋਰ ਜੱਜਿਸ ਵਗੈਰਾ ਤੈਨਾਤ ਕਰੂਗੇ। ਇਮੀਗ੍ਰੇਸ਼ਨ ਦੇ ਵੱਲ ਸੌਫਟਰ ਸਟੈਂਸ ਹੋਊਗਾ, ਬਾਰਡਰ ਉਹ ਕਹਿੰਦੇ ਸੀ ਖੋਲ ਦਾਂਗੇ, ਪਬਲਿਕ ਚਾਰਜ ਵਾਲਾ ਰੂਲ ਕਹਿੰਦੇ ਸੀਗੇ ਹਟਾ ਦਾਂਗੇ। ਤੇ ਐਜ਼ ਅ ਇਮੀਗ੍ਰੇਸ਼ਨ ਲਾਇਰ ਹਾਂਜੀ ਡੈਫੀਨਿਟਲੀ ਮੈਂ ਐਕਸਪੈਕਟ ਕਰ ਰਿਹਾ ਸੀਗਾ ਕਿ ਡੈਮੋਕ੍ਰੈਟ ਜਿੱਤਣ, ਕਿਉਂਕਿ ਕਾਫੀ ਜ਼ਿਆਦਾ ਹੁਣ ਜਿੱਦਾਂ ਪਿਛਲੇ ਸਾਲ ਤੋਂ ਆਲਮੋਸਟ ਅਸਾਈਲਮ ਤਾਂ ਡੈਡ ਹੀ ਸੀਗਾ, ਕੋਈ ਆ ਨਹੀਂ ਰਿਹਾ ਸੀਗਾ। ਜਿਹਦਾ ਕੋਈ ਕੇਸ ਸੀਗਾ ਸਾਰੇ ਥੱਲੜੇ ਅਸਾਈਲਮ ਆਫਿਸ ਤੇ ਡਿਨਾਈ ਹੋ ਰਹੇ ਸੀਗੇ, ਡਾਇਰੈਕਟ ਬਲੈਂਕਟ ਰਿਜੈਕਸ਼ਨਸ। ਜੀ। ਤੇ ਵਾਲੇ ਮਹੀਨਿਆਂ ਦੇ ਵਿੱਚ 6 ਕੁ ਮਹੀਨਿਆਂ ਦੇ ਵਿੱਚ ਮੇਰੇ ਹਿਸਾਬ ਨਾਲ ਫਰਕ ਪਊਗਾ, ਕਾਫੀ ਜਿਹੜੇ ਆ ਰਿਸਟ੍ਰਿਕਟਿਵ ਲਾਅ ਸੀਗੇ ਕਾਫੀ ਇਹ ਦੂਰ ਕੀਤੇ ਜਾ ਸਕਦੇ ਆ। ਜੀ। ਪਰ ਇਹ ਹੈ ਕਿ ਕਈ ਵਾਰੀ ਹੁਣ ਜਿੱਦਾਂ ਓਬਾਮਾ ਹੁਣਾਂ ਨੇ ਵੀ ਕਿਹਾ ਸੀਗਾ ਕਿ ਕਰਾਂਗੇ ਐਮਨੈਸਟੀ ਵਗੈਰਾ ਹੂੰ, ਹੂੰ, ਕਰਾਂਗੇ, ਹੂੰ, ਹੂੰ, ਹੂੰ। ਜਿੱਤ ਜਾਂਦੇ ਆ ਉਦੋਂ ਭੁੱਲ ਜਾਂਦੇ ਆ ਫਿਰ ਕਿ ਇਹ ਵੀ ਏਦਾਂ ਦੀ ਕੋਈ ਚੀਜ਼ ਸੀ। ਤੇ ਹੁਣ ਬਾਈਡਨ ਨੇ ਇਹ ਹੈ ਕਿ ਇਹਨੇ ਕੋਈ ਡਾਇਰੈਕਟ ਪ੍ਰੋਮਿਸ ਨਹੀਂ ਕੀਤਾ ਸੀਗਾ, ਪਰ ਡੈਮੋਕ੍ਰੈਟਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੈਟਿਨੋ ਵੋਟ ਦਾ ਕੀ ਮਾਇਨਾ ਸੀਗਾ ਇਸ ਇਲੈਕਸ਼ਨ ਦੇ ਵਿੱਚ। ਕਈ ਸਟੇਟਸ ਦੇ ਵਿੱਚ ਜਿੱਥੇ ਪਲਟ ਕੀਤਾ ਉਹਨਾਂ ਨੇ, ਐਰੀਜ਼ੋਨਾ, ਨੇਵਾਡਾ ਦੇ ਵਿੱਚ ਲੈਟਿਨੋਜ਼ ਨੇ ਉਹਨਾਂ ਨੂੰ ਜਿਤਾਇਆ। ਹੂੰ, ਹੂੰ, ਜਿਹੜੀ ਹੂੰ। ਫਲੋਰੀਡਾ ਵਗੈਰਾ ਸਟੇਟ ਸੀਗੀਆਂ ਉੱਥੇ ਲੈਟਿਨੋਜ਼ ਨੇ ਉਹਨਾਂ ਨੂੰ ਹਰਾਇਆ। ਸੋ ਇਹਨਾਂ ਨੂੰ ਹੂੰ। ਇਹ ਜਿਹੜੀ ਇਮੀਗ੍ਰੇਸ਼ਨ ਦੀ ਪਾਲਿਸੀ ਹੈ ਇਹਨਾਂ ਨੂੰ ਅੱਗੇ ਲੈ ਕੇ ਚੱਲਣਾ ਪੈਣਾ ਇਮੀਗ੍ਰੈਂਟਸ ਨੂੰ ਆਪਣੇ ਨਾਲ। ਜੀ, ਬਿਲਕੁਲ ਜਿੱਦਾਂ ਆਪਾਂ ਦੇਖਿਆ ਆ ਵੀ ਰਾਈਟ ਨਾਓ ਜੇ ਦੇਖਿਆ ਜਾਵੇ ਤਾਂ ਇਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਤਾਂ ਓਵਰਆਲ ਪੂਰੀ ਇਲੈਕਸ਼ਨ ਦੇ ਵਿੱਚ ਇਸ ਵਾਰ ਪਿੱਛੇ ਜੇ ਜਿਹੜਾ ਉਹ ਮੁੱਦਾ ਰਿਹਾ। ਬਾਕੀ ਜਿਹੜੀਆਂ ਗੱਲਾਂ ਆ ਉਹ ਜ਼ਿਆਦੀਆਂ ਰਹੀਆਂ। ਕਰੋਨਾ ਵਾਇਰਸ ਦਾ ਮੁੱਦਾ ਸਭ ਤੋਂ ਜ਼ਿਆਦਾ ਜਿਹੜਾ ਆ ਇਸ ਦੇ ਵਿੱਚ ਛਾਇਆ ਰਿਹਾ ਸੀਗਾ। ਸੋ ਲੈਟਸ ਸੀ ਕੀ ਇਮੀਗ੍ਰੇਸ਼ਨ ਦੇ ਬਾਬਤ ਹੁੰਦਾ ਆ। ਪਰ ਇਹ ਆ ਵੀ ਜਿੱਦਾਂ ਤੁਸੀਂ ਕਿਹਾ ਵੀ ਅਜੇ 2 ਮਹੀਨੇ ਪਏ ਨੇ ਇਸ ਜਿਹੜੇ ਪ੍ਰਸ਼ਾਸਨ ਦੇ। ਸੋ ਇਹ ਨਹੀਂ ਆ ਵੀ ਹੁਣ ਵੀ ਉਹ ਅਜੇ ਵੀ ਹਾਲ ਦੀ ਘੜੀ ਜਿਹੜਾ ਕੁਛ ਕਰ ਨਹੀਂ ਸਕਦੇ। ਇਨਫੈਕਟ ਮੈਂ ਇਹੀ ਪੁੱਛਣਾ ਚਾਹੁੰਦਾ ਹੀ ਸੀਗਾ ਵੀ ਜਿਹੜੇ ਹੁਣ ਇਹਨਾਂ ਦੇ ਵਿੱਚ ਕਰਨਗੇ ਉਹ ਲਾਗੂ ਤਾਂ ਜਾਣੀ ਕਿ ਰਹਿਣਗੇ, ਰਾਈਟ? ਜਿਹੜਾ ਵੀ ਕੋਈ ਇਹ ਕਾਨੂੰਨ ਜਾਂ ਜਿਹੜਾ ਵੀ ਕੁਛ ਇਹ ਪਾਲਿਸੀ ਜਿਹੜੀ ਉਹ ਲੈ ਕੇ ਆਉਂਦੇ ਆ। ਜੀ ਬਿਲਕੁਲ, ਉਹ ਜਿਹੜਾ ਸਿਸਟਮ ਉਹਨਾਂ ਦਾ ਸੈੱਟ ਹੈਗਾ, ਸਿਸਟਮ ਦੇ ਨਾਲ ਹੀ ਲਾਅ ਬਣੂਗਾ ਤੇ ਸਿਸਟਮ ਦੇ ਨਾਲ ਹੀ ਲਾਅ ਨੂੰ ਕੈਂਸਲ ਕੀਤਾ ਜਾਂਦਾ ਹੈ। ਤੇ ਜੇ ਕੋਈ ਪਾਲਿਸੀਜ਼ ਇੱਦਾਂ ਦੀਆਂ ਇੰਟਰੋਡਿਊਸ ਕਰਦੇ ਨੇ ਤੇ ਉਹ ਜਿਹੜੀਆਂ ਸਾਰੀਆਂ ਪਾਲਿਸੀਜ਼ ਹੈ ਉਹਨੂੰ ਰਿਵਰਸ ਕਰਦੇ ਵੀ ਟਾਈਮ ਲੱਗ ਜਾਂਦਾ। ਜੀ। ਤੁਸੀਂ ਜੱਜਿਸ ਦੀ ਜਿਹੜੀ ਉਹ ਗੱਲ ਕੀਤੀ ਸੀ, ਸੋ ਪਹਿਲਾਂ ਆਪਾਂ ਗੱਲ ਵੀ ਉਸ ਦੇ ਨਾਲ ਹੀ ਸੰਬੰਧਿਤ ਕਰਦੇ ਹਾਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਚੁੱਪ-ਚੁਪੀਤੇ ਇਮੀਗ੍ਰੇਸ਼ਨ ਜੱਜ ਦੇ ਯੂਨੀਅਨ ਰਾਈਟਸ ਜਿਹੜੇ ਉਹ ਕਹਿੰਦੇ ਰਿਵੋਕ ਕਰ ਲਏ ਸੀਗੇ। ਜੀ, ਕੀ ਹੋਇਆ ਸੀਗਾ ਕਿ ਜਨਵਰੀ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ ਕਿ ਜੱਜਿਸ ਨੇ ਜੱਜਿਸ ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਇਸ ਸਾਲ, ਕਿ ਜੱਜਿਸ ਬੋਲ ਨਹੀਂ ਸਕਦੇ, ਵੋਕਲ ਨਹੀਂ ਹੋ ਸਕਦੇ। ਤੇ ਜੱਜਿਸ ਦੀ ਇੱਕ ਯੂਨੀਅਨ ਹੈਗੀ ਹੈ, ਨੈਸ਼ਨਲ ਐਸੋਸੀਏਸ਼ਨ ਆਫ ਇਮੀਗ੍ਰੇਸ਼ਨ ਜੱਜਿਸ। ਜੀ। ਤੇ ਹੁਣ ਇਲੈਕਸ਼ਨ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਹੈ ਕਿ ਇਹਨਾਂ ਨੇ ਇਹ ਕਿਹਾ ਹੈ ਕਿ ਜਿਹੜੇ ਇਮੀਗ੍ਰੇਸ਼ਨ ਜੱਜਿਸ ਹੈ ਉਹ ਯੂਨੀਅਨ ਰਿਪਰੈਜ਼ੈਂਟੇਟਿਵ। ਪਹਿਲਾਂ ਤਾਂ ਇਹ ਦੱਸਾਂ ਕਿ ਰੂਲ ਕੀ ਸੀਗਾ। ਉਹ ਕਹਿੰਦੇ ਕਿ ਜਿਹੜਾ ਇਮੀਗ੍ਰੇਸ਼ਨ ਜੱਜਿਸ ਸੀਗੇ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਜਨਵਰੀ 'ਚ ਉਹਨਾਂ ਨੇ ਕੇਸ ਫਾਈਲ ਕੀਤਾ ਸੀਗਾ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ। ਤੇ ਹੂੰ, ਉਹ ਜਿਹੜੇ ਹੂੰ। ਤੋਂ ਐਕਸੈਪਸ਼ਨ ਜਿਹੜੀ ਸੀਗੀ ਉਹ ਯੂਨੀਅਨ ਅਫੀਸ਼ੀਅਲਸ ਨੂੰ ਮਿਲਦੀ ਸੀਗੀ। ਹੁਣ ਇਹਨਾਂ ਨੇ ਕੀ ਕੀਤਾ ਕਿ ਇੱਕ ਫੈਡਰਲ ਲੇਬਰ ਰੈਗੂਲੇਸ਼ਨਸ ਅਥਾਰਟੀ ਹੈਗੀ ਹੈ, ਉਹਦੇ ਵਿੱਚ ਜਿਹੜੇ 2 ਅਪੁਆਇੰਟੀਜ਼ ਨੇ ਉਹ ਰਿਪਬਲਿਕਨ ਅਪੁਆਇੰਟੀਜ਼ ਨੇ ਤੇ ਇੱਕ ਅਪੁਆਇੰਟੀ ਸੀਗਾ ਡੈਮੋਕ੍ਰੈਟ ਅਪੁਆਇੰਟੀ। ਇਹ ਜਿਹੜਾ ਲੇਬਰ ਰਿਲੇਸ਼ਨ ਅਥਾਰਟੀ ਇਹਨਾਂ ਨੇ ਇੱਕ ਬੜਾ ਕ੍ਰੀਏਟਿਵ ਜਿਹਾ ਡਿਸੀਜਨ ਦਿੱਤਾ। ਇਹ ਕਹਿੰਦੇ ਕਿ ਜਿਹੜੇ ਇਮੀਗ੍ਰੇਸ਼ਨ ਜੱਜਿਸ ਹੈ ਉਹ ਆਪਣੇ ਫੈਸਲੇ ਦਿੰਦੇ ਨੇ ਕਾਫੀ ਹੱਦ ਤੱਕ, ਜਿਹਨੂੰ ਕਿ ਬੋਰਡ ਆਫ ਇਮੀਗ੍ਰੇਸ਼ਨ ਜਿਹੜੀ ਅਪੀਲ ਹੈ
ਉਹਨੂੰ ਡੈਫਰੈਂਸ ਦਿੰਦੀ ਹੈ, ਮਤਲਬ ਕਿ ਉਹ ਕਾਫੀ ਸਾਰੀਆਂ ਚੀਜ਼ਾਂ ਜੱਜ ਦੀਆਂ ਮੰਨ ਲੈਂਦੀ ਹੈ। ਕਿਉਂਕਿ ਉਹ ਜੱਜ ਦੀਆਂ ਕਾਫੀ ਸਾਰੀਆਂ ਚੀਜ਼ਾਂ ਮੰਨ ਲੈਂਦੀ ਹੈ, ਜੱਜ ਇੱਕ ਬੜਾ ਅਹਿਮ ਰੋਲ ਅਦਾ ਕਰਦਾ ਹੈ। ਇਸ ਕਰਕੇ ਜਿਹੜਾ ਜੱਜ ਹੈਗਾ ਹੈ, ਉਹ ਇੱਕ ਤਰ੍ਹਾਂ ਇੱਕ ਮੈਨੇਜਮੈਂਟ ਪ੍ਰੋਫੈਸ਼ਨਲ ਆ ਜਾਂਦਾ ਹੈ, ਉਹ ਥੱਲੜੇ ਲੈਵਲ ਦਾ ਇੱਕ ਵਰਕਰ ਨਹੀਂ ਹੈਗਾ। ਤੇ ਉਹਨਾਂ ਨੇ ਇਹ ਵਾਲੀ ਰੀਜ਼ਨਿੰਗ ਦੇ ਕੇ ਉਹਨੂੰ ਇਹ ਕਿਹਾ ਕਿ ਕਿਉਂਕਿ ਇਹ ਇੱਕ ਮੈਨੇਜਮੈਂਟ ਪ੍ਰੋਫੈਸ਼ਨਲ ਆ, ਜਿਹੜੇ ਮੈਨੇਜਮੈਂਟ ਪ੍ਰੋਫੈਸ਼ਨਲਸ ਹੁੰਦੇ ਨੇ ਉਹ ਉਹਨਾਂ ਨੂੰ ਯੂਨੀਅਨ ਰਾਈਟਸ ਨਹੀਂ ਹੁੰਦੇ, ਤਾਂ ਕਰਕੇ ਆਪਾਂ ਜਿਹੜੇ 450 ਜੱਜ ਸੀਗੇ ਇਹਨਾਂ ਨੂੰ ਇਹਨਾਂ ਦੇ ਯੂਨੀਅਨ ਦੇ ਹੱਕ ਆਪਾਂ ਇਹਨਾਂ ਦੇ ਵਾਪਸ ਲੈਂਦੇ ਹਾਂ। ਜੀ। ਤੇ ਜੱਜ ਵਗੈਰਾ ਕੁਛ ਬੋਲੇ ਨੇ ਇਸ ਦੇ ਉੱਤੇ, ਤੇ ਇਹ ਆਪਣੀ ਜਿਹੜੀ ਯੂਨੀਅਨ ਨੂੰ ਬਰਕਰਾਰ ਰੱਖਣਾ ਚਾਹੁੰਦੇ ਨੇ, ਇਹ ਕੀ ਚਾਹੁੰਦੇ ਨੇ ਵੀ ਕੀ ਹੋਵੇ? ਜੀ ਬਿਲਕੁਲ, ਇਹ ਚਾਹੁੰਦੇ ਨੇ ਕਿ ਯੂਨੀਅਨ ਬਣੀ ਰਵੇ, ਕਿਉਂਕਿ ਕਾਫੀ ਵਾਰੀ ਨਾ ਹੁਣ ਜਿੱਦਾਂ ਸੀਗਾ, ਫੋਰ ਐਗਜ਼ਾਮਪਲ ਮੰਨ ਲਓ ਉਹਨਾਂ ਨੇ ਕਿ ਲਾਅ ਬਣਾਤਾ ਕਿ ਜਿਹੜਾ ਅਰਾਈਵਿੰਗ ਏਲੀਅਨ ਹੈ, ਜਿਹਨੂੰ ਪੈਰੋਲ ਕੀਤਾ ਹੈ, ਉਹਦੇ ਜੱਜ ਦਾ ਕੋਈ ਹੱਕ ਨਹੀਂ ਉਹਦੀ ਐਡਜਸਟਮੈਂਟ ਸੁਣਨ ਦਾ, ਸਿਰਫ ਥੱਲੇ ਵਾਲਿਆਂ ਦਾ ਹੱਕ ਹੈ। ਜਾਂ ਫਿਰ ਜੁਡੀਸ਼ੀਅਲ ਰਿਵਿਊ ਦੀ ਪਾਵਰ ਵਾਪਸ ਲਿੱਤੀ ਜਾਵੇ, ਸਿਰਫ ਜਿਹੜਾ ਆਈਸ ਵਾਲਾ ਥੱਲੇ ਵਾਪਸ ਭੇਜ ਸਕਦਾ। ਤੇ ਉਹ ਕਹਿੰਦੇ ਸੀ ਕਿ ਜੱਜ ਨੂੰ ਨਾ ਬੋਲਣ ਦਾ ਹੱਕ ਨਹੀਂ ਹੈਗਾ ਇਹ ਸਾਰੀਆਂ ਚੀਜ਼ਾਂ ਤੇ, ਜੱਜ ਆਪਣੇ ਕਮੈਂਟ ਨਹੀਂ ਦੇ ਸਕਦਾ। ਤੇ ਜੇ ਯੂਨੀਅਨ ਹੁੰਦੀ ਹੈ ਉਹਦੇ ਵਿੱਚ ਇਹ ਹੈ ਕਿ ਫਿਰ ਜੱਜ ਬਿਨਾਂ ਡਰੇ ਆਪਣਾ ਇੰਡੀਪੈਂਡੈਂਟ ਇੱਕ ਫੈਸਲਾ ਲੈ ਸਕਦੇ ਆ। ਉਹਨਾਂ ਨੂੰ ਇਹ ਨਹੀਂ ਹੈਗਾ ਕਿ ਜੇ ਮੈਂ ਬੋਲੂੰਗਾ ਤਾਂ ਮੈਨੂੰ ਐਡਮਿਨਿਸਟ੍ਰੇਸ਼ਨ ਨੇ ਬਾਹਰ ਕੱਢ ਦੇਣਾ ਜਾਂ ਮੈਨੂੰ ਸਸਪੈਂਸ਼ਨ ਤੇ ਪਾ ਦੇਣਾ। ਤੇ ਜੱਜ ਦੀ ਫਿਰ ਪਾਵਰ ਬਰਕਰਾਰ ਰਹਿੰਦੀ ਹੈ ਜੇ ਉਹਨੂੰ ਯੂਨੀਅਨ ਮਿਲੀ ਰਵੇ। ਜੀ, ਜੀ। ਤੇ ਅਗਲੀ ਜਿਹੜੀ ਆਪਾਂ ਜੇ ਚਰਚਾ ਕਰੀਏ ਜਗਬੀਰ ਜੀ, ਵੀ ਜਿਹੜੇ ਨਿਊ ਜਰਸੀ ਦੇ ਜਿਹੜੇ ਪ੍ਰਿਜ਼ਨਸ ਆ, ਉਹਨਾਂ ਤੋਂ ਜਿਹੜੇ ਕਹਿੰਦੇ ਆ ਵੀ ਰਿਲੀਜ਼ ਕੀਤੇ ਗਏ ਸੀ ਜਿਹੜੇ ਲੋਕ, ਆਈਸ ਨੇ ਉਹਨਾਂ ਦੇ ਵਿੱਚੋਂ ਤਕਰੀਬਨ ਸੈਂਕੜੇ ਕੁ ਲੋਕਾਂ ਨੂੰ 100 ਕੁ ਲੋਕਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਗ੍ਰਿਫਤਾਰ ਕਰ ਲਿਆ। ਜੀ ਕਾਫੀ ਸੀਨ ਹੋਇਆ ਸੀਗਾ, ਉਹਨਾਂ ਨੇ ਉੱਥੋਂ ਦੇ ਰਿਲੀਜ਼ ਕੀਤੇ ਤੇ ਦੂਜੇ ਬਾਹਰ ਹੀ ਖੜੇ ਸੀਗੇ। ਤੇ ਹਾਂਜੀ, ਜੀ। ਹੁਣ ਕੀ ਹੈ ਕਿ ਜਿਹੜੇ ਕਰੈਕਸ਼ਨ ਆਫਿਸਰ ਹੁੰਦੇ ਨੇ ਉਹਨਾਂ ਕੋਲ ਪਾਵਰ ਇਹ ਹੁੰਦੀ ਹੈ ਕਿ ਉਹ ਜਿਹੜੇ ਆਈਸ ਵਾਲਿਆਂ ਨੂੰ ਉਦੋਂ ਦੱਸ ਸਕਦੇ ਆ ਕਿ ਜੇ ਕਈ ਬੰਦੇ ਕਨਵਿਕਟ ਹੋਇਆ ਹੋਵੇ, ਕਿਸੇ ਨੂੰ ਚਾਰਜ ਹੋਇਆ ਹੋਵੇ ਜਾਂ ਸੀਰੀਅਸ ਕ੍ਰਾਈਮ ਹੋਵੇ, ਉਹਨੂੰ ਉਹ ਜਾਂ ਪੈਂਡਿੰਗ ਡੀਪੋਟੇਸ਼ਨ ਆਰਡਰ ਹੋਵੇ, ਉਹਨੂੰ ਉਹ ਆਈਸ ਵਾਲਿਆਂ ਨੂੰ ਫੜਾ ਸਕਦੇ ਆ। ਲਾਅ ਇਨਫੋਰਸਮੈਂਟ ਉਹਨਾਂ ਨੂੰ ਨੋਟੀਫਾਈ ਕਰ ਸਕਦੀ ਹੈ। ਹੁਣ ਇਹਨਾਂ ਨੇ ਕੀ ਕੀਤਾ ਕਿ ਜਿੱਦਾਂ 100 ਬੰਦੇ ਛੁੱਟੇ, ਇਹਨਾਂ ਨੇ ਸਿੱਧੇ ਹੀ ਫੜ ਲਏ ਸਾਰੇ, ਤੇ ਉਹਨਾਂ ਕੋਲ ਸਟੇਟਮੈਂਟ ਮੰਗੀ ਕੀ ਸੀਗਾ, ਤੇ ਉਹ ਕਹਿੰਦੇ ਕਿ ਆਈਸ ਵਾਲੇ ਕਹਿੰਦੇ ਕਿ ਇਹ ਸਾਰੇ ਕ੍ਰਿਮੀਨਲ ਆ, ਸਾਰਿਆਂ ਨੇ ਹੀ ਕ੍ਰਾਈਮ ਕੀਤੇ ਆ। ਠੀਕ ਹੈ। ਤੇ ਪ੍ਰੋਬਲਮ ਹੁਣ ਇਹ ਸੀਗੀ ਕਿ ਕੋਵਿਡ ਦੇ ਕਰਕੇ ਜੇਲ੍ਹਾਂ ਦੇ ਵਿੱਚ ਕਾਫੀ ਪ੍ਰੋਬਲਮ ਚੱਲ ਰਹੀ ਸੀਗੀ, ਇੰਨਾ ਉਹ ਨਹੀਂ ਸੀਗਾ, ਤੇ ਕਾਫੀ ਸਾਰੇ ਲੋਕਾਂ ਦੇ ਉਹਨਾਂ ਨੇ 8-8 ਮਹੀਨੇ ਦੇ ਸੈਂਟੈਂਸ ਮਾਫ ਕੀਤੇ ਆ ਕੋਵਿਡ ਕਰਕੇ, ਕਿ ਰੱਖ ਨਹੀਂ ਸਕਦੇ, ਡੇਂਜਰਸ ਬੜਾ ਜ਼ਿਆਦਾ, ਤਾਂ ਕਰਕੇ ਉਹਨਾਂ ਨੂੰ ਛੱਡਣਾ ਪੈ ਰਿਹਾ ਸੀਗਾ। ਤੇ ਜਿਹੜੇ ਆਈਸ ਵਾਲੇ ਆ ਉਹ ਫਿਰ ਜਿਹਨਾਂ ਦੀ ਵੀ ਇਮੀਗ੍ਰੇਸ਼ਨ ਉਹ ਸੀਗੀ, ਕਿਉਂਕਿ ਆਈਸ ਵਾਲਿਆਂ ਦੇ ਵੀ ਹੁਣ ਮਹੀਨੇ 2 ਮਹੀਨੇ ਰਹਿ ਗਏ ਆ, ਉਸ ਤੋਂ ਬਾਅਦ ਡੈਮੋਕ੍ਰੈਟਸ ਨੇ ਸ਼ਫਲ ਕਰ ਦੇਣਾ ਜਿਹੜੇ ਸਟਾਫਿੰਗ ਵਗੈਰਾ ਹੈਗੀ ਹੈ, ਕਿਉਂਕਿ ਸਿੱਧੇ ਫੜ ਕੇ ਡੀਪੋਟੇਸ਼ਨ ਤੇ ਕਾਫੀ ਜ਼ੋਰ ਲਾਇਆ ਹੋਇਆ ਹੈ। ਚੰਗੀ ਗੱਲ ਇਹ ਹੈ ਕਿ ਆਪਾਂ ਇਹ ਦੇਖਿਆ ਹੈ ਕਿ ਜਦੋਂ ਉਹ ਸੀਗੇ ਜੇਲ੍ਹ ਤੋਂ ਛੁੱਟੇ ਇੰਨੇ ਜਾਣੇ ਬੰਦੇ, 2200 ਬੰਦੇ ਸੀਗੇ ਟੋਟਲ, ਤੇ ਕਾਫੀ ਸਾਰੇ ਜਿਹੜੇ ਸੋਸ਼ਲ ਸਰਵਿਸਿਜ਼ ਏਜੰਸੀਜ਼ ਹੁੰਦੀਆਂ, ਨਾਨ ਪ੍ਰੋਫਿਟਸ ਵਗੈਰਾ, ਕਾਫੀ ਸਾਰੇ ਲੋਕਾਂ ਨੇ ਹੈਲਪ ਕੀਤੀ ਇਹਨਾਂ ਦੀ, ਫੂਡ ਦਿੱਤਾ ਇਹਨਾਂ ਨੂੰ, ਦਵਾਈਆਂ ਵਗੈਰਾ ਦਿੱਤੀਆਂ, ਨੇਜ਼ਲ ਸਪਰੇ ਵਗੈਰਾ, ਕਈਆਂ ਨੂੰ ਹੁਣ ਡਰਗ ਐਡਿਕਸ਼ਨ ਵੀ ਸੀਗੀ, ਉਹਨਾਂ ਦੇ ਜਿਹੜੇ ਨਾਰਕਨ ਕਹਿੰਦੇ ਆ ਜਿਹਨੂੰ, ਉਹ ਦਿੱਤਾ। ਜਿਹਨਾਂ ਕੋਲ ਪੈਸੇ ਘੱਟ ਸੀਗੇ ਉਹਨਾਂ ਨੂੰ ਕਾਰਡ ਦਿੱਤੇ, $25 ਦਿੱਤੇ ਗਿਫਟ ਗਰੋਸਰੀ ਦੇ, ਤੇ ਜਿਹਨਾਂ ਕੋਲ ਘਰ ਵਗੈਰਾ ਨਹੀਂ ਸੀਗਾ ਉਹਨਾਂ ਨੂੰ $150 ਦੇ ਵਾਚਰ ਦਿੱਤੇ। ਤੇ ਇਹਦੇ ਨਾਲ ਜਿਹੜੀਆਂ ਰਿਲੀਜੀਅਸ ਆਰਗੇਨਾਈਜੇਸ਼ਨ ਸੀਗੀਆਂ, ਨਾਨ ਪ੍ਰੋਫਿਟ ਸੀਗੀਆਂ, ਉਹਨਾਂ ਨੇ ਵੀ ਕਾਫੀ ਇਹਨਾਂ ਦੀ ਹੈਲਪ ਕੀਤੀ। ਪਰ ਨਾਲੋਂ ਨਾਲ ਹੀ ਕੰਮ ਚੱਲ ਰਿਹਾ ਸੀਗਾ, ਇੱਕ ਪਾਸੇ ਹੈਲਪ ਕਰ ਰਹੇ ਸੀਗੇ, ਦੂਸਰੇ ਪਾਸੇ ਆਈਸ ਵਾਲੇ ਫੜ ਕੇ ਉਹਨਾਂ ਨੂੰ ਜੇਲ੍ਹ ਚ ਪਾ ਰਹੇ ਸੀਗੇ ਡੀਪੋਟੇਸ਼ਨ ਵਾਸਤੇ। ਜੀ, ਜੀ। ਅਗਲੀ ਕੰਟਰੀ ਦੇਖੋ ਤੁਸੀਂ ਕਿੰਨੀ ਡਿਵਾਈਡਡ ਹੈ, ਕਿ ਮੈਂ ਕਿਹਾ ਇੱਕ ਪਾਸਾ ਕੁਛ ਹੋਰ ਕਹਿੰਦਾ, ਇੱਕ ਪਾਸਾ ਕਹਿੰਦਾ ਕਿ ਫੜ ਕੇ ਭੇਜ ਦਿਓ ਸਾਰਿਆਂ ਨੂੰ ਵਾਪਸ, ਦੂਜਾ ਕਹਿੰਦਾ ਇਹਨਾਂ ਦੀ ਹੈਲਪ ਕਰੋ। ਪਰ ਆਈ ਥਿੰਕ ਜਗਵੀਰ ਜੀ, ਇਹ ਮੁੱਢ ਤੋਂ ਹੀ ਦੁਨੀਆ ਦੇ ਵਿੱਚ ਚੱਲਦਾ ਆ, ਵਿਚਾਰਕ ਮਤਭੇਦ ਤਾਂ ਜਿਹੜੇ ਉਹ ਹੁੰਦੇ ਹੀ ਆ। ਸੋ ਆਈ ਥਿੰਕ ਜਿੱਦਾਂ ਤੁਸੀਂ ਵੀ ਸ਼ੁਰੂਆਤ 'ਚ ਕਿਹਾ ਸੀ, ਚੈੱਕਸ ਐਂਡ ਬੈਲੈਂਸਿਸ ਜੀ ਤਾਂ ਹੀ ਰਹਿੰਦੇ ਆ, ਵੀ ਇੱਕ ਵਾਰੀ ਉਹ ਇੱਕ ਵਾਰੀ ਉਹ, ਤਾਂ ਫਿਰ ਕੁਛ ਉਹ ਕਰਦੇ ਨੇ, ਕੁਛ ਇਹ ਕਰਦੇ ਨੇ। ਅੱਧੀ ਕੁ ਲੋਕ 4 ਸਾਲ ਬਾਅਦ ਖੁਸ਼ ਹੁੰਦੇ ਨੇ, ਅੱਧੇ ਕੁ ਉੱਤੋਂ 4 ਸਾਲ ਬਾਅਦ ਜਾਂ 8 ਸਾਲ ਬਾਅਦ, ਜਿੱਦਾਂ ਵੀ ਜਿਹੜਾ ਉਹ ਬਣਦਾ ਆ। ਸੋ ਦੈਟ ਇਜ਼ ਓਕੇ, ਵਿਚਾਰਕ ਮਤਭੇਦ ਹੋਣਾ ਕੋਈ ਬਹੁਤੀ ਮਾੜੀ ਗੱਲ ਨਹੀਂ, ਪਰ ਇਹ ਆ ਵੀ ਜ਼ਿਆਦਾ ਡਿਵੀਜ਼ਨ ਵੀ ਜਿਹੜੀ ਆ ਜਿਹੜੀ ਉਹ ਬਹੁਤੀ ਚੰਗੀ ਗੱਲ ਨਹੀਂ ਰਹਿੰਦੀ ਹੁੰਦੀ ਫਾਰ ਅ ਲੌਂਗ ਪੀਰੀਅਡ। ਅਗਲੀ ਜਿਹੜੀ ਐਜ਼ ਅ ਇਮੀਗ੍ਰੈਂਟ ਤੇ ਐਜ਼ ਅ ਇਮੀਗ੍ਰੇਸ਼ਨ ਲਾਇਰ, ਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਕਿ ਮੈਂ ਇਮੀਗ੍ਰੈਂਟਸ ਦੇ ਲਈ ਥੋੜਾ ਜਿਹਾ ਮੇਰਾ ਝੁਕਾਅ ਸੌਫਟ ਉਹਨਾਂ ਦੇ ਕਾਰਨਰ ਹੀ ਆ। ਰਹੂ। ਜੀ, ਹਰੇਕ ਬੰਦੇ ਨੇ ਆਪਣਾ ਰੋਲ ਨਿਭਾਉਣਾ ਹੁੰਦਾ ਹੈ। ਤੇ ਮੈਂ ਕਿਹਾ ਜਿਹੜੀਆਂ ਹੁਣ ਜਿੱਦਾਂ ਦੀਆਂ ਖਬਰਾਂ ਆਉਂਦੀਆਂ, ਜੀ, ਜੀ, ਜੋ ਸਾਹਮਣੇ ਆਉਂਦਾ ਹੈ, ਮੇਰਾ ਕੰਮ ਹੈ ਉਹੀ ਕਿ ਉਹਨੂੰ ਬਿਆਨ ਕਰਨਾ ਨਿਊਟਰਲੀ, ਜੀ। ਇਟਸ ਨਾਟ ਪੋਲੀਟੀਕਲ। ਇਹ ਤਾਂ ਹੁਣ ਆਬਵੀਅਸ ਹੈ ਕਿ ਟਰੰਪ ਐਡਮਿਨਿਸਟ੍ਰੇਸ਼ਨ ਬੜੇ ਜ਼ਿਆਦਾ ਰੂਲ ਐਂਟੀ ਇਮੀਗ੍ਰੇਸ਼ਨ ਪਾਸ ਕਰ ਰਹੀ ਸੀਗੀ, ਤੇ ਜੇ ਡੈਮੋਕ੍ਰੇਟਸ ਵੀ ਇਦਾਂ ਹੀ ਕਰੂਗੇ ਫਿਰ ਆਪਾਂ ਉਹਨਾਂ ਦੇ ਬਾਰੇ ਵੀ ਇਦਾਂ ਹੀ ਬਿਲਕੁਲ, ਕਰਾਂਗੇ। ਬਿਲਕੁਲ। ਚਾਹੀਦਾ ਵੀ ਇਦਾਂ ਹੀ ਆ ਜੀ, ਜਿਹੜੀ ਚੀਜ਼ ਗਲਤ ਆ ਉਸਨੂੰ ਗਲਤ ਹੀ ਜਿਹੜਾ ਉਹ ਕਹਿਣਾ ਚਾਹੀਦਾ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਤੇ
ਜਿਹੜਾ ਪਬਲਿਕ ਚਾਰਜ ਦਾ ਮਸਲਾ ਆ ਉਹ ਸੁਲਝਣ ਦਾ ਕੋਈ ਨਾਂ ਤਾਂ ਨਹੀਂ ਲੈ ਰਿਹਾ। ਕਹਿੰਦੇ ਵੀ ਹੁਣ ਇੱਕ ਵਾਰੀ ਫੇਰ ਇਫੈਕਟ ਦੇ ਵਿੱਚ ਜਾ ਰਿਹਾ ਆ ਹੁਣ ਅਪੀਲ ਜਿਹੜੀ ਚੱਲ ਰਹੀ ਸੀ ਅਦਾਲਤ ਦੇ ਵਿੱਚ। ਜੀ, ਕੀ ਹੋਇਆ ਕਿ ਸੋਮਵਾਰ ਨੂੰ ਜਿਹੜਾ ਸ਼ਿਕਾਗੋ ਦੇ ਡਿਸਟ੍ਰਿਕਟ ਜੱਜ ਆ ਉਹਨਾਂ ਨੇ ਰੂਲ ਸਟ੍ਰਕ ਡਾਊਨ ਕਰਤਾ। ਉਹਨੇ ਕਿਹਾ ਕਿ ਇਹ ਰੂਲ ਤੁਸੀਂ ਇੰਪਲੀਮੈਂਟ ਨਹੀਂ ਕਰ ਸਕਦੇ। ਹੂੰ, ਹੂੰ। ਤੇ ਹੁਣ ਕੀ ਹੈਗਾ ਕਿ ਜਦੋਂ ਤੁਹਾਡਾ ਇਦਾਂ ਦੀ ਰੂਲਿੰਗ ਆ ਜਾਂਦੀ ਹੈ, ਫਿਰ ਨਾਲ ਹੀ ਖਬਰ ਆ ਜਾਂਦੀ ਹੈ ਕਿ ਨਹੀਂ ਤੁਸੀਂ ਹੁਣ ਸਾਨੂੰ 944 ਫਾਈਲ ਕਰਨ ਦੀ ਲੋੜ ਨਹੀਂ, ਆਪਾਂ ਬਿਨਾਂ ਉਹਦੇ ਫਾਈਲ ਕਰ ਸਕਦੇ ਹਾਂ। ਤੇ ਇਹਦੇ ਨਾਲ ਹੀ ਜਿਹੜੀ ਸਰਕਾਰ ਸੀ ਉਹਨਾਂ ਨੇ ਅਪੀਲ ਕਰਤਾ ਸਰਕਿਟ ਕੋਰਟ ਦੇ ਵਿੱਚ, 7 ਸਰਕਿਟ ਦੇ ਵਿੱਚ। ਹੁਣ ਜਿਹੜੀ ਪੋਲਿਟਿਕਸ ਹੈ ਕੰਟਰੀ ਦੀ, ਉਹ ਕੀ ਹੁੰਦੀ ਹੈ ਕਿ ਜਦੋਂ ਸਰਕਿਟ ਕੋਰਟ 'ਚ ਤੁਹਾਡਾ ਆਪਣਾ ਬੰਦਾ ਲੱਗਾ ਹੋਵੇ, ਰਿਪਬਲਿਕਨ ਅਪੁਆਇੰਟੀ ਹੋਵੇ, ਫੇਰ ਕੀ ਹੁੰਦਾ ਹੈ ਕਿ ਉਹ ਜਿਹੜਾ 7 ਸਰਕਿਟ ਸੀਗਾ ਉਹਨੇ ਹੋਲਡ ਪਾਤਾ ਰੂਲਿੰਗ ਤੇ ਕਿ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਉਹ ਲਾਗੂ ਹੋ ਗਈਆਂ। ਤੇ ਫਰਾਈਡੇ ਨੂੰ ਫਿਰ ਦੁਬਾਰਾ ਰਿਸਟ੍ਰਿਕਸ਼ਨਸ ਲਾਗੂ ਹੋ ਗਈਆਂ ਤੇ ਫਿਰ ਦੁਬਾਰਾ ਯੂਐਸਸੀਐਸ ਨੇ ਕਿਹਾ ਕਿ ਜੇ ਤੁਸੀਂ ਪਬਲਿਕ ਚਾਰਜ ਵਾਲੀ ਸਾਰੇ ਡਾਕੂਮੈਂਟਸ ਨਹੀਂ ਦਿੱਤੇ ਤਾਂ ਤੁਹਾਡੀ ਪਟੀਸ਼ਨ ਵਾਪਸ ਹੋ ਜਾਊਗੀ। ਤੇ ਇਹ ਸਾਰੇ ਦੇ ਵਿੱਚ ਹੁਣ ਪ੍ਰੈਕਟਿਸ ਪੁਆਇੰਟ ਇਹੀ ਹੈਗਾ ਕਿ ਜਦੋਂ ਤੋਂ ਪਬਲਿਕ ਚਾਰਜ ਬਣਿਆ ਸੀਗਾ ਜਾਂ ਕੋਈ ਵੀ ਇਦਾਂ ਦਾ ਰੂਲ ਬਣਦਾ ਹੈ, ਜਿਹੜਾ ਵੀ ਬੰਦਾ ਇਮੀਗ੍ਰੇਸ਼ਨ ਪ੍ਰੈਕਟਿਸ ਕਰਦਾ ਹੈ, ਲਾਇਰ ਹੈ ਜਾਂ ਪੈਰਾਲੀਗਲ ਹੈ, ਉਹਨੂੰ ਇਹ ਹੈਗਾ ਕਿ ਉਹ ਕਦੀ ਵੀ ਉਹ ਫਿਰ ਨਾ ਜਦੋਂ ਜੇ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਡੈਮੋਕ੍ਰੈਟਸ ਨੇ ਕੋਈ ਵੀ ਇਦਾਂ ਦਾ ਰੂਲ ਇੱਕ ਵਾਰੀ ਛੱਡ ਦਿੱਤਾ ਤੇ ਤੁਸੀਂ ਉਹਨੂੰ ਡਾਕੂਮੈਂਟਸ ਨੂੰ ਤੁਸੀਂ ਭੇਜੀ ਜਾਣਾ ਜਦ ਤੱਕ ਅਲਟੀਮੇਟ ਉਹਦਾ ਫਾਈਨਲ ਡਿਸੀਜਨ ਨਹੀਂ ਹੁੰਦਾ। ਹੁਣ ਜਿੱਦਾਂ ਆਪਾਂ ਦੇਖਿਆ ਸੀ ਕਿ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਨਹੀਂ ਇਹ ਕਰ ਸਕਦੇ ਆ, ਪਰ ਉਸ ਤੋਂ ਬਾਅਦ ਵੀ ਕਾਫੀ ਸਾਰੀਆਂ ਬੈਟਲਸ ਹੁੰਦੀਆਂ ਹਨਾ। ਇਮੀਗ੍ਰੇਸ਼ਨ ਲਾਇਰ ਨੇ, ਕਿਸੇ ਡਿਸਟ੍ਰਿਕਟ ਜੱਜ ਨੇ ਕਹਿ ਦਿੱਤਾ, ਕਿਸੇ ਸਰਕਿਟ ਕੋਰਟ ਨੇ ਕਹਿ ਦਿੱਤਾ। ਤੇ ਤੁਹਾਡੀ ਸਭ ਤੋਂ ਸੇਫ ਬੈਟ ਇਹੀ ਹੈ ਕਿ ਤੁਸੀਂ ਭਾਵੇਂ ਰੂਲ ਦਾ ਜੋ ਮਰਜ਼ੀ ਹੁੰਦਾ ਹੈਗਾ, ਤੁਸੀਂ ਜਿੱਦਾਂ ਆਪਾਂ ਦੱਸਿਆ ਸੀਗਾ ਪਹਿਲਾਂ ਵੀ ਰੇਡੀਓ ਦੇ ਵਿੱਚ ਕਿ ਜੀ। ਪਬਲਿਕ ਬੈਨ ਨਾ ਲਓ, ਸਾਰੇ ਤੁਸੀਂ ਕੰਪਲਾਇੰਸ ਰੱਖੋ, ਤੁਸੀਂ ਇਹ ਮੰਨ ਕੇ ਚੱਲੋ ਕਿ ਇਹ ਰੂਲ ਇਹ ਲਾਗੂ ਕਰੋਗੇ। ਹੂੰ, ਹੂੰ, ਹੂੰ। ਜੀ। ਸੋ ਜਿਹੜੇ ਫਾਰਮ ਭਰਨ ਵਾਲੇ ਵੀ ਆ ਤੇ ਜਾਂ ਜਿਨ੍ਹਾਂ ਨੇ ਇਹ ਕੰਮ ਕਰਨਾ ਹੈਗਾ ਆ, ਉਹਨਾਂ ਦੇ ਲਈ ਕੀ ਤੁਸੀਂ ਉਹਨਾਂ ਨੂੰ ਸਲਾਹ ਦੇਣਾ ਚਾਹੁੰਦੇ? I-944 ਜਿਹੜਾ ਫਾਰਮ ਹੈ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਭਰੋ। ਜਿਹੜੇ ਵੀ ਤੁਹਾਡੇ ਐਸੈਟਸ, ਲਾਇਬਿਲਿਟੀਜ਼ ਨੇ, ਫਾਈਨੈਂਸ਼ੀਅਲ ਡਾਕੂਮੈਂਟਸ ਨੇ, ਕ੍ਰੈਡਿਟ ਰਿਪੋਰਟ, ਕ੍ਰੈਡਿਟ ਸਕੋਰ, ਉਹ ਹੈਲਥ ਇੰਸ਼ੋਰੈਂਸ ਵਗੈਰਾ ਸਾਰੇ ਇਦਾਂ ਦੇ ਪ੍ਰੂਫ ਦਿਓ ਜਿੰਨਾ ਕਿ ਇਹ ਪ੍ਰੂਫ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਗਵਰਨਮੈਂਟ ਤੇ ਬਰਡਨ ਨਹੀਂ ਬਣੋਗੇ। ਹੂੰ, ਜੀ। ਤੁਸੀਂ ਫਲੋਰੀਡਾ ਦੀ ਗੱਲ ਕੀਤੀ ਸੀ ਵੀ ਉੱਥੇ ਜਿਹੜੇ ਲੈਟੀਨੋਜ਼ ਆ ਉਹਨਾਂ ਨੇ ਡੈਮੋਕ੍ਰੇਟਸ ਦੀ ਬਜਾਏ ਜਿਹੜੇ ਟਰੰਪ ਹੁਣਾਂ ਦਾ ਜਿਹੜਾ ਉਹ ਸਾਥ ਦਿੱਤਾ ਤੇ ਕਿਊਬਨਸ ਦਾ ਵੀ ਕਾਫੀ ਜਿਹੜਾ ਆ ਇਸ ਦੇ ਵਿੱਚ ਜਿਹੜਾ ਉਹ ਰੋਲ ਰਿਹਾ ਆ। ਸੋ ਕਿਊਬਨ ਅਸਾਈਲਮ ਸੀਕਰਸ ਦਾ ਫਲੋਰੀਡਾ ਨੂੰ ਲੈ ਕੇ ਕੀ ਜਿਹੜਾ ਮਸਲਾ ਰਿਹਾ ਸੀਗਾ? ਜੀ, ਕਿਊਬਾ ਦਾ ਦੱਸ ਦਈਏ ਜਿਹਨਾਂ ਨੂੰ ਨਹੀਂ ਪਤਾ ਕਿ ਛੋਟਾ ਜਿਹਾ ਆਈਲੈਂਡ ਹੈ ਸਾਊਥ ਈਸਟ ਵਾਲੇ ਪਾਸੇ, ਤੇ ਕਾਮਰੇਡਾਂ ਦਾ। ਕਾਮਰੇਡਾਂ ਦਾ ਆਈਲੈਂਡ ਹੈ ਤੇ ਅਮਰੀਕਾ ਦੀ ਕਾਫੀ ਇਕੱਲਾ ਹੀ ਇੱਕ ਆਈਲੈਂਡ ਹੈ ਜਿਹਨੇ ਟੱਕਰ ਦਿੱਤੀ ਸੀ ਅਮਰੀਕਾ ਨੂੰ, ਜਿੱਤੋਂ ਅਮਰੀਕਾ ਕਦੀ ਜਿੱਤ ਨਹੀਂ ਪਾਇਆ। ਤੇ ਕਾਮਰੇਡਾਂ ਉੱਥੋਂ ਵੀ ਕਾਫੀ ਸਾਰਾ ਅਤਿਆਚਾਰ ਵਗੈਰਾ ਜਿੱਦਾਂ ਕਮਿਊਨਿਸਟ ਕੰਟਰੀ 'ਚ ਆਮ ਹੈਗੇ ਹੀ ਹੈ, ਤੇ ਕਾਫੀ ਸਾਰੇ ਲੋਕੀ ਭੱਜ ਕੇ ਆਏ ਸੀਗੇ। ਜ਼ਿਆਦਾਤਰ ਜਿਹੜੇ ਇਮੀਗ੍ਰੈਂਟ ਹੈ, ਜਿਹੜੇ ਨਾਰਮਲੀ ਸਾਡੇ ਜਿੱਦਾਂ ਮੈਕਸੀਕੋ ਤੋਂ ਜਾਂ ਸਾਊਥ ਅਮਰੀਕਾ ਤੋਂ ਆਉਂਦੇ ਨੇ, ਥੋੜ੍ਹੇ ਜਿਹੇ ਅਲੱਗ ਹੈਗੇ ਨੇ ਹਨਾ, ਕਲਚਰਲੀ ਅਲੱਗ ਹੈਗੇ ਨੇ, ਤੇ ਸਭ ਤੋਂ ਜ਼ਿਆਦਾ ਉਹ ਫਲੋਰੀਡਾ ਦੇ ਵਿੱਚ ਵਸੇ ਹੋਏ ਨੇ ਕਿਉਂਕਿ ਸਭ ਤੋਂ ਲਾਗੇ ਜਿਹੜੀ ਉਹਨਾਂ ਨੂੰ ਸਟੇਟ ਪੈਂਦੀ ਹੈ ਫਲੋਰੀਡਾ ਪੈਂਦੀ ਹੈ। ਜੀ। ਹੁਣ ਜਿਹੜਾ ਸੀਗਾ ਕਾਫੀ ਸਾਰੇ ਤੁਸੀਂ ਦੇਖਿਆ ਹੋਣਾ 40-50 ਸਾਲ ਤੋਂ ਐਮਬਾਰਗੋ ਚੱਲ ਰਿਹਾ ਸੀਗਾ ਕਿ ਕੋਈ ਵੀ ਟ੍ਰੇਡ ਡੀਲਿੰਗ ਨਹੀਂ ਕਰ ਸਕਦਾ ਕਿਊਬਾ ਦੇ ਨਾਲ। ਤੇ ਜਿਹੜੇ ਅਮਰੀਕਾ ਦੇ ਪਾਰਟਨਰਸ ਵਗੈਰਾ ਸੀਗੇ ਉਹਨਾਂ ਤੇ ਵੀ ਰਿਸਟ੍ਰਿਕਸ਼ਨ ਲਾਈ ਸੀਗੀ ਕਿ ਇਹ ਜਿਹੜੇ ਵੀ ਕਿਊਬਾ ਦੇ ਨਾਲ ਡੀਲਿੰਗ ਕਰਦੇ ਆ ਉਹਨਾਂ ਨੂੰ ਆਪਾਂ ਅਮਰੀਕਾ ਦੇ ਵਿੱਚ ਉਹਨਾਂ ਨੂੰ ਹੱਕ ਵਗੈਰਾ ਨਹੀਂ ਦੇਵਾਂਗੇ ਡੀਲਿੰਗ ਕਰਨ ਜੀ। ਦੇ। ਤੇ ਕਿਊਬਾ ਕਾਫੀ ਜਿੱਦਾਂ ਆਈਸੋਲੇਟਿਡ ਸੀਗਾ, ਗਰੀਬੀ ਸੀਗੀ, ਗੱਡੀਆਂ ਨਵੀਆਂ ਨਹੀਂ ਜਾ ਸਕਦੀਆਂ ਸੀ, ਉਹੀ ਪੁਰਾਣੀਆਂ ਚੱਕ ਚੱਕ ਕੇ ਠੀਕ ਕਰਦੇ ਸੀ, ਇੱਦਾਂ ਦੀ ਇਕੋਨਮੀ ਸੀਗੀ ਉਹਨਾਂ ਦੀ। ਹੁਣ ਜਿਹੜੇ ਜਦੋਂ ਟਰੰਪ ਹੁਣੀ ਪ੍ਰੈਜ਼ੀਡੈਂਟ ਬਣੇ, ਇਹਨਾਂ ਦੀ ਪਾਲਿਸੀ ਸੀਗੀ ਕਿ ਵੈਟ ਫੁੱਟ ਡਰਾਈ ਫੁੱਟ। ਉਹ ਜਿਹੜੀ ਪਾਲਿਸੀ ਸੀਗੀ ਕਾਫੀ ਸਾਲਾਂ ਤੋਂ ਚੱਲਦੀ ਸੀਗੀ। ਉਸ ਪਾਲਿਸੀ ਦੇ ਅੰਡਰ ਕੀ ਸੀਗਾ ਕਿ ਜਿਹੜਾ ਵੀ ਕਿਊਬਾ ਤੋਂ ਬੰਦਾ ਹੈਗਾ, ਉਹਨੇ ਜਦੋਂ ਸਿਰਫ ਪੈਰ ਹੀ ਰੱਖਤਾ ਆਪਣਾ ਅਮਰੀਕਾ ਦੀ ਸੋਇਲ ਦੇ ਉੱਤੇ, ਉਹ ਗ੍ਰੀਨ ਕਾਰਡ ਲਈ ਅਪਲਾਈ ਕਰ ਦਿੰਦਾ ਸੀਗਾ। ਬੜੇ ਸਾਲਾਂ ਤੋਂ ਚੱਲਦੀ ਸੀਗੀ ਕਿਉਂਕਿ ਤੁਸੀਂ ਛੋਟੇ ਜਿਹੇ ਟਾਪੂ ਤੋਂ ਬੋਟ ਲੈ ਕੇ ਆਉਂਦੇ ਹੋ, ਇੰਨੇ ਜ਼ਿਆਦਾ ਤੁਹਾਡੇ ਕੋਲ ਭੱਜਣ ਦਾ ਤਰੀਕਾ ਨਹੀਂ ਹੁੰਦਾ। ਜੀ। ਇਹ ਜਿਹੜਾ ਟਰੰਪ ਸੀਗਾ, ਇਹਨੇ ਔਨ ਰੈਕਰਡ ਇਹਨੇ ਆਉਂਦੇ ਸਭ ਤੋਂ ਪਹਿਲਾਂ ਮਤਲਬ ਕਿ ਪਹਿਲੇ ਦਿਨ ਹੀ ਜਾ ਕੇ ਜਿਹੜੀ ਕਿਊਬਾ ਦੀ ਸੀਗੀ ਪਾਲਿਸੀ ਉਹ ਕੈਂਸਲ ਕੀਤੀ ਸੀਗੀ, ਵੈਟ ਫੁੱਟ ਡਰਾਈ ਫੁੱਟ ਵਾਲੀ। ਤੇ ਹੁਣ ਜਿਹੜੇ ਫਿਰ ਲੋਕੀ ਸੀਗੇ ਉਹ ਬੋਟ ਰਾਹੀਂ ਆਉਣਾ ਉਹਨਾਂ ਦਾ ਮੁਸ਼ਕਿਲ ਸੀਗਾ, ਕੋਸਟਲ ਗਾਰਡ ਵਗੈਰਾ ਕਾਫੀ ਸਿਕਿਉਰਿਟੀ ਵਗੈਰਾ ਸੀਗੀ, ਤੇ ਕਾਫੀ ਸਾਰੇ ਲੋਕੀ ਮੈਕਸੀਕੋ ਵਗੈਰਾ ਤੋਂ ਆਉਂਦੇ ਸੀਗੇ। ਮੈਕਸੀਕੋ ਦੇ ਵਿੱਚ ਹੁਣ ਉਹਨਾਂ ਨੇ ਆਹੀ ਜਿੱਦਾਂ ਬਾਰਡਰ ਤੇ ਚੱਲ ਰਿਹਾ, ਉਹ ਕਹਿੰਦੇ ਤੁਸੀਂ ਇੱਥੋਂ ਹੀ ਕੇਸ ਕਰੋ। ਤੇ ਜਿਹੜੇ ਕਾਫੀ ਸਾਰੇ ਕਿਊਬਨਸ ਨੇ ਉਹ ਮੈਕਸੀਕੋ ਦੇ ਵਿੱਚ ਸਟੈਂਡਰਡ ਨੇ। ਇੱਕ ਹੁਣ ਜਿਹੜਾ ਇਹਨਾਂ ਨੇ ਕਿਊਬਨ ਸੀਗਾ ਹੋਜ਼ੇ ਮੈਨੂਅਲ ਮਾਰਨੀਲੋ, ਇਹਨੂੰ ਉਹਨੇ ਇੰਟਰਵਿਊ ਕੀਤਾ, ਕਹਿੰਦੇ ਉਹਨੇ ਆਪਣੀ ਸਿਚੁਏਸ਼ਨ ਦੱਸੀ ਕਿ ਮੈਂ ਫਸਿਆ ਹੋਇਆ 1 ਸਾਲ ਤੋਂ ਮੇਰਾ ਕੇਸ ਚੱਲ ਰਿਹਾ ਇੱਥੇ, ਜੇ ਡੈਮੋਕ੍ਰੇਟਸ ਆਉਂਦੇ ਆ ਤਾਂ ਹੀ ਮੈਨੂੰ ਅੰਦਰ ਜਾਣ ਨੂੰ ਦੇਣਾ, ਨਹੀਂ ਤਾਂ ਇਹਨਾਂ ਨੇ ਅੰਦਰ ਨਹੀਂ ਜਾਣ ਦੇਣਾ, ਇਹਨਾਂ ਦੇ ਅਕੋਰਡਿੰਗ ਮੈਂ ਬਾਹਰੋਂ ਦੀ ਕਰੂੰਗਾ। ਤੇ ਉਹਦੀ ਜਿਹੜੀ ਫੈਮਿਲੀ ਇੱਥੇ ਸੀਗੀ ਫਲੋਰੀਡਾ 'ਚ, ਕਹਿੰਦਾ ਕਿ ਫੈਮਿਲੀ ਨੂੰ ਜਿਹੜੀ ਉਹਦੀ ਫੈਮਿਲੀ ਉੱਥੇ ਉਹਨਾਂ ਨੇ ਸਾਰਿਆਂ ਨੇ ਰਿਪਬਲਿਕਨ ਵੋਟ ਕੀਤਾ। ਤੇ ਹੁਣ ਜਿਹੜੀ ਕਿਊਬਨ ਕਮਿਊਨਿਟੀ ਆ ਉਹ ਇਦਾਂ ਦੀ ਬੜੀ ਸਪਲਿਟ ਹੈ ਕਿ ਜਿਹੜੇ ਆਲਰੇਡੀ ਯੂਐਸ ਦੇ ਵਿੱਚ ਹੈਗੇ ਨੇ ਉਹਨਾਂ ਨੇ ਸਾਰਿਆਂ ਨੇ ਰਿਪਬਲਿਕਨ ਵੋਟ ਕੀਤਾ। ਜਿਹੜੇ ਸਾਰੇ ਮੈਕਸੀਕੋ ਵਗੈਰਾ 'ਚ ਜਿਹੜੇ ਫਸੇ ਹੋਏ ਨੇ ਉਹ ਸਾਰੇ ਚਾਹੁੰਦੇ ਸੀਗੇ ਕਿ ਡੈਮੋਕ੍ਰੇਟਸ ਆਉਣ। ਜਿਹੜੇ ਦੋਨਾਂ ਦਾ ਮੁੱਦਾ ਇਹ ਹੈਗਾ ਕਿ ਜਿਹੜੇ ਇੱਥੇ ਕਿਊਬਨ ਸੀਗੇ
ਉਹ ਕਹਿੰਦੇ ਸੀਗੇ ਕਿ ਉਹ ਬੜੇ ਖੁਸ਼ ਸੀਗੇ ਕਿ ਜਿਹੜੇ ਰਿਪਬਲਿਕਨ ਹੈਗੇ ਆ, ਇਹਨਾਂ ਨੇ ਕਾਫੀ ਜ਼ਿਆਦਾ ਕਿਊਬਨ ਸਰਕਾਰ ਦੇ ਖਿਲਾਫ ਬੜਾ ਜ਼ਿਆਦਾ ਸਟਰੋਂਗ ਸਟੈਂਸ ਲਿਆ, ਕਾਫੀ ਜ਼ਿਆਦਾ ਉਹਨਾਂ ਨੂੰ ਰਿਸਟ੍ਰਿਕਸ਼ਨਸ ਲਗਾਈਆਂ ਉਹਨਾਂ ਦੇ ਉੱਤੇ। ਤੇ ਦੂਜਾ ਇਹਨਾਂ ਦਾ ਇਹ ਵੀ ਸੀਗਾ ਕਿ ਇਹ ਆਲਰੇਡੀ ਉੱਥੋਂ ਦੀ ਸੋਸ਼ਲਿਜ਼ਮ ਵਗੈਰਾ ਦੇਖ ਕੇ ਆਏ ਸੀਗੇ ਕਿ ਨਹੀਂ ਚੱਲਦਾ ਹੈਗਾ। ਤੇ ਜਿਹੜੇ ਬਾਈਡਨ ਸੀਗੇ ਉਹਨਾਂ ਦੀ ਇਮੇਜ ਇਹ ਸੀਗੀ ਕਿ ਇਹ ਸੋਸ਼ਲਿਸਟ ਪ੍ਰੈਜ਼ੀਡੈਂਟ ਹੈ, ਜਿਹੜਾ ਟਰੰਪ ਹੋਣੀ ਹੈ ਉਹ ਜ਼ਿਆਦਾ ਪ੍ਰੋ ਡੈਮੋਕ੍ਰੇਸੀ ਹੈ, ਉਹ ਜ਼ਿਆਦਾ ਸਟਰੋਂਗ ਪ੍ਰੈਜ਼ੀਡੈਂਟ ਹੈ। ਤੇ ਜਿਹੜੇ ਕਿਊਬਨ ਸੀਗੇ, ਹੁਣ ਜਿਹੜਾ ਬੰਦਾ ਇਦਾਂ ਦੇ ਹਾਲਾਤਾਂ 'ਚ ਆਇਆ ਹੁੰਦਾ ਭੱਜ ਕੇ, ਉਹ ਫਿਰ ਡੈਮੋਕ੍ਰੇਸੀ ਨੂੰ ਸਪੋਰਟ ਤਾਂ ਬਿਲਕੁਲ ਕਰਦਾ, ਤੇ ਉਹਨਾਂ ਦੀ ਸਪੋਰਟ ਕਾਫੀ ਜ਼ਿਆਦਾ ਸੀਗੀ ਰਿਪਬਲਿਕਨਸ ਨੂੰ। ਤੇ ਜੇ ਤੁਸੀਂ ਕੋਈ ਵੀ ਨਿਊਜ਼ ਸੋਰਸ ਪੜ੍ਹੋ ਤੇ ਜਿਹੜੀ ਇਹ ਕਿਊਬਨ ਵੋਟ ਹੈਗੀ ਆ, ਇਹਨੇ ਕਾਫੀ ਜ਼ਿਆਦਾ ਰੋਲ ਪਲੇ ਕੀਤਾ ਫਲੋਰੀਡਾ ਦੇ ਵਿੱਚ। ਜੀ ਜੀ ਬਿਲਕੁਲ। ਇਹ ਵੀ ਹੈ ਨਾ ਵੀ ਆਪਾਂ ਦੇਖਿਆ ਵੀ ਇਹ ਇਲੈਕਸ਼ਨ ਦੇ ਵਿੱਚ ਇਹ ਵੀ ਜਿਹੜਾ ਪ੍ਰਚਾਰ ਸੀਗਾ ਵੀ ਜਿਹੜੇ ਡੈਮੋਕ੍ਰੇਟਸ ਔਰ ਸੋਸ਼ਲਿਸਟ ਆ, ਤੇ ਸੋਸ਼ਲਿਸਟ ਕੰਟਰੀ ਤੋਂ ਤਾਂ ਭੱਜ ਕੇ ਆਏ ਆ ਜਿਹੜੇ ਵੈਨੇਜ਼ੁਏਲੀਅਨ ਤੇ ਜਿਹੜੇ ਕਿਊਬਨਸ ਆ। ਸੋ ਉਹ ਇਦਾਂ ਦਾ ਮਾਹੌਲ ਜਿਹੜਾ ਉਹ ਇੱਥੇ ਨਹੀਂ ਦੇਖਣਾ ਚਾਹੁੰਦੇ। ਸੋ ਇਹ ਇੱਕ ਕਾਰਨ ਸੀਗਾ ਵੀ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦਾ ਚੰਗਾ ਜਿਹੜਾ ਸਮਰਥਨ ਆ ਉਸ ਜਿਹੜੇ ਸੂਬੇ ਦੇ ਵਿੱਚ ਜਿਹੜਾ ਉਹ ਪ੍ਰਾਪਤ ਹੋਇਆ ਸੀਗਾ। ਸੋ ਜੀ ਇੱਕ ਜਿਹੜਾ ਇਹ ਵੀ ਸੀਗਾ ਕਿ ਜਿਹੜੇ ਕਿਊਬਨ ਉੱਥੇ ਫਸੇ ਨੇ, ਉਹ ਕਹਿੰਦੇ ਕਿ ਜਿਹੜੇ ਪਹਿਲਾਂ ਆਏ ਸੀਗੇ ਉਹ ਤਾਂ ਜਹਾਜ਼ ਤੇ ਆਏ ਸੀਗੇ ਤੇ ਬੜੇ ਸੌਖੇ ਕੰਡੀਸ਼ਨਾਂ 'ਚ ਆਏ ਸੀ। ਜਿਹੜੇ ਹੁਣ ਇਮੀਗ੍ਰੈਂਟ ਆਉਂਦੇ ਨੇ, ਇਹ ਤਾਂ ਹਰੇਕ ਇਮੀਗ੍ਰੈਂਟ ਕਮਿਊਨਿਟੀ ਦਾ ਇਹ ਵਾਲਾ ਡਿਵਾਈਡ ਰਹਿੰਦਾ ਹੀ ਆ। ਜਿਹੜੇ ਜੀ ਪਹਿਲਾਂ ਜੀ ਆਏ ਜੀ ਸੀ ਉਹ ਕਹਿੰਦੇ ਕਿ ਅਗਲੇ ਵਾਲੇ ਨਾ ਆਉਣ, ਆਪਾਂ ਸਹੀ ਤਰੀਕੇ ਨਾਲ ਆਏ ਸੀਗੇ, ਇਹ ਗਲਤ ਤਰੀਕੇ ਨਾਲ ਆਉਂਦੇ ਆ। ਜਿਹੜੇ ਨਵੇਂ ਗਲਤ ਤਰੀਕੇ ਨਾਲ ਆ ਰਹੇ ਸੀ ਉਹ ਕਹਿੰਦੇ ਇਹ ਸੁਖਾਲੇ ਆਏ ਸੀਗੇ, ਸਾਨੂੰ ਬੜੀਆਂ ਜ਼ਿਆਦਾ ਪ੍ਰੋਬਲਮ ਆ। ਤੇ ਉਹ ਕਮਿਊਨਿਟੀ ਦੇ ਵਿੱਚ ਵੀ ਕਾਫੀ ਜ਼ਿਆਦਾ ਡਿਵਾਈਡ ਆ ਗਿਆ ਇਸ ਕਰਕੇ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ ਜਗਵੀਰ ਜੀ, ਵੀ ਆਈਸ ਦੇ ਮੈਡੀਕਲ ਮਿਸਕੰਡਕਟ ਦੇ ਵਿਟਨੈਸ ਆ, ਉਹਨੂੰ ਕਹਿੰਦੇ ਵੀ ਡੈਪੂਟੇਸ਼ਨ ਦੇ ਲਈ ਜਿਹੜਾ ਰੱਖਿਆ ਗਿਆ ਸੀ ਉਹ ਯੂਐਸ ਦਾ ਸਿਟੀਜ਼ਨ ਸੀ। ਜੀ, ਇਹ ਖਬਰ ਇਸ ਲਈ ਸੁਣਾ ਰਹੇ ਕਿ ਫਨੀ ਵੀ ਹੈ ਥੋੜੀ, ਪਰ ਸੈਡ ਵੀ ਹੈ। ਕਿ ਦੇਖੋ ਕੀ ਹੈ ਕਿ ਇੱਕ ਸੀਗੀ ਲੇਡੀ ਅਲਮਾ ਬੋਮਨ, ਜੀ ਉਹ ਜੀ ਉਹ ਕੀ ਵਿਟਨੈਸ ਸੀਗੀ ਜਿਹੜਾ ਮੈਡੀਕਲ ਮਿਸਕੰਡਕਟ ਹੋਇਆ ਸੀਗਾ ਇੰਡੀਅਨ ਹੂੰ ਡਾਕਟਰ ਜਿਹੜੀਆਂ ਹਨਾ, ਕਾਫੀ ਜ਼ਿਆਦਾ ਸਰਜੀਕਲ ਆਪਰੇਸ਼ਨ ਕੀਤੇ ਸੀਗੇ। ਇਹ ਜਿਹੜੀ ਲੇਡੀ ਹੈ 54 ਇਅਰਸ 올ਡ ਹੈ। 2 ਸਾਲਾਂ ਤੋਂ ਇਹ ਜੇਲ੍ਹ ਦੇ ਵਿੱਚ ਸੀਗੀ, ਜਾਰਜੀਆ ਅਰਵਾਈਨ ਕਾਉਂਟੀ ਡਿਟੈਂਸ਼ਨ ਸੈਂਟਰ ਦੇ ਵਿੱਚ। ਤੇ ਇਹਨੇ ਕਾਫੀ ਜ਼ਿਆਦਾ ਵੱਧ ਚੜ ਕੇ ਵੌਇਸ ਚੱਕੀ। AOC ਜਿਹੜੇ ਤੇ ਹੋਰ ਜਿਹੜੇ ਡੈਮੋਕ੍ਰੈਟਿਕ ਉਹ ਸੀਗਾ, ਉਹਨਾਂ ਨੂੰ ਕਾਫੀ ਚਿੱਠੀਆਂ ਲਿਖ ਕੇ ਇਹਨਾਂ ਨੇ ਦੱਸਿਆ ਸੀਗਾ ਕਿ ਇੱਦਾਂ ਇੱਦਾਂ ਹੋ ਰਿਹਾ ਜੇਲ੍ਹ ਦੇ ਵਿੱਚ। ਹੁਣ ਇਹ ਜਿਹੜੇ ਸੀਗੇ ਇਹਨਾਂ ਨੂੰ ਜਿਹੜੀ ਇਹ ਲੇਡੀ ਇਹਨੂੰ ਜੂਨ 4 ਨੂੰ ਡੀਪੋਟੇਸ਼ਨ, ਇਹਦੇ ਉੱਤੇ ਰਿਮੂਵਲ ਆਰਡਰ ਲਗਾਇਆ ਹੋਇਆ ਸੀਗਾ, ਪਰ ਆਈਸ ਨੇ ਰੱਖਿਆ ਹੋਇਆ ਸੀਗਾ ਜੇਲ੍ਹ 'ਚ, ਉਹਨਾਂ ਨੇ ਛੱਡਿਆ ਨਹੀਂ ਸੀਗਾ। ਪਰ ਜਦੋਂ ਇਹ ਵਿਟਨੈਸ ਬਣੀ, ਆਈਸ ਨੇ ਫਟਾਫਟ ਉਹਦੀ ਜਿਹੜੀ ਡੀਪੋਟੇਸ਼ਨ ਸੀਗੀ ਉਹਨੂੰ ਤੇ ਐਕਸਪੀਡਾਈਟ ਕਰ ਦਿੱਤਾ। ਤੇ ਜਿਹੜੀ ਮੰਡੇ ਮਾਰਨਿੰਗ ਨੂੰ ਆਈਸ ਨੇ, ਜਿਹੜੀ ਆ ਪਿਛਲੇ ਹਫਤੇ ਸੋਮਵਾਰ ਨੂੰ ਸਵੇਰ ਨੂੰ, ਆਈਸ ਨੇ ਉਹਦੀ ਜਿਹੜੀ ਸਟੇ ਦੀ ਰਿਕੁਐਸਟ ਸੀਗੀ ਉਹ ਡਿਨਾਈ ਕਰਤੀ। ਤੇ ਉਹਨਾਂ ਨੇ ਪਿਛਲੇ ਹਫਤੇ ਉਹਨੂੰ ਚਾੜ ਦੇਣਾ ਸੀਗਾ ਜਹਾਜ਼ ਦੇ ਵਿੱਚ। ਤੇ ਪਰ ਉਸੇ ਦਿਨ ਆਫਟਰਨੂਨ ਤੇ ਫਿਰ ਸਾਰੇ ਡੈਮੋਕ੍ਰੈਟਿਕ ਸੈਨੇਟਰਸ ਵਗੈਰਾ ਕਾਫੀ ਸਾਰੇ ਇੰਟਰਵੀਨ ਕਰਕੇ ਉਹਨਾਂ ਨੇ ਉਹਦੀ ਡੀਪੋਟੇਸ਼ਨ ਰੁਕਾਈ। ਤੇ ਉਹ ਆਪਣੇ ਆਪ ਨੂੰ ਆਪੇ ਰਿਪਰੈਜ਼ੈਂਟ ਕਰ ਰਹੀ ਸੀਗੀ, ਵਕੀਲ ਨਹੀਂ ਸੀਗਾ ਉਹਦੇ ਕੋਲ, ਅੱਛਾ ਪੈਸੇ ਜੀ ਵਕੀਲ ਨਹੀਂ ਸੀਗਾ। ਤੇ ਹੁਣ ਫਿਰ ਜਦੋਂ ਉਹਨੂੰ ਵਕੀਲ ਮਿਲਿਆ, ਉਹਨਾਂ ਨੇ ਦੇਖਿਆ ਕਿ ਇਹ ਤਾਂ ਇੱਕ ਯੂਐਸ ਸਿਟੀਜ਼ਨ ਦਾ ਕਲੇਮ ਇਹਦਾ ਬਣਦਾ ਹੈ। ਯੂਐਸ ਸਿਟੀਜ਼ਨ ਆ, 1966 'ਚ ਫਿਲੀਪੀਨ 'ਚ ਬੌਰਨ ਹੋਈ ਸੀਗੀ। ਇਹਦਾ ਫਾਦਰ ਜਿਹੜਾ ਸੀਗਾ ਉਹ ਨੇਵੀ ਆਫਿਸਰ ਸੀਗਾ, ਯੂਐਸ ਨੇਵੀ ਲਈ ਕੰਮ ਕਰਦਾ ਸੀਗਾ। ਮਦਰ ਫਿਲੀਪੀਨੋ ਸੀਗੀ। ਤੇ ਜਦੋਂ ਫਿਰ ਉਹ ਯੂਐਸ ਦੇ ਵਿੱਚ ਆ ਗਏ ਤੇ ਉਹਨੂੰ 11 ਸਾਲ ਦੀ ਨੂੰ ਉਹ ਨਾਲ ਲੈ ਕੇ ਆਏ ਸੀਗੇ। ਠੀਕ ਹੈ ਤੇ ਨਾਲ ਨਾਲ ਉਹਨਾਂ ਨੇ ਇਹ ਦੇਖਿਆ ਕਿ ਜਿਹੜਾ ਆਈਸ ਸੀਗਾ ਉਹਦੇ ਕੋਲੇ ਸਾਰੇ ਡਾਕੂਮੈਂਟੇਸ਼ਨ ਆਲਰੇਡੀ ਹੁੰਦੇ ਆ। ਜਿਹੜਾ ਉਹਦਾ ਫਾਦਰ ਆ, ਉਹਨੇ ਪਹਿਲਾਂ ਕੀ ਸੀਗਾ ਕਿ 1986 ਤੋਂ ਪਹਿਲਾਂ ਜਦੋਂ ਜਿਹੜਾ ਲਾਅ ਚੱਲਦਾ ਸੀਗਾ ਉਹ 1952 ਦਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਚੱਲਦਾ ਸੀਗਾ। ਇਹ ਨੈਸ਼ਨੈਲਿਟੀ ਐਕਟ ਦੇ ਅਕੋਰਡਿੰਗ ਕੀ ਸੀਗਾ ਕਿ ਜੇ ਕੋਈ ਬੱਚਾ ਪੈਦਾ ਹੋਇਆ ਵਿਆਹ ਤੋਂ, ਵੈਡਲੌਕ ਤੋਂ ਬਾਹਰ, ਉਹ ਜਿਹੜਾ ਬੱਚੇ ਨੂੰ ਜਿਹੜਾ ਉਹਦਾ ਫਾਦਰ ਆ, ਜੇ ਉਹ 21 ਸਾਲ ਤੋਂ ਪਹਿਲਾਂ ਲੈਜੀਟਿਮਾਈਜ਼ ਕਰ ਦਿੰਦਾ, ਮਤਲਬ ਕਿ ਜਾਂ ਤਾਂ ਉਹਦੀ ਮਾਂ ਨਾਲ ਵਿਆਹ ਕਰਾ ਲੈਂਦਾ ਹੈ ਜਾਂ ਫਿਰ ਉਹਨੂੰ ਐਕਨੋਲੇਜ ਕਰ ਲੈਂਦਾ ਕਿ ਮੇਰਾ ਹੀ ਬੱਚਾ ਹੈ, ਤੇ ਉਹ ਜਿਹੜਾ ਆਟੋਮੈਟਿਕਲੀ ਫੈਡਰਲ ਲਾਅ ਦੇ ਅੰਡਰ ਯੂਐਸ ਸਿਟੀਜ਼ਨ ਬਣ ਜਾਂਦਾ ਸੀਗਾ। ਓਕੇ ਤੇ ਇਹਦੇ ਫਾਦਰ ਨੇ ਫਿਰ ਆ ਕੇ ਜਦੋਂ ਇਹ 11 ਸਾਲ ਦੀ ਸੀ ਲੈ ਕੇ ਆਇਆ, ਇਹਦੇ ਲਈ ਪਟੀਸ਼ਨ ਫਾਈਲ ਕੀਤੀ। ਪਟੀਸ਼ਨ ਦਾ ਰਿਕਾਰਡ ਸੀਗਾ, ਜਾਰਜੀਆ ਦੇ ਵਿੱਚ ਵਿਆਹ ਕੀਤਾ, ਵਿਆਹ ਦਾ ਰਿਕਾਰਡ ਸੀਗਾ ਮਦਰ ਦੇ ਨਾਲ, ਮਦਰ ਨੂੰ ਵੀ ਉਹਨੇ ਪੱਕਾ ਕਰਾਇਆ। ਤੇ ਇਮੀਗ੍ਰੇਸ਼ਨ ਕੋ ਆਲਰੇਡੀ ਰਿਕਾਰਡ ਸੀਗਾ। ਤੇ ਆਈਸ ਦੇ ਕੋਲ ਸੀਗਾ। ਉਹ 4-5 ਸਾਲ ਕੋਰਟ ਤੇ ਵਿਚਾਰੀ ਧੱਕੇ ਖਾਂਦੀ ਰਹੀ। ਤੇ ਆਈਸ ਦੀ ਹੁਣ ਜਿੱਦਾਂ ਜ਼ਿੰਮੇਵਾਰੀ ਹੁੰਦੀ ਆ, ਜਾਂ ਜਿੱਦਾਂ ਪ੍ਰੋਸੀਕਿਊਟਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇ ਤੁਹਾਡੇ ਕੋਲ ਕੋਈ ਇਨੋਸੈਂਸ ਦਾ ਐਵੀਡੈਂਸ ਹੈਗਾ, ਤੁਹਾਨੂੰ ਛੱਡਣਾ ਪੈਣਾ ਬੰਦੇ ਨੂੰ। ਤੇ ਉਹਨਾਂ ਨੇ ਉਹ ਐਵੀਡੈਂਸ ਦੱਬ ਕੇ ਰੱਖਿਆ, ਉਹਨਾਂ ਨੇ ਛੱਡਿਆ ਨਹੀਂ, ਤੇ ਬਿਲਕੁਲ ਉਹਨੂੰ ਜਹਾਜ਼ ਚੜ੍ਹਨ ਦੀ ਪੂਰੀ ਤਿਆਰੀ ਕੀਤੀ ਹੋਈ ਸੀਗੀ। ਹੂੰ ਤੇ ਇੱਕ ਜੱਜ ਜਿਹੜੇ ਸੀਗੇ ਮਾਰਕ ਲਿਟਲ, ਉਹਨਾਂ ਦਾ ਆਇਆ ਕਿ ਉਹ ਪਹਿਲਾਂ ਵੀ ਉਹਨਾਂ ਨੇ ਇੱਦਾਂ ਹੀ ਇੱਕ ਬੰਦਾ ਮੈਕਸੀਕੋ 'ਚ ਡਿਪੋਰਟ ਕਰਤਾ ਸੀਗਾ। ਤੇ ਜਿਹੜੇ ਵੀ ਥੱਲੋਂ ਦੀ ਆਈਸ ਦਿੰਦੀ ਹੈ ਤੇ ਉਹ ਸਿੱਧੇ ਰਬਰ ਸਟੈਂਪ ਲਾ ਕੇ ਉਹਨੂੰ ਇੰਨੀ ਡਿਟੇਲ ਦੇ ਵਿੱਚ ਇਨਵੈਸਟੀਗੇਟ ਨਹੀਂ ਕਰਦੇ। ਹੂੰ ਤੇ ਇਹਨਾਂ ਦਾ ਜਿਹੜਾ ਡੇਟਾ ਉਹ ਇਹ ਹੈਗਾ ਕਿ ਜਿਹੜੇ ਜਿੰਨੇ ਵੀ ਬੰਦੇ ਡਿਪੋਰਟ ਹੁੰਦੇ ਨੇ,
ਉਹਦੇ ਵਿੱਚੋਂ ਦੀ ਜਿਹੜੀ 1% ਜਿਹੜੀ ਡੀਪੋਰਟੇਸ਼ਨਸ ਹੈਗੀਆਂ, ਇਹ ਨਾਰਥ ਵੈਸਟਰਨ ਯੂਨੀਵਰਸਿਟੀ ਨੇ ਤੇ ਡੀਪੋਰਟੇਸ਼ਨ ਰਿਸਰਚ ਕਲੀਨਿਕ ਇੱਕ ਹੈਗੀ, ਉਹਨਾਂ ਨੇ ਡੇਟਾ ਇਹ ਕੱਢਿਆ ਕਿ 1% ਲੋਕੀ ਜਿਹੜੇ ਡੀਪੋਰਟ ਹੁੰਦੇ ਨੇ ਉਹ ਯੂਐਸ ਸਿਟੀਜ਼ਨ ਹੁੰਦੇ ਨੇ। ਕਿ ਜੀ ਆਈਸ ਮੌਕਾ ਹੀ ਨਹੀਂ ਦਿੰਦੀ ਉਹਨਾਂ ਨੂੰ ਸਹੀ ਆਪਣਾ ਕੇਸ ਰੱਖਣ ਦਾ, ਜਾਂ ਉਹਨਾਂ ਕੋਲ ਲਾਇਰ ਦੇ ਪੈਸੇ ਨਹੀਂ ਹੈਗੇ, ਤੇ 1% ਲੋਕੀ ਫਿਰ ਡਿਪੋਰਟ ਹੁੰਦੇ ਨੇ, ਕਈ ਵਾਪਸ ਨਹੀਂ ਆ ਸਕਦੇ। ਤੇ ਇਹ ਹੁਣ ਜਿੱਦਾਂ ਲੇਡੀ ਕਹਿੰਦੀ ਕਿ ਮੈਂ ਇੰਨੀ ਵਾਰੀ ਗਈ, ਮੈਨੂੰ ਡਾਕੂਮੈਂਟ ਕੋਈ ਮੇਰੇ ਕੋਲ ਸੀਗਾ ਨਹੀਂ, ਹੁਣ 1977 ਦੇ ਮੈਂ ਕਿੱਥੋਂ ਲੈ ਕੇ ਆਵਾਂ, ਤੇ ਗਵਰਨਮੈਂਟ ਰਿਲੀਜ਼ ਨਹੀਂ ਕਰਦੀ ਸੀਗੀ। ਉਹ ਕਹਿੰਦੀ ਮੈਂ ਖੁਦ ਮੰਨਣਾ ਸ਼ੁਰੂ ਕਰਤਾ ਕਿ ਮੈਂ ਸਿਟੀਜ਼ਨ ਨਹੀਂ ਆ, ਮੈਨੂੰ ਉਹਨਾਂ ਨੇ ਪਾਇਆ ਹੋਇਆ, ਤੇ ਉਹਨੇ ਅਸਾਈਲਮ ਵੀ ਕਲੇਮ ਕਰ ਦਿੱਤਾ ਸੀਗਾ। ਤੇ ਪਰ ਹੁਣ ਵਾਓ ਜਦੋਂ ਲਾਇਰ ਵਿੱਚ ਪਿਆ ਤੇ ਲਾਇਰ ਨੇ ਅੱਗੇ ਲਾਸੂਟ ਕਰਕੇ ਡਾਕੂਮੈਂਟਸ ਵਗੈਰਾ ਕਢਾਏ, ਤੇ ਉਤੋਂ ਪਤਾ ਲੱਗਾ ਕਿ ਇਹ ਯੂਐਸ ਸਿਟੀਜ਼ਨ ਸੀਗੀ। ਜੀ ਇਹ ਵੈਸੇ ਇਹ ਤਾਂ ਫਿਰ ਸ਼ਰੇਆਮ ਹੀ ਧੱਕਾ ਹੈ ਵੀ ਜੇ ਤੁਹਾਡੀ ਕੋਈ ਆਵਾਜ਼ ਤੁਹਾਡੇ ਖਿਲਾਫ ਗਾ ਰਿਹਾ ਤੇ ਤੁਸੀਂ ਉਹਦੇ ਡਾਕੂਮੈਂਟ ਦੱਬ ਕੇ ਤੁਹਾਨੂੰ ਮੁਲਕ ਤੋਂ ਬਾਹਰ ਕੱਢਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੋ। ਇਹ ਚੀਜ਼ਾਂ ਦੇ ਲਈ ਅਮਰੀਕਾ ਜਾਣਿਆ ਤਾਂ ਨਹੀਂ ਜਾਂਦਾ, ਪਰ ਅਫਸੋਸ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਕੁਝ ਕਿਤੇ ਜਿਹੜੀਆਂ ਆਪਾਂ ਨੂੰ ਸੁਣਨ ਨੂੰ ਮਿਲੀਆਂ ਹੈਗੀਆਂ। ਅਤੇ ਇਸ ਤੋਂ ਪਹਿਲਾਂ ਆਪਾਂ ਜਿਹੜੀਆਂ ਕਾਲਸ ਲਈਏ, ਇੱਕ ਜਿਹੜੀ H1B ਰੂਲਸ ਆ ਉਸ ਨੂੰ ਲੈ ਕੇ ਜਿਹੜੇ ਟੈਕਨੀਕਲ ਜਾਇੰਟਸ ਆ ਉਹਨਾਂ ਨੂੰ ਹੁਣ ਸੁੱਖ ਦਾ ਸਾਹ ਆਊਗਾ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਦੇ ਕਰਕੇ। ਦੇਖੋ ਇਹ ਵਾਲੇ ਬੋਡੀ ਡਿਟੇਲ 'ਚ ਨਹੀਂ ਜਾਊਂਗਾ, ਪਰ ਦੱਸੂੰਗਾ ਕੀ ਹੋਇਆ। ਇਹਨਾਂ ਨੇ 2 ਬੜੇ ਮੇਜਰ ਰੂਲ ਚੇਂਜ ਕੀਤੇ ਸੀਗੇ। ਇੱਕ ਇਹਨਾਂ ਨੇ ਇਹ ਕਿਹਾ ਸੀਗਾ ਕਿ ਜਿਹੜੀ H1B ਹੈਗੀ ਆ, ਜਿੱਦਾਂ ਪਹਿਲਾਂ ਆਪਾਂ ਡਿਸਕਸ ਕੀਤਾ ਸੀਗਾ ਕਿ ਡਿਗਰੀ ਵਾਲੀ ਪੋਜੀਸ਼ਨ, ਡਿਗਰੀ ਤੇ ਬੜਾ ਜ਼ਿਆਦਾ ਐਮਫੈਸਿਸ ਸੀ ਕਿੱਦਾਂ ਬਿਲਕੁਲ ਹੂੰ ਉਹ ਕੀਤਾ ਸੀ। ਤੇ ਦੂਸਰਾ ਇਹਨਾਂ ਨੇ ਕੀਤਾ ਕਿ ਸਾਰਿਆਂ ਦੀਆਂ ਨਾ ਵੇਜਸ ਵਧਾਤੀਆਂ। ਜਿਹੜਾ ਹੁਣ ਸਾਡਾ ਸੈਂਟਾ ਕਲੈਰਾ ਕਾਊਂਟੀ ਹੈ, ਜੀ ਆਪਾਂ ਕਰਦੇ ਸੀਗੇ ਕਿ ਆਪਾਂ ਡੇਟਾਬੇਸ ਤੋਂ ਜਾ ਕੇ ਵੇਜ ਪ੍ਰਿੰਟ ਕਰਕੇ ਤੇ ਫਿਰ LCA ਫਾਈਲ ਕਰਦੇ ਸੀਗੇ, ਜਿਹਦੇ ਬੇਸ ਤੇ ਆਪਾਂ H1B ਫਾਈਲ ਕਰਦੇ ਸੀਗੇ। ਹੁਣ ਉਹਨਾਂ ਨੇ ਉਹ ਵੇਜ ਡੇਟਾ ਹਟਾਤਾ ਉੱਥੋਂ ਸੈਂਟਾ ਕਲੈਰਾ ਕਾਊਂਟੀ ਦਾ। ਉਹ ਕੀ ਕਹਿੰਦੇ ਕਿ ਤੁਹਾਨੂੰ ਜਾਂ ਤਾਂ ਤੁਸੀਂ ਆਪਣਾ ਸਰਵੇ ਵਗੈਰਾ ਕਰਕੇ ਖਰੀਦੋ ਆਪਣਾ ਡੇਟਾ, ਉਹਨੂੰ ਦੇਰ ਬੜੀ ਲੱਗ ਜਾਂਦੀ ਹੈ, ਜਾਂ ਫਿਰ ਉਹ ਕਹਿੰਦੇ ਕਿ ਤੁਸੀਂ $100 ਪਰ ਆਰ ਦੇ ਹਿਸਾਬ ਨਾਲ ਜਾਂ $2,08,000 ਦੇ ਹਿਸਾਬ ਨਾਲ ਸੈਲਰੀ ਦਿਓ, ਤਾਂ ਫਿਰ ਤੁਸੀਂ H1B ਫਾਈਲ ਕਰ ਸਕਦੇ ਹੋ। ਵਾਓ ਉਹ ਸੈਲਰੀ ਤਾਂ ਬੜੀ ਜ਼ਿਆਦਾ, ਇੰਨੀ ਤਾਂ ਉਹ ਯੂਐਸ ਸਿਟੀਜ਼ਨ ਨੂੰ ਨਹੀਂ ਕੋਈ ਦਿੰਦਾ, 2,08,000 ਸਟਾਰਟਿੰਗ ਲੈਵਲ ਤੇ। ਤੇ ਫਿਰ ਗੂਗਲ ਤੇ ਐਪਲ ਤੇ ਹੋਰ ਜਿਹੜੀਆਂ ਵੱਡੀਆਂ ਕੰਪਨੀਆਂ ਸੀਗੀਆਂ, ਇਹਨਾਂ ਨੇ ਬਰੀਫਸ ਵਗੈਰਾ ਸਬਮਿਟ ਕੀਤੇ ਆ ਕੋਰਟ ਨੂੰ। ਕਾਫੀ ਸਾਰੀਆਂ ਹੋਰ ਜਿਹੜੀਆਂ ਜਥੇਬੰਦੀਆਂ ਸੀਗੀਆਂ, ਜਿੱਦਾਂ US ਚੈਂਬਰ ਆਫ ਕਮਰਸ, ਸਟੈਨਫੋਰਡ ਯੂਨੀਵਰਸਿਟੀ, ਸਾਰਿਆਂ ਨੇ ਆਪਣੇ ਆਪਣੇ ਵੱਖ-ਵੱਖ ਲਾਅਸੂਟ ਕੀਤੇ ਨੇ। ਉਹਨਾਂ ਨੇ ਜਿਹੜੀ ਸਟੈਨਫੋਰਡ ਯੂਨੀਵਰਸਿਟੀ ਸੀਗੀ ਤੇ US ਚੈਂਬਰ ਆਫ ਕਮਰਸ ਸੀਗਾ, ਉਹਨਾਂ ਦਾ ਲਾਅਸੂਟ ਇਹ ਕਹਿੰਦਾ ਹੈ ਕਿ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ ਜਿਹੜਾ ਜਿੱਦਾਂ ਰੂਲ ਮੇਕਿੰਗ ਦਾ ਪ੍ਰੋਸੈਸ ਹੈਗਾ, ਉਹੀ ਨਹੀਂ ਸਹੀ ਤਰ੍ਹਾਂ ਫੋਲੋ ਕੀਤਾ ਕਿ ਤੁਸੀਂ ਪਹਿਲਾਂ ਪਬਲਿਸ਼ ਕਰਨਾ ਹੈ, ਫਿਰ ਤੁਸੀਂ ਕਮੈਂਟ ਲੈਣੇ ਆ, ਫੀਡਬੈਕ ਲੈਣੀ ਹੈ, ਫਿਰ ਉਹ ਕਰਨਾ ਹੈ। ਟਰੰਪ ਐਡਮਿਨਿਸਟ੍ਰੇਸ਼ਨ ਕਹਿੰਦੀ ਕਿ ਇਕੋਨਮੀ ਬੜੀ ਥੱਲੇ ਡਿੱਗ ਰਹੀ ਸੀਗੀ, ਤਾਂ ਕਰਕੇ ਸਾਨੂੰ ਉਹ ਵਾਲੇ ਰੂਲ ਜਿਹੜੇ ਹੈਗੇ ਆ ਉਹ ਬਾਈਪਾਸ ਕਰਨੇ ਪਏ। ਗੱਲ ਇਹ ਹੈ ਕਿ ਉਹਨਾਂ ਕੋਲ ਟਾਈਮ ਥੋੜ੍ਹਾ ਰਹਿ ਗਿਆ, ਰੂਲ ਪਾਸ ਨਹੀਂ ਕਰ ਸਕਦੇ। ਹੁਣ ਉਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਕਿ ਉਹ ਕਹਿੰਦੇ ਕਿ ਜਿਹੜੇ 2 ਕੁ ਮਹੀਨੇ ਇਹਨਾਂ ਨੂੰ ਹੈਡੇਕ ਦੇ ਸਕਦੇ ਆ ਕੰਪਨੀਆਂ ਨੂੰ, ਉਨੀ ਕੁ ਦੇ ਦੇਈਏ, ਬਾਅਦ 'ਚ ਤਾਂ ਰੂਲ ਇਹਨਾਂ ਨੇ ਰਿਵਰਸ ਕਰ ਹੀ ਲੈਣੇ ਆ। ਤੇ ਉਹਨਾਂ ਨੇ ਜਿਹੜਾ ਸੀਗਾ ਕਿ H1B ਦੇ ਰੂਲ ਦੇ ਬਣਾਉਣ ਦੇ ਲਈ ਟਰੰਪ ਐਡਮਿਨਿਸਟ੍ਰੇਸ਼ਨ ਨੇ ਰੂਲ ਮੇਕਿੰਗ ਹੀ ਨਹੀਂ ਫੋਲੋ ਕੀਤੀ, ਉਹਨਾਂ ਨੇ ਸਿੱਧੇ ਰੂਲ ਚੱਕ ਕੇ ਵੇਜਸ ਸਿੱਧੇ ਇਨਕਰੀਜ਼ ਕਰਤੀਆਂ ਬਿਨਾਂ ਕਿਸੇ ਨੋਟਿਸ ਤੇ। ਤੇ ਇਹ ਇਸ ਚੀਜ਼ ਦੇ ਖਿਲਾਫ ਫਿਰ ਕੀ ਅਦਾਲਤ ਵਿੱਚ ਜਾ ਸਕਦੇ ਨੇ ਜਾਂ ਇਹ ਵੇਟ ਕਰਨਗੇ ਵੀ ਜਿਹੜਾ ਵੀ ਕੋਈ ਅਗਲਾ ਆਊਗਾ ਉਹੀ ਆ ਕੇ ਚੇਂਜ ਕਰੂਗਾ? ਜਾ ਸਕਦੇ ਸੀਗੇ। ਮੈਂ ਤੁਹਾਨੂੰ ਹੁਣ ਆਪਣੀ ਗੱਲ ਦੱਸਦਾ, ਇੱਕ ਪਰਸਨਲੀ ਸਾਡਾ ਇੱਕ ਕਲਾਇੰਟ ਸੀ, ਜਿੱਦਾਂ ਹੁਣ H1B ਦੀ ਲੋਟਰੀ ਹੁੰਦੀ ਹੈ, ਜੀ ਉਹ ਲੋਟਰੀ ਸਾਲ ਦੇ ਵਿੱਚ ਇੱਕ ਵਾਰੀ ਹੁੰਦੀ ਹੈ। ਤੁਹਾਨੂੰ ਸਾਲ ਆਪਣਾ ਸਟੇਟਸ ਮੇਨਟੇਨ ਰੱਖਣਾ ਪੈਂਦਾ ਹੈ, ਸਕੂਲ ਜਾਣਾ ਪੈਂਦਾ ਹੈ, ਫੀਸ ਦੇਣੀ ਪੈਂਦੀ ਹੈ $40,000-50,000। ਤੇ ਪਹਿਲੀ ਲੋਟਰੀ 'ਚ ਜਿਹੜੇ ਲੋਕੀ ਨਿਕਲ ਗਏ ਤਾਂ ਠੀਕ ਹੈ, ਫਿਰ ਪੂਰੀ ਲੋਟਰੀ ਇਹਨਾਂ ਦੀ ਕੰਪਲੀਟ ਨਹੀਂ ਹੋਈ ਸੀ, ਤੇ ਫਿਰ ਸੈਕਿੰਡ ਟਾਈਮ ਇਹਨਾਂ ਨੇ ਲੋਟਰੀ ਕੀਤੀ ਤੇ ਇਹਨਾਂ ਨੇ ਮੌਕਾ ਦਿੱਤਾ ਸੀ ਕਿ ਤੁਸੀਂ ਜੂਨ 16 ਤੱਕ ਤੁਸੀਂ ਆਪਣੇ H1B ਕੇਸ ਵਗੈਰਾ ਫਾਈਲ ਕਰ ਸਕਦੇ ਹੋ। ਹੁਣ ਜਿਹੜੇ 10-15 ਦਿਨ ਸੀਗੇ, ਉਹਦੇ ਵਿੱਚ ਆਪਾਂ H1B ਕੇਸ ਫਾਈਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਇਹਨਾਂ ਨੇ ਉਹਨੂੰ ਰੋਕਣ ਲਈ ਇਹਨਾਂ ਨੇ ਡੇਟਾ ਗੈਪ ਕਰਤਾ ਸਾਰਾ। ਹੁਣ ਗੱਲ ਇਹ ਹੈ ਕਿ 15-20 ਦਿਨ ਬਾਅਦ ਇਹ ਲਾਅਸੂਟਸ ਦੇ ਨਾਲ ਰੁਕ ਤਾਂ ਜਾਊਗਾ, ਪਰ ਜਿਹੜੀ ਉਹ ਡੈਡਲਾਈਨ ਸੀਗੀ ਸਾਡੀ ਨਵੰਬਰ 16 ਵਾਲੀ, ਉਹਨੂੰ ਆਪਾਂ ਮੀਟ ਨਹੀਂ ਕਰ ਪਾਵਾਂਗੇ, ਕਿਉਂਕਿ ਸਾਡੇ ਕੋਲ ਹੁਣ ਵੇਜ ਡੇਟਾ ਨਹੀਂ। ਇੰਪਲੋਇਰਸ ਨੂੰ ਆਪਾਂ ਕਹਿ ਰਹੇ ਕਿ ਤੁਸੀਂ ਜਾਂ ਤਾਂ 2,08,000 ਦੇ ਦਿਓ, ਉਹ ਕਹਿੰਦੇ 2,08,000 ਆਪਾਂ ਦੇ ਨਹੀਂ ਸਕਦੇ। ਤੇ ਫਿਰ ਇੱਦਾਂ ਦੀਆਂ ਜਿਹੜੀਆਂ ਛੋਟੀਆਂ-ਮੋਟੀਆਂ ਪ੍ਰੋਬਲਮ ਵੀ ਹੈਗੀਆਂ, ਕਾਫੀ ਸਾਰਾ ਬਿਜ਼ਨਸਿਸ ਨੂੰ ਮਹੀਨੇ 2 ਮਹੀਨੇ ਦੀ ਵੀ ਪ੍ਰੋਬਲਮ ਆ, ਭਾਵੇਂ ਕਾਫੀ ਨੁਕਸਾਨ ਪਹੁੰਚਾ ਦਿੰਦੀਆਂ। ਜੀ ਜੀ। ਤੇ ਇੱਥੇ ਜਗਵੀਰ ਜੀ ਆਪਾਂ ਹੁਣ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਸਰੋਤਿਓ ਮੁੜ ਵਾਪਸ ਜਿਹੜਾ ਉਹ ਆਪਾਂ ਹਾਜ਼ਰ ਹੋਵਾਂਗੇ। ਤੇ ਜੇਕਰ ਤੁਸੀਂ ਵੀ ਕੋਈ ਇਮੀਗ੍ਰੇਸ਼ਨ ਦੇ ਬਾਬਤ ਸਵਾਲ ਪੁੱਛਣਾ ਚਾਹੁੰਦੇ ਹੋਵੋ ਤਾਂ ਤੁਸੀਂ ਕਾਲ ਕਰ ਸਕੋਗੇ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਤੇ ਤੁਹਾਨੂੰ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਐਨ ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰਸ ਵੀ ਹਾਇਰ ਕਰਦੇ ਹਨ। 11 ਵੈਸਟਰਨ ਸਟੇਟਸ ਦੇ ਲੋਡ ਹਨ। ਸਾਰਾ ਕੰਮ ਡਰਾਈਵ ਐਨ ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6616671188। BJ's Gear ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ। ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਇਸ ਮੌਕੇ ਇਹਨਾਂ ਨੂੰ ਕੈਲੀਫੋਰਨੀਆ ਤੋਂ ਟੈਕਸਸ ਦੇ ਲਈ ਓਨਰ ਆਪਰੇਟਰ ਅਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ BJ's Gear 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 BJ's Gear ਵੈਸਟ ਸੈਕਰਾਮੈਂਟੋ। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲੇਡ ਸਟਰੀਟ ਫਾਲਸਮ ਵਿੱਚ ਹੈ ਜਿੱਥੋਂ ਤੁਸੀਂ ਬੱਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਆ। ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨਾਨ ਵੈਜ ਪੀਜ਼ਾ। ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 4444 9164784444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਇੱਕ ਵਾਰੀ ਫਿਰ ਸਰੋਤ ਪ੍ਰੋਗਰਾਮ ਜਿਹੜਾ ਜੀ ਇਸ ਮੌਕੇ ਚੱਲ ਰਿਹਾ ਹੈਗਾ ਆ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ, ਤੇ ਆਪਣੇ ਨਾਲ ਜੁੜੇ ਹੋਏ ਨੇ ਅਟਾਰਨੀ ਜਗਵੀਰ ਟੇਟਕੀਆਣਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408 272 5200 4082725200। ਆਓ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜੁੜੇ ਹੋਏ ਨੇ ਜੀ ਆਪਣੇ ਨਾਲ ਰਾਜ ਸਿੰਘ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ, ਮੈਂ ਆਪਣੇ ਬੇਟੇ ਦਾ ਨਾ ਉਹ ਫਿਆਂਸੇ ਵੀ ਅਪਲਾਈ ਕੀਤਾ ਸੀ। ਉਹਦੀ ਕੁੜੀ ਦੀ ਇੰਟਰਵਿਊ ਹੋ ਗਈ ਆ ਤੇ ਉਹਨੇ ਕੁਝ ਡਾਕੂਮੈਂਟ ਮੰਗੇ ਸੀ, ਉਹ ਵੀ ਸਬਮਿਟ ਕਰਾਤੇ ਆ ਫਰਵਰੀ ਦੇ ਵਿੱਚ। ਉਸ ਤੋਂ ਬਾਅਦ ਉਹਨੇ ਕੋਈ ਜਵਾਬ ਨਹੀਂ ਦਿੱਤਾ। ਫਿਆਂਸੇ ਵੀਜ਼ੇ ਦੀ ਤੁਸੀਂ ਇਨਕੁਆਇਰੀ ਪਾਓ ਉਹਨਾਂ ਨੂੰ, ਜਿਹੜਾ ਕੰਟੈਕਟ ਸੈਕਸ਼ਨ ਹੈਗਾ, ਤੇ ਜਵਾਬ ਦੇ ਦੋਗੇ। ਉਹ ਹਫ਼ਤੇ ਦੇ ਅੰਦਰ ਦੇ ਦਿੰਦੇ ਆ ਜਵਾਬ। ਇਨਕੁਆਇਰੀ ਉੱਥੇ ਐਮਬੈਸੀ ਵਿੱਚ? ਹਾਂਜੀ, ਐਮਬੈਸੀ ਦੇ ਵਿੱਚ। ਉਹ ਤਾਂ ਈਮੇਲ ਭੇਜੀ ਸੀ ਤੁਹਾਨੂੰ, ਉਹ ਕਹਿੰਦੇ ਵੀ ਹਾਲੇ ਬੰਦ ਪਈ। ਨਹੀਂ, ਈਮੇਲ ਨਹੀਂ ਭੇਜਣੀ। ਉਹਨਾਂ ਦਾ ਜਿਹੜਾ ਇਨਕੁਆਇਰੀ ਦਾ ਲਿੰਕ ਹੈਗਾ, ਉੱਥੇ ਜਾ ਕੇ ਟਾਈਪ ਕਰਨਾ ਤੁਸੀਂ। ਉਹ ਜਿਹੜੀ ਤੁਸੀਂ ਈਮੇਲ ਭੇਜੀ ਸੀ ਨਾ, ਜਿਹੜੀ ਰਿਪਲਾਈ ਆਈ ਸੀ, ਉਹਦੇ ਵਿੱਚ ਉਹਨਾਂ ਨੇ ਲਿੰਕ ਪਾਇਆ ਹੋਣਾ ਤੁਹਾਨੂੰ ਇਨਕੁਆਇਰੀ ਫਾਰਮ ਦਾ। ਉਹ ਇਨਕੁਆਇਰੀ ਫਾਰਮ ਭਰੋ, ਫਿਰ ਉਹ ਤੁਹਾਨੂੰ ਜਵਾਬ ਦਓਗੇ। ਹਫ਼ਤੇ 10 ਦਿਨ ਚ ਦੇ ਦਿੰਦੇ ਆ ਜਵਾਬ। ਹਾਂਜੀ, ਅੱਛਾ। ਉਹ ਈਮੇਲ ਦੇ ਵਿੱਚ ਵਾ ਲਿੰਕ ਫਾਰਮ? ਹਾਂਜੀ, ਈਮੇਲ ਦਾ ਨਹੀਂ ਉਹ ਜਵਾਬ ਦੇ ਰਹੇ ਜੀ। ਥੈਂਕ ਯੂ। ਅੱਛਾ, ਤੇ ਬਾਕੀ ਉਹਦਾ ਵੀਜ਼ੇ ਦੇਣ ਲੱਗੇ ਕਿ ਨਹੀਂ ਲੱਗੇ ਹਾਲੇ? ਆਪਾਂ ਇਦਾਂ ਦੇ ਵੀਜ਼ੇ ਦੇ ਰਹੇ ਆ, ਫਿਆਂਸੇ ਵੀਜ਼ੇ। ਓਕੇ ਜੀ, ਥੈਂਕ ਯੂ ਜੀ, ਮਿਹਰਬਾਨੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਕੁਲਦੀਪ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਤੁਹਾਡੇ ਦੋਨਾਂ ਵੀਰਾਂ ਦਾ, ਬਹੁਤ ਵਧੀਆ ਪ੍ਰੋਗਰਾਮ ਹੁੰਦਾ ਜੀ। ਤੇ ਵੀਰ ਜੀ, ਮੈਂ ਪੁੱਛਣਾ ਸੀਗਾ, ਮੇਰੇ ਨਾ ਮੰਮੀ ਡੈਡੀ ਦਾ ਟੂਰਿਸਟ ਵੀਜ਼ਾ ਲੱਗਿਆ ਹੋਇਆ ਸੀਗਾ ਜੀ। ਤੇ ਐਕਚੁਅਲੀ ਲਾਕਡਾਊਨ ਤੋਂ ਪਹਿਲਾਂ ਉਹਨਾਂ ਦੀ 18 ਤਰੀਕ ਦੀ ਟਿਕਟ ਸੀ, ਪਰ ਮੈਂ ਕੈਂਸਲ ਕਰਾਤੀ ਸੀ। ਵੀ ਹੁਣ ਉਹ ਆ ਸਕਦੇ ਆ ਜੀ ਜਾਂ ਕਿੱਦਾਂ ਵੀ? ਟੂਰਿਸਟ ਵੀਜ਼ਾ ਹੈਗਾ ਉਹਨਾਂ ਦਾ? ਹਾਂਜੀ ਭਾਜੀ, ਟੂਰਿਸਟ ਵਾਲੇ ਆ ਰਹੇ ਨੇ, ਪਰ ਜਿੱਦਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਸਿਚੁਏਸ਼ਨ ਚੇਂਜ ਹੁੰਦੀ ਰਹਿੰਦੀ ਹੈ। ਹਫ਼ਤੇ ਦੇ ਹਫ਼ਤੇ ਤੁਸੀਂ ਜਿਹੜੀ ਫਲਾਈਟ ਲੈਣੀ ਆ, ਉਹ ਲੌਂਗ ਨੋਟਿਸ ਫਲਾਈਟ ਨਹੀਂ, ਸ਼ਾਰਟ ਨੋਟਿਸ ਫਲਾਈਟ ਲਿਓ, ਤੇ ਏਅਰਲਾਈਨਸ ਨਾਲ ਸੰਪਰਕ ਕਰਕੇ ਉਹ ਕੋਵਿਡ ਵਗੈਰਾ ਦੇ ਜਿਹੜੇ ਟੈਸਟ ਵਗੈਰਾ ਕਰਦੇ ਨੇ ਸਾਰੇ ਹਫ਼ਤੇ ਪਹਿਲਾਂ ਪ੍ਰੋਸੀਜਰ, ਉਹ ਸਾਰੇ ਕਰਕੇ ਆਇਓ। ਲੋਕੀ ਆ ਰਹੇ ਨੇ ਟੂਰਿਸਟ ਤੇ। ਓਕੇ, ਥੈਂਕ ਯੂ ਵੀਰ ਜੀ, ਬਹੁਤ ਮਿਹਰਬਾਨੀ ਸ਼ੋਰ ਜੀ। ਅਗਲੇ ਕਾਲਰ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਜਿੱਦਾਂ ਹੁਣ ਆਪਾਂ ਨੂੰ ਲੱਗਦਾ ਜਿੱਦਾਂ ਗਵਰਨਮੈਂਟ ਚੇਂਜ ਹੋ ਗਈ, ਜਿੱਦਾਂ ਬਿਡਨ ਨੇ ਆਉਣਾ ਆ, ਤੇ ਭਾਜੀ ਤੁਸੀਂ ਕੀ ਦੇਖਦੇ ਹੋ ਹੁਣ ਅੱਗੇ ਜਿੱਦਾਂ ਅਸਾਈਲਮ ਦੇ ਜਿਹੜੇ ਕੇਸ ਆ, ਜਾਂ ਫਿਊਚਰ 'ਚ ਕੀ ਲੱਗਦਾ ਜੀ ਆਪਾਂ ਨੂੰ ਕੋਈ ਬਿਗ ਚੇਂਜ ਦੇਖਣ ਨੂੰ ਮਿਲੂਗਾ? ਕੋਈ ਚੇਂਜ ਦੇਖਣ ਨੂੰ ਮਿਲੂਗਾ ਜੀ ਵੱਡਾ ਜੀ? ਮੇਰੀ ਐਕਸਪੈਕਟੇਸ਼ਨ ਹੈ ਇਹਨਾਂ ਤੋਂ ਕਿ ਜਿਹੜੇ ਇਹਨਾਂ ਨੇ ਰਿਸਟ੍ਰਿਕਸ਼ਨਸ ਲਗਾਈਆਂ ਸੀਗੀਆਂ ਕਿ ਜਿਹੜੇ ਅਗਸਤ 25 ਵਾਲੇ ਜਿਹੜੇ ਰੂਲ ਸੀਗੇ ਕਿ ਬੰਦਾ ਵਰਕ ਪਰਮਿਟ ਵਗੈਰਾ ਫਾਈਲ ਨਹੀਂ ਕਰ ਸਕਦਾ, 365 ਦਿਨ ਵਗੈਰਾ ਵੇਟ ਕਰਨਾ ਪਊਗਾ, ਇਹ ਵਾਲੇ ਸਾਰੇ ਜਿਹੜੇ ਰੂਲ ਆ ਇਹ ਰਿਵਰਸ ਹੋ ਜਾਊਗੇ। ਜਿਹੜੇ ਸੀਗੇ ਥਰਡ ਕੰਟਰੀ ਦੇ ਵਿੱਚ ਤੁਹਾਨੂੰ ਅਸਾਈਲਮ ਕਰਨਾ ਜ਼ਰੂਰੀ ਹੈ, ਉਹ ਵਾਲੇ ਰੂਲਸ ਰਿਵਰਸ ਕਰ ਸਕਦੇ ਨੇ, ਤੇ ਕਾਫੀ ਫਰਕ ਪੈ ਸਕਦਾ ਜੇ ਡੈਮੋਕ੍ਰੇਟ ਚਾਹਣ ਤਾਂ। ਦੇਖਦੇ ਹਾਂ ਬਾਕੀ ਅੱਗੇ 6 ਮਹੀਨੇ 'ਚ ਪਿਕਚਰ ਕਲੀਅਰ ਹੋ ਗਈ ਅੱਗੇ ਕੀ ਕਰਨਾ ਇਹਨਾਂ ਨੇ। ਜੀ, ਬਾਕੀ ਇਹ ਵੀ ਆਪਣੇ ਸਰੋਤਿਆਂ ਨੂੰ ਅਸੀਂ ਯਾਦ ਦਿਵਾਉਂਦੇ ਜਾਈਏ, ਇਹ ਉਹੀ ਵਾਈਸ ਪ੍ਰੈਜ਼ੀਡੈਂਟ ਆ ਜਿਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਸਭ ਤੋਂ ਵੱਧ ਡੈਪੂਟੇਸ਼ਨ ਜਿਹੜੀਆਂ ਹੋਈਆਂ, ਕੇਜਿਸ ਦੀ ਜਿਹੜੀ ਗੱਲ ਚੱਲਦੀ ਆ, ਚਰਚਾ ਜਿਹੜੀ ਆ ਉਹ ਇਹਨਾਂ ਦੇ ਨਾਲ ਆ ਕੇ ਜਿਹੜੀ ਉਹ ਜੁੜਦੀ ਆ। ਪਰ ਇਹ ਜੇ ਦੇਖਿਆ ਜਾਵੇ ਜਗਵੀਰ ਜੀ, ਇਹਨਾਂ ਦਾ ਇਮੀਗ੍ਰੇਸ਼ਨ ਰਾਈਟ ਨਾਲ ਕੋਈ ਫਸਟ ਏਜੰਡੇ ਦੇ ਵਿੱਚ ਨਹੀਂ ਹੈਗਾ। ਉਹ ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀਗਾ ਵੀ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਨੂੰ ਪਾਥਵੇ ਟੂ ਸਿਟੀਜ਼ਨਸ਼ਿਪ ਆ, ਉਸ ਦੀ ਚਰਚਾ ਜਿਹੜੀ ਇੱਕ ਵਾਰੀ ਵਿੱਚ ਜੇ ਚੱਲੀ ਸੀ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ। ਪਰ ਇਹ ਨਹੀਂ ਆ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਸ਼ਾਇਦ ਇੱਦਾਂ ਦੀਆਂ ਜਿਹੜੀਆਂ ਗੱਲਾਂ ਕਰਨੀਆਂ ਆ। ਜਿੱਦਾਂ ਵੀ ਹੋਊਗਾ ਆਪਾਂ ਤੁਹਾਨੂੰ ਜਿਹੜਾ ਜ਼ਰੂਰ ਦੱਸਦੇ ਰਵਾਂਗੇ। ਸੋ ਤੁਸੀਂ ਦੋ ਚੀਜ਼ਾਂ ਉਹਨਾਂ ਨੇ ਬਿਲਕੁਲ ਸਾਫ਼ ਦੱਸਿਆ ਸੀਗੀਆਂ ਕਿ ਇੱਕ ਤਾਂ ਜਿਹੜਾ ਪਬਲਿਕ ਚਾਰਜ ਵਾਲਾ ਵਾ, ਉਹ ਜਿਹੜਾ ਡੈਮੋਕ੍ਰੈਟਸ ਤੇ ਜਿਹੜੇ ਚਲੋ ਸੋਸ਼ਲਿਸਟ ਕਹਿੰਦੇ ਵੀ ਉਹਨਾਂ ਨੂੰ, ਹੁਣ ਆਪਣਾ ਉਹਨਾਂ ਨੇ ਪਬਲਿਕ ਚਾਰਜ ਵਾਲਾ ਆਪਣਾ ਜਿਹੜਾ ਸੀਗਾ ਉਹਨਾਂ ਨੇ ਸਿੱਧੇ ਕਲੈਰੀਫਾਈ ਕੀਤਾ ਸੀਗਾ ਕਿ ਆਪਾਂ ਇਹ ਰੂਲ ਹਟਾ ਦਾਂਗੇ ਸਿੱਧੇ ਹੀ ਆਂਦੇ। ਉਹਦਾ ਬੜਾ ਫਾਇਦਾ ਹੋਊਗਾ ਕਈ ਸਾਰੇ ਲੋਕਾਂ ਨੂੰ। ਦੂਸਰਾ ਫਿਰ ਸੀਗਾ ਇਹਨਾਂ ਦਾ ਕਿ ਜਿਹੜੀ ਅਸਾਈਲਮ ਦੀ ਬਾਰਡਰ ਵਾਲ ਦੀ ਸੀਗੀ, ਉੱਥੇ ਕਾਫੀ ਲੋਕੀ ਜਿਹੜੇ ਹੁਣ ਕਿਉਂ ਨਹੀਂ ਆ ਪਾ ਰਹੇ ਕਿ
ਉਹਨਾਂ ਨੂੰ ਉੱਥੇ ਹੀ ਰੋਕ ਕੇ ਫੋਰਸ ਕੀਤਾ ਜਾ ਰਿਹਾ ਕਿ ਤੁਸੀਂ ਇੱਥੋਂ ਫਾਈਲ ਕਰੋ ਬਾਰਡਰ ਤੋਂ ਅਸਾਈਲਮ। ਉਹ ਵਾਲੀ ਜਿਹੜੀ MPP ਜਿਹੜੀਆਂ ਪ੍ਰੋਟੋਕਾਲਸ ਹੈਗੀਆਂ ਉਹਨੂੰ ਇਹ ਹਟਾਓਗੇ, ਉਹਨਾਂ ਕਾਫੀ ਲੋਕਾਂ ਦਾ ਫਰਕ ਪਊਗਾ। ਇੰਡੀਅਨਸ ਦਾ ਇੰਨਾ ਪਊਗਾ ਤਾਂ ਪਤਾ ਨਹੀਂ ਮੈਨੂੰ, ਪਰ ਜਿਹੜੇ ਸਾਊਥ ਅਮਰੀਕਨਸ ਹੈ ਉਹਨਾਂ ਦੀ ਜਿਹੜੀ ਆਵਾਜਾਈ ਹੈ ਉਹਨੂੰ ਬਹੁਤ ਫਰਕ ਪਊਗਾ। ਜੀ ਅਗਲੇ ਕਾਲਰ ਨੇ ਭਜਨ ਸਿੰਘ। ਸਤਿ ਸ਼੍ਰੀ ਅਕਾਲ। ਹਾਂਜੀ ਭਜਨ ਸਿੰਘ। ਹਾਂਜੀ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੈਂ ਜੀ ਬ੍ਰਦਰ ਦਾ ਅਪਲਾਈ ਕੀਤਾ ਸੀ 2004 ਦੇ ਵਿੱਚ, ਤੇ ਉਹਨਾਂ ਦਾ ਕੇਸ ਅਪਰੂਵ ਹੋ ਗਿਆ ਸੀ 2009 ਦੇ ਵਿੱਚ ਜੀ। ਤੇ ਮੈਂ ਹੁਣ ਕੱਲ ਉਹਨਾਂ ਦੀ ਈਮੇਲ ਆਈ ਤੇ ਤੁਸੀਂ ਆਨਲਾਈਨ ਫਾਰਮ ਭਰੋ, ਤੇ ਮੈਂ ਫੀਸਾਂ ਭਰਿਆ ਸੀਗਾ। ਤੇ ਬੱਚੇ ਉਹਨਾਂ ਦੇ 2009 ਦੇ ਵਿੱਚ 21 ਸਾਲ ਤੋਂ ਘੱਟ ਸੀਗੇ ਜਦੋਂ ਕੇਸ ਅਪਰੂਵ ਹੋਇਆ ਸੀਗਾ। ਹਾਂਜੀ। ਤੇ ਮੈਂ ਫੀਸਾਂ ਭਰਿਆ ਸੀਗਾ, ਤੇ ਨਾਲ ਲਿਖਿਆ ਸੀ ਮੇਰਾ ਬ੍ਰਦਰ, ਤੇ ਨਾਲ ਕੰਪਨੀ ਮੇਰੇ ਉਹਨਾਂ ਦੇ ਬੱਚਿਆਂ ਦਾ ਨਾਮ ਸੀਗਾ, ਦੋਵਾਂ ਦਾ, ਤੇ ਨਾਲ ਵਾਈਫ ਦਾ ਸੀ। ਹਾਂਜੀ। ਮੇਰਾ ਤੁਹਾਡਾ ਇਹ ਕੁਐਸਚਨ ਹੈ ਜੀ ਕਿ ਉਹਨਾਂ ਨੂੰ ਵੀਜ਼ਾ ਮਿਲ ਸਕਦਾ? ਕਿੰਨੇ ਸਾਲ ਦੇ ਨੇ ਹੁਣ? ਕਿੰਨੇ ਸਾਲ ਦੇ ਹੁਣ ਉਹ ਤੀਜਾ ਹੋ ਗਿਆ 28 ਸਾਲ ਦੇ। 28 ਸਾਲ ਦੇ ਤਾਂ ਥੋੜਾ ਜਿਹਾ ਮੁਸ਼ਕਿਲ ਲੱਗ ਰਿਹਾ, ਜਿੱਦਾਂ ਤੁਸੀਂ 4 ਤੋਂ 9 ਦੱਸਿਆ ਨਾ, ਜਿਹੜਾ ਉਹ ਵਾਲਾ ਟਾਈਮ ਮਾਈਨਸ ਹੋ ਜਾਊਗਾ, ਉਸ ਤੋਂ ਜ਼ਿਆਦਾ ਨਹੀਂ ਕੋਈ ਛੋਟ ਮਿਲਣੀ। ਹਾਂਜੀ, ਤੇ 2009 ਦੇ ਵਿੱਚ ਉਹਨਾਂ ਦੀ ਏਜ 21 ਸਾਲ ਤੋਂ ਘੱਟ ਸੀ। ਨਹੀਂ, ਉਹ ਨਹੀਂ ਮੈਟਰ ਕਰਦਾ, ਉਹ ਪੁਰਾਣੀ ਵਾਲੀ ਏਜ ਨਹੀਂ, ਹੁਣ ਵਾਲੀ ਏਜ ਮੈਟਰ ਕਰਦੀ ਹੈ 28 ਸਾਲ। ਤੇ ਜਿੱਦਾਂ ਤੁਸੀਂ ਦੱਸਿਆ 4 ਤੋਂ 9 ਹੈ ਨਾ, ਆਪਣੇ 5 ਸਾਲ ਦਾ ਹੋ ਗਿਆ, ਜਿਹੜੇ 5 ਸਾਲ ਆ ਉਹ ਮਾਈਨਸ ਹੋ ਜਾਊਗੇ, ਉਸ ਤੋਂ ਇਲਾਵਾ ਨਹੀਂ ਕੁਛ। ਕਿੰਨੇ ਸਾਲ ਦੇ ਨੇ? ਅੱਛਾ, ਇਹਦਾ ਮਤਲਬ ਮੁਸ਼ਕਲ ਹੈ ਜੀ। ਹਾਂਜੀ। ਓਕੇ, ਥੈਂਕ ਯੂ। ਓਕੇ, ਮਿਹਰਬਾਨੀ ਜੀ, ਸ਼ੁਕਰੀਆ ਜੀ। ਤੇ ਅਗਲੇ ਜਿਹੜੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਅਵਤਾਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਹੈਗਾ ਜੀ, ਮੇਰੇ ਬੇਟੇ ਦਾ ਕੇਸ ਫਰਵਰੀ ਦੇ ਐਂਡ ਵਿੱਚ ਮੈਕਸੀਕੋ ਚਲਾ ਗਿਆ ਜੀ, ਇੰਡੀਅਨ ਬੰਬੇ ਜੀ। ਤੇ ਹੁਣ ਉਹਦੇ ਇੰਟਰਵਿਊ ਦਾ ਕੀ ਪ੍ਰੋਸੈਸ ਹੈ ਜੀ? ਕਹਿੰਦੇ ਵੀ ਆਪ ਲੈਣੀ ਪੈਂਦੀ ਡੇਟ, ਉਹਦੇ ਬਾਰੇ ਤੁਸੀਂ ਫਾਈਲ ਕੀਤਾ ਸੀਗਾ ਉਹਨਾਂ ਦੇ ਲਈ? ਮੇਰੀ ਉਹਦੀ ਵਾਈਫ ਨੇ ਕੀਤਾ ਸੀਗਾ। ਸਿਟੀਜ਼ਨ ਨੇ ਫਾਈਲ ਕੀਤਾ ਸੀਗਾ? ਸਿਟੀਜ਼ਨ ਵਾਲਿਆਂ ਨੂੰ ਤਾਂ ਬਾਅਦ ਸਿਟੀਜ਼ਨ ਹੋਇਆ। ਅੱਛਾ, ਗ੍ਰੀਨ ਕਾਰਡ ਹੋਲਡਰ। ਅੱਛਾ ਜੀ, ਉਹਦੀ ਜੀ ਵੇਟ ਹੀ ਕਰਨੀ ਪੈਣੀ ਆ। ਜੇ ਡਾਇਰੈਕਟਲੀ ਤਾਂ ਉਹਨਾਂ ਨੇ ਬੇਸਿਕਲੀ ਇਹੀ ਦੱਸਿਆ ਕਿ ਜਿਹਨਾਂ ਨੂੰ ਉਹ ਈਮੇਲ ਇਨਵਾਈਟ ਕਰ ਰਹੇ ਨਾ ਖੁਦ, ਉਹਨਾਂ ਨੂੰ ਉਹ ਇੰਟਰਵਿਊ ਲੈ ਸਕਦੇ ਆ। ਤੁਸੀਂ ਦੱਸਿਆ ਕਿ ਜਨਵਰੀ 'ਚ ਕੀਤਾ ਸੀ, ਇਹਨਾਂ ਨੂੰ ਤਾਂ ਅਜੇ ਵੇਟ ਕਰਨੀ ਪੈਣੀ ਹੈ। ਤੋਂ ਪਹਿਲਾਂ ਵਾਲੇ ਉਹ ਕੇਸ ਤਾਂ ਅਪਲਾਈ ਕਰਨ ਦਾ 3 ਸਾਲ ਹੋ ਗਏ ਜੀ। ਅੱਛਾ, ਅੰਬੈਸੀ ਕੋਲ ਕੇਸ ਫਰਵਰੀ ਵਿੱਚ ਚਲਾ ਗਿਆ ਬੰਬੇ। ਅੱਛਾ, ਠੀਕ ਹੈ। ਤੁਸੀਂ ਉਹਨਾਂ ਨੂੰ ਨਾ ਜਿਹੜੀ ਇਨਕੁਆਇਰੀ ਫਾਰਮ ਜਿੱਦਾਂ ਦੱਸਿਆ ਕਿ ਈਮੇਲ ਨਹੀਂ, ਜਿਹੜਾ ਇਨਕੁਆਇਰੀ ਫਾਰਮ ਉੱਤੇ ਇਨਕੁਆਇਰੀ ਪਾ ਦਿਓ, ਤੇ ਉਹਨਾਂ ਨੂੰ ਆਹੀ ਦੱਸ ਦਿਓ ਕਿ 3 ਸਾਲ ਹੋ ਗਏ ਹੈ। ਜੇ ਕੋਈ ਹਾਰਡਸ਼ਿਪ ਵਗੈਰਾ ਹੈਗੀ ਉਹ ਵੀ ਦੱਸ ਦਿਓ, ਤੇ ਰਿਪਲਾਈ ਤੁਹਾਨੂੰ ਕਰ ਦੋਗੇ। ਤੇ ਇਨਵੀਟੇਸ਼ਨ ਓਨਲੀ ਹੈਗੀ, ਮਤਲਬ ਕਿ ਉਹ ਤੁਹਾਨੂੰ ਦੱਸੂਗੇ ਕਿ ਤੁਸੀਂ ਇੰਟਰਵਿਊ ਸਕੇਜੂਲ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਆਪਣੇ ਆਪ ਤੁਸੀਂ ਡਾਇਰੈਕਟਲੀ ਜਾ ਕੇ ਨਹੀਂ ਕਰ ਸਕਦੇ। ਠੀਕ ਹੈ ਜੀ। ਤੇ ਇੱਕ ਕੁਐਸਚਨ ਮੇਰਾ ਹੋਰ ਹੈ ਜੀ। ਮੇਰੇ ਮਦਰ ਫਾਦਰ ਦਾ 20 ਫਰਵਰੀ ਨੂੰ ਮੈਡੀਕਲ ਹੋਇਆ ਸੀ, ਤੇ 2 ਮਾਰਚ ਨੂੰ ਉਹਨਾਂ ਦੀ ਇੰਟਰਵਿਊ ਹੋ ਗਈ ਸੀ ਜੀ। ਉਸ ਦਿਨ ਉਹਨਾਂ ਨੇ ਪਾਸਪੋਰਟ ਵਾਪਸ ਦਿੱਤੇ ਸੀ ਵੀ ਤੁਸੀਂ 2 ਡਾਕੂਮੈਂਟ ਤੇ ਪਾਸਪੋਰਟ ਮੇਲ ਕਰਨੇ ਆ ਜੀ। ਉਸ ਤੋਂ ਬਾਅਦ ਲੋਕਡਾਊਨ ਹੋ ਗਿਆ ਜੀ। ਆਨਲਾਈਨ ਤਾਂ ਜਿਹੜੇ ਸੀਗੇ ਬਰਥ ਸਰਟੀਫਿਕੇਟ ਉਹ ਸਬਮਿਟ ਹੋ ਗਏ ਸੀ ਜੀ, ਪਰ ਮੇਲ ਨਹੀਂ ਹੋ ਸਕੇ। ਉਹਦੇ ਬਾਰੇ ਹੁਣ ਅਸੀਂ ਕਿੱਥੋਂ ਪਤਾ ਕਰੀਏ? ਤੁਸੀਂ ਉਹਨਾਂ ਨੂੰ ਉਹੀ ਸੇਮ ਕੰਟੈਕਟ ਸੈਕਸ਼ਨ ਤੇ ਦੱਸੋ, ਉਹਨਾਂ ਨੂੰ ਦੱਸੋ ਕਿ ਇੰਟਰਵਿਊ ਹੋ ਗਈ ਸੀਗੀ ਸਾਡੀ, ਲਿਖ ਦਿਓ ਸਪੈਸ਼ਲੀ ਕਿ ਇੰਟਰਵਿਊ ਆਲਰੇਡੀ ਹੋ ਚੁੱਕੀ ਸੀਗੀ, ਇਹ 2 ਡਾਕੂਮੈਂਟ ਸੀਗੇ ਆਨਲਾਈਨ ਕਰਤੇ ਸੀਗੇ, ਤੇ ਅੱਗੇ ਆਪਾਂ ਫੋਲੋ ਅਪ ਕਰਨਾ ਚਾਹੁੰਦੇ ਹਾਂ ਕਿ ਕਿੱਦਾਂ ਪ੍ਰੋਸੈਸ ਚੱਲਣਾ। ਹੁਣ ਮੁੱਖ ਦੀ ਗੱਲ ਇਹ ਹੈ ਕਿ ਕੇਸ ਲੋਡ ਉਹਨਾਂ ਕੋਲ ਕਾਫੀ ਜ਼ਿਆਦਾ, ਲੋਕੀ ਕਾਫੀ ਸਾਰੇ ਲਾਈਨ ਦੇ ਵਿੱਚ ਵੇਟਿੰਗ ਹੈ, H1 ਵਾਲੇ, ਸਟੂਡੈਂਟ ਵਾਲੇ, ਹੋਰ ਸਾਰੇ, ਤੇ ਸਾਰਿਆਂ ਦੇ ਕੇਸ ਨਹੀਂ ਉਹ ਕਰ ਸਕਦੇ। ਕੇਸ ਬਾਏ ਕੇਸ ਬੇਸਿਸ ਹੈ, ਤੁਸੀਂ ਬਸ ਫੋਲੋ ਅਪ ਉਹਨਾਂ ਨਾਲ ਕਰ ਸਕਦੇ ਹੋ, ਤੇ ਫਿਰ ਅੱਗੇ ਉਹਨਾਂ ਦੀ ਮਰਜ਼ੀ ਹੈ ਕਿਹਨੂੰ ਐਂਟਰਟੇਨ ਕਰਨਾ ਹੈ, ਕਿਹਨੂੰ ਨਹੀਂ ਕਰਨਾ। ਠੀਕ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਤੇ ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਜਾਈਏ। ਦੇਵੀ ਦਿਆਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨੋਂ ਬੱਚਿਆਂ ਨੂੰ ਪਿਆਰ। ਪਹਿਲਾਂ ਤਾਂ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਹੁੰਦਾ ਹੈਗਾ। ਅੱਛਾ, ਮੇਰਾ ਕੁਐਸਚਨ ਸੀਗਾ ਕਿ ਮੇਰਾ ਬੱਚਾ ਵਿਆਹਿਆ ਸੀਗਾ ਤੇ ਉਹ ਇੰਡੀਆ, ਉਹਦਾ ਡਿਵੋਰਸ ਹੋ ਗਿਆ, ਹੁਣ 2-3 ਮਹੀਨੇ ਹੋ ਗਏ। ਮੈਂ ਉਹਨਾਂ ਦੀ ਪਟੀਸ਼ਨ ਕੀਤੀ ਸੀਗੀ, ਫਾਈਲ ਕੀਤੀ ਸੀਗੀ 2010 ਦੇ ਵਿੱਚ, ਅਕਤੂਬਰ ਦੇ ਵਿੱਚ ਜੀ। ਤੇ ਹੁਣ ਉਹ ਮੈਂ ਪੁੱਛਿਆ ਕਿਸੇ ਨੂੰ, ਕਹਿੰਦੇ ਤੁਸੀਂ ਇਹਦਾ ਕੈਟਾਗਰੀ ਚੇਂਜ ਹੋ ਸਕਦੀ ਹੈ ਜਾਂ ਗ੍ਰੀਨ ਕਾਰਡ ਹੋਲਡਰ? ਹਾਂਜੀ, ਮੈਂ ਨਹੀਂ ਮੇਰੇ ਕੋਲ, ਮੈਂ ਸਿਟੀਜ਼ਨ ਹਾਂ। ਅੱਛਾ, ਤੁਸੀਂ ਸਿਟੀਜ਼ਨ ਨੇ ਆਪਣੇ ਬੱਚੇ ਦਾ ਫਾਈਲ ਕੀਤਾ ਸੀਗਾ, ਹਨਾ? ਹਾਂਜੀ, ਮੈਰਿਜ ਸੀਗਾ, ਉਹਦਾ ਡਿਵੋਰਸ ਹੋ ਗਿਆ। ਨਹੀਂ, ਉਹ ਬਣੀ ਨਹੀਂ, ਬਹੁਤ ਕੋਸ਼ਿਸ਼ ਕੀਤੀ ਅਸੀਂ ਤੇ ਉਹਦਾ ਡਿਵੋਰਸ ਹੋ ਗਿਆ ਹੈਗਾ। ਹੁਣ ਮੈਨੂੰ ਇਹ ਤੁਸੀਂ ਜਾਂ ਤੁਹਾਨੂੰ ਮੈਂ ਆਫਿਸ ਗੱਲ ਕਰਾਂ ਜਾਂ ਕਿੱਦਾਂ ਕਰਾਂ, ਤੁਸੀਂ ਉਹਦੀ ਅਸੀਂ ਸੈਕਿੰਡ ਮੈਰਿਜ ਉੱਥੇ ਕਰੀਏ ਜਾਂ ਉਹਨੂੰ ਪਹਿਲਾਂ ਉੱਦਾਂ ਕੈਟਾਗਰੀ ਚੇਂਜ ਹੋ ਸਕਦੀ ਹੈ? ਕੈਟਾਗਰੀ, ਹਾਂਜੀ,
ਕੈਟੇਗਰੀ ਚੇਂਜ ਹੋ ਅੱਛਾ ਸਕਦੀ ਹੈ। ਪਹਿਲਾਂ ਤੁਸੀਂ ਕੰਟੈਕਟ ਕਰ ਲਓ ਇਮੀਗ੍ਰੇਸ਼ਨ ਨੂੰ, ਉਹਨੂੰ ਲਿਆਓ ਹਾਂ ਇੱਥੇ ਤੇ ਫਿਰ ਵਿਆਹ ਬਾਅਦ ਚ ਕਰ ਲਵੇ। ਅੱਛਾ ਉਹਨੂੰ ਲਿਆਈ। ਅੱਛਾ ਉੱਥੋਂ ਡਿਵੋਰਸ ਸਰਟੀਫਿਕੇਟ ਮੰਗਾਈਏ, ਕਿਹੜਾ ਉੱਥੋਂ ਡਾਕੂਮੈਂਟ ਕਿਹੜਾ ਮੰਗਵਾਉਣਾ? ਹਾਂਜੀ, ਡਿਵੋਰਸ ਸਰਟੀਫਿਕੇਟ, ਹੋਰ ਕੁਝ ਨਹੀਂ ਹੋਰ ਬਸ। ਕੁਝ ਨਹੀਂ। ਹਾਂਜੀ ਅੱਛਾ ਇਹ ਤੁਹਾਡੇ ਨਾਲ ਕੰਟੈਕਟ ਕਰਕੇ ਤੁਸੀਂ ਕਰ ਸਕਦੇ ਹੋ ਜੇ ਹਾਂਜੀ, ਕਰਵਾ ਤੁਸੀਂ ਲਵਾਂ ਸਾਡੇ ਤੁਹਾਡੇ ਆਫਿਸ ਨੂੰ ਕੰਟੈਕਟ ਕਰ ਲਿਓ। ਜੀ ਬਿਲਕੁਲ, ਇਹਨਾਂ ਦਾ ਫ਼ੋਨ ਨੰਬਰ ਆ 4159090503 415-909-0503 ਦੇ ਉੱਤੇ ਇਹਨਾਂ ਦੇ ਨਾਲ ਕਾਲ ਕਰਕੇ ਤੁਸੀਂ ਆਪਣੀ ਜਿਹੜੀ ਅਪਾਇੰਟਮੈਂਟ ਆ ਉਹ ਤੁਸੀਂ ਬਣਾ ਸਕਦੇ ਆ। ਤੇ ਅਗਲੇ ਕਾਲਰ ਨੇ ਜੋਗਿੰਦਰ ਸਿੰਘ। ਸਤਿ ਸ਼੍ਰੀ ਅਕਾਲ। ਉੱਪਰ ਆਈ ਸੀਗੀ ਉਹ ਉਦਾਂ ਹੀ ਜੋਗਿੰਦਰ ਜੀ, ਜੀ ਉਹਨਾਂ ਤੋਂ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ। ਸੁਰਜੀਤ ਜੀ, ਸਤਿ ਸ਼੍ਰੀ ਅਕਾਲ ਸੁਰਜੀਤ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਕੁਐਸਚਨ ਸੀਗਾ, ਮੈਂ 2016 ਚ ਨਾ ਅਸਾਈਲਮ ਵਾਸਤੇ ਅਪਲਾਈ ਕੀਤਾ ਸੀਗਾ ਤੇ ਅਜੇ ਤੱਕ ਕੋਈ ਜਵਾਬ ਵੀ ਨਾ, ਕੋਈ ਇਨਕੁਆਇਰੀ ਹੁੰਦੀ ਨਾ ਕੁਝ ਉਹ ਦੱਸਦੇ ਨੇ। ਕੁਝ ਤੁਸੀਂ ਉਹਦੇ ਇਨਫੋਰਮੇਸ਼ਨ ਦੇ ਸਕਦੇ ਕੀ ਚੱਲ ਰਿਹਾ ਉੱਥੇ ਜੀ ਅਸਾਈਲਮ ਆਫਿਸ ਤੇ? ਜਿਹੜੇ 16 ਵਾਲੇ ਆ 17 ਵਾਲੇ ਸਾਰੇ ਕੇਸ ਹੋਲਡ ਤੇ ਆ, ਉਹਨਾਂ ਨੂੰ ਪਹਿਲ ਨਹੀਂ ਹੈਗੀ, ਪੈਂਡਿੰਗ ਹੈਗੇ ਨੇ ਕੇਸ। ਹਾਂਜੀ ਪਰ ਤੁਸੀਂ ਆਪਣਾ ਅਸਾਈਲਮ ਆਫਿਸ ਨੂੰ ਰਿਕੁਐਸਟ ਜ਼ਰੂਰ ਕਰ ਸਕਦੇ ਹੋ ਕਿ ਤੁਹਾਡੀ, ਜੇ ਤੁਸੀਂ ਚਾਹੁੰਦੇ ਹੋ ਕਿ ਇੰਟਰਵਿਊ ਛੇਤੀ ਹੋਵੇ ਤੇ ਤੁਸੀਂ ਰਿਕੁਐਸਟ ਕਰ ਸਕਦੇ ਹਾਂਜੀ ਹੋ ਤੇ ਉਹ ਇੰਟਰਵਿਊ ਐਂਟਰਟੇਨ ਵੀ ਕਰ ਲੈਂਦੇ ਆ। ਅੱਛਾ ਜੀ। ਆਪਣੇ ਲਾਇਰ ਨੂੰ ਕਹਿ ਕੇ ਉਹਨਾਂ ਨੂੰ ਕਹੋ ਅਸਾਈਲਮ ਆਫਿਸ ਨਾਲ ਕੰਟੈਕਟ ਕਰੇ ਤੇ ਐਕਸਪੀਡੀਟਡ ਰਿਕੁਐਸਟ ਕਰ ਸਕਦੇ ਹੋ ਤੇ ਕੇਸ ਬਾਈ ਕੇਸ ਬੇਸਿਸ ਉਹ ਐਂਟਰਟੇਨ ਵੀ ਕਰ ਸਕਦੇ ਨੇ। ਜੀ ਥੈਂਕ ਯੂ ਜੀ। ਤੇ ਫਾਇਦਾ ਹੁੰਦਾ ਇਹ ਚੀਜ਼ ਕਰਨ ਦਾ ਜਗਵੀਰ ਜੀ, ਜਾਂ ਵੇਟ ਕਰ ਲੈਣੀ ਚੰਗੀ ਹੈ? ਡਿਪੈਂਡ ਕਰਦਾ ਬੰਦੇ ਦਾ ਗੋਲ ਕੀ ਹੈ। ਜਿਹਨੂੰ ਵਰਕ ਪਰਮਿਟ ਮਿਲਿਆ ਹੋਇਆ ਕਿ ਜਿਹਦਾ ਆਬਜੈਕਟਿਵ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਟਾਈਮ ਯੂਐਸ ਹੋਵੇ, ਕੰਮਕਾਰ ਕਰੀ ਜਾਵੇ, ਉਹਨੂੰ ਤਾਂ ਕੋਈ ਫਾਇਦਾ ਨਹੀਂ ਐਕਸਪੀਡਾਈਟ ਕਰਕੇ। ਜਿਹਦੇ ਪਿੱਛੇ ਹੁਣ ਘਰ ਦੇ ਵੇਟ ਕਰ ਰਹੇ ਆ, ਬੱਚੇ ਵਗੈਰਾ, ਸਪਾਊਸ ਵਗੈਰਾ ਪਿੱਛੇ ਹੈ, ਉਹਨਾਂ ਨੂੰ ਐਕਸਪੀਡਾਈਟ ਕਰਕੇ ਫਾਇਦਾ ਹੈ, ਕਿਉਂਕਿ ਜਿੰਨੀ ਜਲਦੀ ਅਪਰੂਵ ਹੋਊਗਾ ਉਨੀ ਛੇਤੀ ਉਹ ਨਾਲ ਲੈ ਕੇ ਆ ਸਕਦੇ ਨੇ ਉਹਨਾਂ ਨੂੰ ਪਿੱਛੋਂ ਦੀ। ਜੀ ਅਗਲੇ ਕਾਲਰ ਮਨਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਭਾਈ ਸਾਹਿਬ, ਮੈਂ ਨਾ ਇੱਥੇ 2 ਸਾਲ ਦੇ ਕੰਡੀਸ਼ਨਲ ਵੀਜ਼ੇ ਤੇ ਆਇਆ ਸੀ ਮੈਂ ਜੀ, ਤੇ ਮੇਰਾ ਕੰਡੀਸ਼ਨਲ ਵੀਜ਼ਾ 2018 ਚ ਪੂਰਾ ਹੋ ਗਿਆ ਸੀਗਾ ਜੀ। ਨਹੀਂ ਸੌਰੀ 19 ਚ, ਤੇ ਮੈਂ 19 ਵਿੱਚ ਫਿਰ ਮੁੜ ਕੇ ਗ੍ਰੀਨ ਕਾਰਡ ਲਈ ਦੁਬਾਰਾ ਅਪਲਾਈ ਕੀਤਾ ਹੈਗਾ ਜੀ। ਤੇ ਹਜੇ ਤੱਕ ਕੋਈ ਆਇਆ ਨਹੀਂ ਮੇਰਾ ਕੁਝ ਵੀ ਉਹਦਾ ਦੁਬਾਰਾ। ਮੇਰੇ ਫਿੰਗਰਪ੍ਰਿੰਟ ਹੋ ਗਏ ਸੀਗੇ, ਉਸ ਤੋਂ ਬਾਅਦ ਦੁਬਾਰਾ ਨਾ ਕੋਈ ਇੰਟਰਵਿਊ ਆਈ ਹੈ ਨਾ ਕੁਝ ਹੋਰ ਆਇਆ ਹੈਗਾ। ਤੇ ਮੈਂ ਹੁਣ ਜੂਨ ਦੇ ਵਿੱਚ ਇਹ ਸਾਰੇ ਸਿਟੀਜ਼ਨ ਲਈ ਵੀ ਐਲੀਜੀਬਲ ਹੋ ਗਿਆ ਸੀਗਾ, ਮੈਂ ਸਿਟੀਜ਼ਨ ਲਈ ਭਰਤਾ ਆ। ਹਾਂਜੀ, ਸਿਟੀਜ਼ਨ ਦੀ ਫੀਸ ਅਪਰੂਵ ਹੋ ਗਈ ਆ, ਪਰ ਕੋਈ ਆਇਆ ਨਹੀਂ ਕੁਝ ਮੈਨੂੰ ਦੁਬਾਰਾ ਹਜੇ ਤੱਕ ਮੈਨੂੰ। ਹਾਂਜੀ। ਜਿਹੜਾ ਭਾਜੀ 751 ਹੈ, ਉਹਦਾ ਪ੍ਰੋਸੈਸਿੰਗ ਟਾਈਮ ਉਹਨੂੰ 1.5 ਸਾਲ ਆਰਾਮ ਨਾਲ ਲੱਗ ਜਾਂਦਾ ਹੈਗਾ। ਤੇ ਤੁਸੀਂ 19 ਚ ਫਾਈਲ ਕੀਤਾ ਸੀਗਾ, ਥੋੜੀ ਜਿਹੀ ਵੇਟ ਕਰੋ, ਤੁਹਾਡਾ ਆ ਜਾਣਾ। ਕਿਹੜੇ ਆਫਿਸ ਮੋਰੇ ਫਾਈਲ ਕੀਤਾ ਤੁਸੀਂ? ਫਰੀडम ਨਹੀਂ, ਜਿਹੜਾ ਪ੍ਰੋਸੈਸਿੰਗ ਸੈਂਟਰ ਹੈ ਕੈਲੀਫੋਰਨੀਆ ਸਰਵਿਸ ਸੈਂਟਰ। ਹਾਂਜੀ ਜੀ, ਕੈਲੀਫੋਰਨੀਆ। ਹਾਂਜੀ, ਕੈਲੀਫੋਰਨੀਆ ਵਿੱਚ ਹੀ ਹੈ। ਕੈਲੀਫੋਰਨੀਆ ਦੀ ਜਿਹੜੀ ਇਸ ਟਾਈਮ ਵੇਟ ਚੱਲ ਰਹੀ ਹੈ ਉਹ ਹੈਗੀ ਆ ਜੂਨ 2018 ਦੇ। ਉਹ ਕੇਸ ਚਲਾ ਰਹੇ ਨੇ 18 ਤੋਂ 30 ਮਹੀਨੇ। ਅੱਛਾ ਜੀ, ਠੀਕ ਹੈ ਤੁਹਾਨੂੰ। ਪਰ ਇਹ ਹੈ ਕਿ ਤੁਹਾਨੂੰ ਉਹਨਾਂ ਨੇ ਜਿਹੜਾ ਆਲਰੇਡੀ 18 ਮਹੀਨੇ ਦਾ ਉਹਨਾਂ ਨੇ ਗ੍ਰੀਨ ਕਾਰਡ ਐਕਸਟੈਂਸ਼ਨ ਦੇ ਦਿੱਤੀ ਹੈ। ਫਿਰ ਤੁਸੀਂ ਦੁਬਾਰਾ ਉਹਨਾਂ ਦੇ ਫੀਲਡ ਆਫਿਸ ਜਾ ਸਕਦੇ ਹੋ ਫਰੈਜ਼ਨੋ। ਉਹ ਤੁਹਾਨੂੰ ਸਟੈਂਪ ਨਾ ਸਾਲ ਦਾ ਤੁਹਾਡਾ ਗ੍ਰੀਨ ਕਾਰਡ ਆਟੋਮੈਟਿਕਲੀ ਐਕਸਟੈਂਡ ਕਰਦੇ ਰਹੋਗੇ। ਤੇ ਤੁਸੀਂ ਉਹਨਾਂ ਦੇ ਜਾ ਕੇ ਅਪਾਇੰਟਮੈਂਟ ਬਣਾ ਲਓ ਉਹਨਾਂ ਨਾਲ, ਉੱਥੇ ਚੱਲ ਜਾਓ, ਤੁਹਾਡੇ ਉਹ ਸਟਿੱਕਰ ਲਾ ਦੇਣਗੇ ਉੱਤੇ ਪਾਸਪੋਰਟ ਉੱਤੇ, 1 ਸਾਲ ਦੀ ਤੁਹਾਨੂੰ ਐਕਸਟੈਂਸ਼ਨ ਦੇ ਦੋਗੇ। ਜੀ ਜੀ। ਤੇ ਇਸੇ ਦੌਰਾਨ ਇਹ ਵੀ ਹੋ ਸਕਦਾ ਵੀ ਇਹਨਾਂ ਦਾ ਸਿਟੀਜ਼ਨਸ਼ਿਪ ਤਾਂ ਪਹਿਲੋਂ ਆ ਜਾਵੇ ਗ੍ਰੀਨ ਕਾਰਡ ਦੇ ਨਾਲ? ਪਹਿਲਾਂ ਤਾਂ ਨਹੀਂ, ਜਦ ਤੱਕ ਪਰਮਾਨੈਂਟ ਗ੍ਰੀਨ ਕਾਰਡ ਹੋਲਡਰ ਨਹੀਂ ਬਣਦਾ, ਕਿਉਂਕਿ ਕੰਡੀਸ਼ਨਸ ਹੀ ਨਹੀਂ ਰਿਮੂਵ ਹੋਈਆਂ ਪਰਮਾਨੈਂਟ ਰੈਜ਼ੀਡੈਂਸ ਤੇ। ਉਹਨੇ ਨਹੀਂ, ਦੇਰ ਪਹਿਲਾਂ ਤੱਕ ਸੋ ਇਕੱਠੇ ਕਰ ਇਕੱਠੀ ਇੰਟਰਵਿਊ ਜਿਹੜੀ ਹੋ ਸਕਦੀ ਆ ਮਤਲਬ। ਜੀ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਗੁਰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਨਿਊਯਾਰਕ ਤੋਂ ਕਾਲ ਕਰ ਰਿਹਾ ਜੀ। ਤੇ ਮੈਂ ਐਕਚੁਅਲੀ ਪਹਿਲਾਂ ਸੀਗਾ ਗ੍ਰੀਨ ਕਾਰਡ ਤੇ ਆਪਣੀ ਵਾਈਫ ਤੇ ਬੇਟੇ ਨੂੰ ਕੀਤਾ ਸੀਗਾ ਅਪਲਾਈ। ਤੇ ਬੇਟਾ ਉਹ 7 ਸਾਲ ਦਾ, ਤੇ ਉਹਨਾਂ ਦਾ ਆ ਗਿਆ ਸੀਗਾ ਆਪਣੇ ਵੀਜ਼ਾ ਸੈਂਟਰ ਦੇ ਵਿੱਚ ਜੋ ਵੀ ਜਿੱਦਾਂ ਕੇਸ। ਤੇ ਮੇਰਾ ਸੈਕੰਡ ਬੇਟਾ ਸੀਗਾ ਹੁਣ 1.5 ਸਾਲ ਦਾ ਹੈ ਇਸ ਵੇਲੇ। ਹਾਂਜੀ। ਤੇ ਉਹਨਾਂ ਦਾ ਵੀ I-30 ਅਪਲਾਈ ਕੀਤਾ ਸੀਗਾ, ਪਰ ਜਦੋਂ ਉਹਨੇ ਫਿਰ DNA ਵਗੈਰਾ ਮੰਗਿਆ ਜਾਂ ਪ੍ਰੂਫ ਵਗੈਰਾ ਮੰਗੇ ਨਾ, ਹਾਂਜੀ, ਵਕੀਲ ਕਹਿੰਦੀ ਕਿ ਇਕੱਲਾ DNA ਭੇਜ ਦੇ, ਕੋਈ ਗੱਲ ਨਹੀਂ, ਬਾਕੀ ਲੋੜ ਹੀ ਨਹੀਂ ਹੈਗੀ। ਮੈਂ DNA ਕਰਾ ਕੇ ਭੇਜ ਦਿੱਤਾ, ਜਦੋਂ COVID-19 ਆ ਗਿਆ ਰਾਈਟ, ਉੱਥੇ ਚਲਾ ਗਿਆ। ਦਿੱਲੀ ਵਾਲੇ ਨੇ ਕਾਲ ਕੀਤੀ, ਉਹ ਪਰ ਉਹਨੇ ਸ਼ਟ ਡਾਊਨ ਕਰ ਦਿੱਤਾ ਸਾਰਾ ਕੁਛ। ਤੇ ਇੱਥੇ ਮੈਂ ਵਕੀਲ ਨੂੰ ਕਹਿੰਦਾ ਰਿਹਾ ਕੋਈ ਪੇਪਰ ਭੇਜਣਾ, ਕਹਿੰਦੇ ਨਹੀਂ ਕੋਈ ਲੋੜ ਨਹੀਂ ਹੈਗੀ, ਇਹਦਾ ਟਾਈਮ ਰਿਡਿਊਸ ਕਰ ਦੇਣਾ। ਪਰ ਉਹਨੇ ਕੀ ਕੀਤਾ, ਉਹ ਕਹਿੰਦੇ ਤੁਹਾਡਾ ਟਾਈਮ ਲੈਟਰ ਭੇਜ ਦਿੱਤੀ, ਟਾਈਮ ਓਵਰ ਹੋ ਗਿਆ, ਡਿਨਾਈ ਕਰ ਦਿੱਤਾ ਛੋਟੇ ਬੱਚੇ ਦਾ 1.5 ਸਾਲ ਵਾਲੇ ਦਾ। ਹਾਂਜੀ। ਤੇ ਹੁਣ ਉਹਦਾ ਵਕੀਲ ਨੂੰ ਮੈਂ ਕਿਹਾ, ਕਿਉਂਕਿ ਵੱਡੇ ਬੇਟੇ ਦਾ ਤੇ 7 ਸਾਲ ਦਾ ਤੇ ਵਾਈਫ ਦਾ ਉਹਦਾ ਕੇਸ ਹੈਗਾ ਵੀਜ਼ਾ ਨੈਸ਼ਨਲ ਸੈਂਟਰ 'ਚ। ਉਹ ਕਹਿੰਦੀ ਮੈਂ
ਕੋਈ ਗੱਲ ਨਹੀਂ ਟੂਰਿਸਟ ਵੀਜ਼ਾ ਕਰ ਦੂੰਗੀ ਅਪਲਾਈ ਏਦਾਂ ਨਹੀਂ ਕਰ ਦਾਂਗੇ ਗਲਤ ਕਿੱਦਾਂ ਕਹਿ ਰਹੀ ਕਰਾਂ ਹੁਣ ਜਾਣੀ ਨਹੀਂ ਨਹੀਂ ਗਲਤ ਕਹਿ ਰਹੀ ਪਹਿਲੀ ਗੱਲ ਤਾਂ ਟੂਰਿਸਟ ਵੀਜ਼ਾ ਕਿੱਦਾਂ ਲਾ ਦੇਣਾ ਉਹਨਾਂ ਨੇ ਉਹ ਜਿਹੜਾ ਤਾਂ ਕੇ ਵੀਜ਼ਾ ਸਮਥਿੰਗ ਨਹੀਂ K3 ਵਗੈਰਾ ਕੁਝ ਨਹੀਂ ਦੇਣਾ ਨਹੀਂ ਉਹਨੇ ਦੇ ਹੀ ਨਹੀਂ ਰਹੇ K3 ਵੀਜ਼ਾ ਦਾ ਤੁਸੀਂ ਉਹਨੂੰ ਜਿਹੜਾ ਸੀਗਾ ਪਹਿਲਾਂ ਤਾਂ ਕੌਂਸੂਲੇਟ ਨਾਲ ਕੰਟੈਕਟ ਕਰੋ ਕਿ ਜਿਹੜੀ ਖੁੱਲ ਗਏ ਨੇ ਹੁਣ DNA ਵਗੈਰਾ ਕਾਫੀ ਲੋਕਾਂ ਦੇ ਜਿਹੜਾ ਨੇ ਫੈਸਿਲਿਟੇਟ ਵੀ ਕੀਤੇ ਨੇ ਜੀ ਤੇ 130 ਤੁਸੀਂ ਦੁਬਾਰਾ ਫਾਈਲ ਕਰੋ ਉਹੀ ਤੁਹਾਡਾ ਬੈਸਟ ਹੈ ਇੱਕ ਤੁਸੀਂ 130 ਫਾਈਲ ਕਰੋ ਇੱਕ ਆਪਣਾ 290B ਮੋਸ਼ਨ ਟੂ ਰੀਓਪਨ ਕਰੋ ਉਹੀ ਪੁਰਾਣੇ ਵਾਲੇ ਨੂੰ ਤੇ ਜਿਹੜਾ ਤੁਹਾਡਾ 290B ਮੋਸ਼ਨ ਟੂ ਰੀਓਪਨ ਹੈ ਉਹ ਤੁਹਾਡੇ ਗ੍ਰਾਂਟ ਹੋਣ ਦੇ ਚਾਂਸ ਕਾਫੀ ਜ਼ਿਆਦਾ ਹੈ ਉਹਦੇ ਵਿੱਚ ਆਹੀ ਜਿਹੜਾ ਕੋਵਿਡ ਵਾਲਾ ਕਿ ਬੰਦ ਹੋ ਗਏ ਸੀਗੇ ਆਪਾਂ ਕੀਤਾ ਸੀਗਾ ਸਾਡੇ ਸਰਕਮਸਟੈਂਸਸ ਤੋਂ ਬਾਹਰ ਸੀਗਾ ਉਹਦੇ ਕਰਕੇ ਤੁਸੀਂ ਉਹ ਕਰੋ ਤੇ ਮੋਸ਼ਨ ਟੂ ਰੀਓਪਨ ਕਰੋ ਤੇ ਉਹਨੂੰ ਕਹੋ ਕਿ USCIS ਉਹਨਾਂ ਨੂੰ ਕੰਪੈਲ ਕਰੇ ਕਿ ਦੁਬਾਰਾ ਸਾਨੂੰ ਮੌਕਾ ਦਿੱਤਾ ਜਾਵੇ ਜੀ ਬੈਸਟ ਇਹੀ ਆ ਵੀ ਆਈ ਥਿੰਕ ਜ਼ਰੂਰ ਵਕੀਲ ਨੂੰ ਵੀ ਜ਼ਰੂਰ ਬਦਲ ਲਓ ਆਪਣੇ ਨੂੰ ਜੇ ਤੁਹਾਨੂੰ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਨਹੀਂ ਗਾਈਡ ਕੀਤਾ ਸੋ ਇਹ ਜਿਹੜਾ ਜ਼ਰੂਰ ਬਦਲ ਲਓ ਜੇ ਤੁਸੀਂ ਜਗਵੀਰ ਟਿਰਕੇਣਾ ਹੋਣਾ ਦੀ ਇਹਨਾਂ ਦੀ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਆਫਿਸ 'ਚ ਇਹਨਾਂ ਨੂੰ ਕਾਲ ਕਰ ਲਓ ਇਹਨਾਂ ਦਾ ਫੋਨ ਨੰਬਰ ਆ 4159090503 415-909 0503 ਦੇ ਉੱਤੇ ਜਿਹੜਾ ਤੁਸੀਂ ਜਿਹੜਾ ਜੀ ਉਹ ਕਾਲ ਕਰ ਸਕਦੇ ਹੋ ਤੇ ਜੇ ਸਟੂਡੀਓ 'ਚ ਤੁਸੀਂ ਕਾਲ ਕਰਕੇ ਸਰੋਤਿਓ ਪੁੱਛਣਾ ਚਾਹੁੰਦੇ ਹੋ ਨੰਬਰ ਹੈ 408-272-5200 4082725200 ਨਸੀਬ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਜੀ ਇਮੀਗ੍ਰੇਟ ਇੱਥੇ ਆਏ ਹੋ 3.5 ਸਾਲ ਹੋ ਗਏ ਸਾਨੂੰ ਆਇਆ ਨੂੰ ਜੀ ਤੇ ਅਸੀਂ ਹੁਣ ਇੰਡੀਆ ਜਾਣਾ ਚਾਹੁੰਦੇ ਹਾਂ ਤੇ ਕੀ ਪ੍ਰੋਸੀਜਰ ਹੈ ਕੀ ਸਾਨੂੰ ਫਾਰਮੈਲਿਟੀਜ਼ ਪੂਰੀਆਂ ਕਰਨੀਆਂ ਪੈਣਗੀਆਂ ਜਾਣ ਨੂੰ ਤੁਸੀਂ ਤਾਂ ਗ੍ਰੀਨ ਕਾਰਡ ਹੋਲਡਰ ਆ ਨਾ ਹਾਂਜੀ ਕੋਈ ਨਹੀਂ ਤੁਸੀਂ ਤਾਂ ਸਿਟੀਜ਼ਨ ਹੈਗੇ ਆ ਆਪਣੇ ਇੰਡੀਆ ਦੇ ਤੁਸੀਂ ਟਿਕਟ ਕਟਾਓ ਤੇ ਇੰਡੀਆ ਨੂੰ ਜਾਓ ਜੀ ਉਹ ਜਿਹੜੇ ਇੰਡੀਆ ਵਾਲਿਆਂ ਨੂੰ ਪੁੱਛਣਾ ਪੈਣਾ ਆ 에ਅਰਲਾਈਨ ਨੂੰ ਤੇ ਇੰਡੀਅਨ ਐਮਬੈਸੀ ਨੂੰ ਵੀ ਕਿਹੜੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਉਹ ਚਾਹੀਦੀਆਂ ਕਦੋਂ ਕੋਵਿਡ ਟੈਸਟ ਹੋਇਆ ਹੋਵੇ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਕਰਨ ਦੀ ਜ਼ਰੂਰਤ ਆ ਇੱਥੇ ਇੰਡੀਆ ਦੀ ਕੋਈ ਅੰਮ੍ਰਿਤਸਰ ਨੂੰ ਡਾਇਰੈਕਟ ਹੈ ਜੀ ਇਹ ਦੇਖੋ ਜੀ ਇਹ ਸ਼ੋਅ ਦੇ ਵਿੱਚ ਆਪਾਂ US ਦੀ ਇਮੀਗ੍ਰੇਸ਼ਨ ਬਾਰੇ ਜਿਹੜੀ ਉਹ ਆਪਾਂ ਗੱਲਬਾਤ ਕਰਦੇ ਹਾਂ ਹੋ ਸਕਦਾ ਡਾਇਰੈਕਟ ਫਲਾਈਟਾਂ ਚੱਲਦੀਆਂ ਵੀ ਹੋਣਗੀਆਂ ਉਹ ਤੁਹਾਨੂੰ 에ਅਰਲਾਈਨ ਵਾਲਿਆਂ ਤੋਂ ਜਿਹੜਾ ਕੰਟੈਕਟ ਕਰਨਾ ਪੈਣਾ ਹੈ ਸੈਨ ਫਰਾਂਸਿਸਕੋ ਤੋਂ 에ਅਰ ਇੰਡੀਆ ਦੀ ਚੱਲਦੀ ਹੈ ਡਾਇਰੈਕਟ ਜੀ ਠੀਕ ਹੈ ਜੀ ਥੈਂਕ ਯੂ ਜੀ ਮਿਹਰਬਾਨੀ ਜੀ ਬਹੁਤ ਜੀ ਤੇ ਸਰੋਤਿਓ ਬਿਲਕੁਲ ਜਿਹੜੇ ਆ ਗੱਲਬਾਤ ਆ ਇਮੀਗ੍ਰੇਸ਼ਨ ਦੇ ਬਾਬਤ ਜਿਹੜੀ ਉਹ ਆਪਣੀ ਚੱਲ ਰਹੀ ਹੈਗੀ ਆ ਤੇ ਜਿਹੜਾ ਇਮੀਗ੍ਰੇਸ਼ਨ ਦੇ ਮਸਲੇ ਜਿਹੜੇ ਆਪਾਂ ਦੇਖਦੇ ਹੀ ਆ ਪਿਛਲੇ ਕਈ ਸਾਲਾਂ ਤੋਂ ਜਿਹੜੇ ਉਹ ਉਲਝੇ ਹੀ ਹੋਏ ਆ ਸੁਲਝਣ ਦਾ ਜਿਹੜਾ ਉਹ ਨਾਮ ਨਹੀਂ ਲੈ ਰਹੇ ਤੇ ਤਕਰੀਬਨ ਆਪਾਂ ਕਹਿ ਸਕਦੇ ਹਾਂ ਵੀ ਅਮਰੀਕਾ ਦੇ ਵਿੱਚ ਪਿਛਲੇ 4 ਸਾਲਾਂ ਤੋਂ ਕਾਫੀ ਨਾ ਦਿਖਣ ਵਾਲੀਆਂ ਜਿਹੜੀਆਂ ਕੰਧਾਂ ਆ ਉਹ ਸਾਰੀਆਂ ਗਈਆਂ ਸੀਗੀਆਂ ਉਸਰੀਆਂ ਸੀਗੀਆਂ ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ ਰਾਈਟ ਨਾਓ ਜੇ ਤੁਹਾਨੂੰ ਮੈਂ ਲੇਟੈਸਟ ਅਪਡੇਟ ਦੱਸਦਾ ਜਾਵਾਂ ਤੇ ਨਵਾਡਾ ਨੂੰ ਵੀ ਜੋ ਬਾਈਡਨ ਦੇ ਲਈ ਜਿਹੜੀਆਂ ਕੁਝ ਨਿਊਜ਼ ਏਜੰਸੀਜ਼ ਆ ਉਹਨਾਂ ਨੇ ਕਾਲ ਕਰ ਦਿੱਤਾ ਆ ਸੋ ਜੋ ਬਾਈਡਨ ਹੁਣ ਪ੍ਰੈਜ਼ੀਡੈਂਟ ਇਲੈਕਟ ਜਿਹੜਾ ਆ ਉਹ ਬਣ ਚੁੱਕਾ ਹੋਇਆ ਆ ਸੋ ਇਹ ਜਿਹੜੀ ਇਸ ਟਾਈਮ ਧੜਾ ਧੜ ਜਗਵੀਰ ਜੀ ਬਾਹਰਲੇ ਮੁਲਕਾਂ ਦੇ ਲੀਡਰਾਂ ਵੱਲੋਂ ਉਸ ਨੂੰ ਵਧਾਈਆਂ ਦੇ ਸੰਦੇਸ਼ ਜਿਹੜੇ ਆਉਣੇ ਉਹ ਸ਼ੁਰੂ ਹੋ ਚੁੱਕੇ ਹੋਏ ਆ ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਆ ਵੀ ਲੱਗਦਾ ਨਹੀਂ ਵੀ ਉਹ ਜਲਦੀ ਕਿਤੇ ਉਸ ਨੂੰ ਕੰਸੀਡ ਜਿਹੜੇ ਆ ਉਹ ਕਰਨਗੇ ਉਹ ਰਿਫਿਊਜ਼ ਕਰ ਰਹੇ ਨੇ ਵੀ ਨਹੀਂ ਅਸੀਂ ਕੰਸੀਡ ਨਹੀਂ ਕਰਨਾ ਤੇ ਅਦਾਲਤਾਂ ਦੇ ਵਿੱਚ ਜਿਹੜੇ ਉਹ ਜਾਣਗੇ ਪਰ ਇਹ ਵੀ ਦੱਸਦੇ ਜਾਈਏ ਵੀ ਇਸ ਤਰੀਕੇ ਦੇ ਨਾਲ ਉਹਨਾਂ ਨੇ ਵੱਖ-ਵੱਖ ਅਦਾਲਤਾਂ ਜਿਹੜੇ ਗਏ ਉੱਥੇ ਉਹਨਾਂ ਨੂੰ ਬਹੁਤਾ ਜਿਹੜਾ ਆ ਉਹ ਸਹਾਰਾ ਜਿਹੜਾ ਅਦਾਲਤੀ ਤੌਰ ਦੇ ਉੱਤੇ ਜਿਹੜਾ ਉਹਨਾਂ ਨੂੰ ਮਿਲਿਆ ਨਹੀਂ ਹੈਗਾ ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਆ ਇੱਕ ਇਹ ਆ ਵੀ ਕੋਈ ਪਿਛਲੇ ਕੁਝ ਘੰਟਿਆਂ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ 3 ਆਪਣੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਲੀਡਰ ਸੀਗੇ ਉਹਨਾਂ ਦੀ ਛੁੱਟੀ ਜਿਹੜੀ ਉਹ ਕਰ ਦਿੱਤੀ ਆ ਨੈਸ਼ਨਲ ਨਿਊਕਲੀਅਰ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੀ ਲੀਜ਼ਾ ਗਾਰਡਨ ਇਸੇ ਤਰੀਕੇ ਨਾਲ US ਏਜੰਸੀ ਆਫ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਬੌਨੀ ਗਲਿਕ ਤੇ ਨੀਲ ਚੈਟਰਜੀ ਫੈਡਰਲ ਐਨਰਜੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਇਹਨਾਂ ਦੀ ਜਿਹੜੀਆਂ ਫਾਇਰਿੰਗਸ ਆ ਉਹ ਹੋ ਗਈਆਂ ਆ ਤੇ ਚਰਚਾ ਚੱਲ ਰਹੀ ਆ ਵੀ ਕ੍ਰਿਸਟੋਫਰ ਵਰੇ ਤੇ ਐਂਥਨੀ ਫੌਚੀ ਜਿਹੜੇ ਡਾਕਟਰ ਆ ਉਹਨਾਂ ਦੀ ਵੀ ਇਹਨਾਂ 2 ਮਹੀਨਿਆਂ ਦੇ ਵਿੱਚ ਜਿਹੜੀ ਉਹ ਛੁੱਟੀ ਕਰ ਸਕਦੇ ਆ ਤੇ ਬਿਲਕੁਲ ਸੋਤਿਓ ਕਾਲ ਜਿਹੜਾ ਜੀ ਕਰਨ ਦੇ ਲਈ ਸਟੂਡੀਓ ਦੇ ਵਿੱਚ ਨੰਬਰ ਹੈਗਾ ਹੈ ਜੀ 408-272-5200 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਆ ਤੇ ਆਪਣੇ ਜਿਹੜੇ ਅਗਲੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਜਾਈਏ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ
ਜੀ ਮੈਨੂੰ ਲੱਗਦਾ ਤੁਹਾਡੀਆਂ ਲਾਈਨਸ ਦੇ ਵਿੱਚ ਥੋੜ੍ਹੀ ਜਿਹੀ ਜਿਹੜੀ ਦਿੱਕਤ ਆ ਉਹ ਆ ਰਹੀ ਹੈਗੀ ਆ। ਸੋ ਹੋਪਫੁਲੀ ਆਉਣ ਵਾਲੇ ਜਿਹੜੇ ਆ ਜੀ ਜਿਹੜੇ ਵਕਤ ਦੇ ਵਿੱਚ ਆਪਾਂ ਇਸ ਨੂੰ ਜਿਹੜਾ ਉਹ ਠੀਕ ਕਰ ਸਕੀਏ ਅਤੇ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਮੁੜ ਦੁਬਾਰਾ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰ ਸਕੀਏ। ਅਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸੁਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਇੱਕ ਕੁਐਸਚਨ ਸੀਗਾ, ਮੇਰਾ EAD ਜਿਹੜਾ ਐਕਸਪਾਇਰ ਹੋ ਰਿਹਾ ਮਾਰਚ 2021 'ਚ, ਤਾਂ ਮੈਨੂੰ ਕਦੋਂ ਅਪਲਾਈ ਕਰਨਾ ਚਾਹੀਦਾ? 6 ਮਹੀਨੇ ਪਹਿਲਾਂ। ਮੇਰੇ ਖਿਆਲ 6 ਮਹੀਨੇ ਰਹਿ ਗਏ ਆ ਹੁਣ ਤਾਂ। ਹਾਂਜੀ ਕਰ ਕਰ ਦਿਓ, ਦਿਓ ਫਿਰ। ਟਾਈਮ ਜ਼ਿਆਦਾ ਲੱਗ ਰਿਹਾ ਸੋ ਟਾਈਮ ਨਾਲ ਹੀ ਕਰ ਦਿਓ ਜੀ, ਮਿਹਰਬਾਨੀ। ਅਗਲੇ ਕਾਲਰ ਤਜਿੰਦਰ ਜੀ, ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀ ਕਿ ਅਮਰੀਕਾ ਦਾ ਸਿਟੀਜ਼ਨ ਆ, ਇੰਡੀਆ ਜਾਣਾ ਤੇ ਵੀਜ਼ੇ ਖੁੱਲੇ ਆ ਭਲਾ? ਅੰਬੈਸੀ ਵਾਲੇ ਭਾਜੀ ਸਾਨੂੰ ਇੰਡੀਆ ਦਾ ਨਹੀਂ ਪਤਾ, ਤੁਸੀਂ ਸੈਨ ਫਰਾਂਸਿਸਕੋ ਅੰਬੈਸੀ ਨੂੰ ਕੰਟੈਕਟ ਕਰੋ, ਇੰਡੀਆ ਵਾਲੇ ਨੂੰ ਉਹ ਦੱਸ ਦੇਣਗੇ। ਅੱਛਾ ਜੀ, ਜੀ ਠੀਕ ਹੈ, ਓਕੇ, ਥੈਂਕ ਯੂ। ਓਕੇ ਜੀ। ਜੀ ਅਤੇ ਜਾਂ ਜਿਹੜਾ ਕਿ ਇਹਨਾਂ ਦਾ ਔਨਲਾਈਨ ਹੁੰਦਾ ਸੀਗਾ ਜਿਹੜਾ 6 ਮਹੀਨੇ ਦੇ ਵਿੱਚ 2 ਮਹੀਨੇ ਵਾਲਾ, ਜਾਂ ਇਹਨਾਂ ਦੀ ਔਨਲਾਈਨ ਆਪਣੀ ਵੈਬਸਾਈਟ 'ਤੇ ਉਹਨਾਂ ਦੀ 'ਤੇ ਵੀ ਚੈੱਕ ਕਰ ਸਕਦੇ ਵੀ ਉਹ ਦਿੰਦੇ ਆ ਜਾਂ ਨਹੀਂ ਦਿੰਦੇ। ਖਬਰ ਆਈ ਸੀਗੀ ਕਿ ਜਿੱਦਾਂ ਇਹਨਾਂ ਦੇ ਬਜਟ ਦਾ ਕੋਈ ਸੀਗਾ ਤੇ ਕਿੰਗ ਐਂਡ ਕਾਕਸ ਵਾਲੇ ਜਿਹੜੇ ਸੀਗੇ ਉਹਨਾਂ ਨਾਲ ਕੰਟਰੈਕਟ ਇਹਨਾਂ ਦਾ ਖਤਮ ਹੋ ਗਿਆ ਸੀਗਾ। ਆਮ ਨਾਟ ਓਕੇ, ਸੋ ਹੁਣ ਸਿੱਧਾ ਅੰਬੈਸੀ ਵਾਲਿਆਂ ਨੂੰ ਕਾਲ ਕਰਨੇ ਦਾ ਮਤਲਬ, ਰਾਈਟ, ਜਿਹਨੇ ਵੀ ਕੰਟੈਕਟ ਜਿਹੜਾ ਉਹ ਕਰਨਾ ਆ। ਜਸਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਪੁੱਛਣਾ ਚਾਹੁੰਦਾ, ਮੈਂ ਸਿਟੀਜ਼ਨ ਵਾਂ, ਜਿੱਦਾਂ ਮੈਂ ਮੰਮੀ ਡੈਡੀ ਦਾ ਆਪਣੇ ਦਾ ਟੂਰਿਸਟ ਲਈ ਅਪਲਾਈ ਕਰਨਾ ਚਾਹੁੰਦਾ, ਕਿੱਦਾਂ ਵੀ ਖੁੱਲ ਗਿਆ, ਕਰ ਸਕਦਾ ਭਾਜੀ? ਟੂਰਿਸਟ ਵਾਲਾ ਤਾਂ ਨਹੀਂ ਭਾਜੀ, ਅਜੇ ਤਾਂ ਫਿਲਹਾਲ ਨਾਨ ਐਮਰਜੈਂਸੀ ਵੀਜ਼ੇ ਤਾਂ ਨਹੀਂ ਦੇ ਰਹੇ, ਵੇਟ ਕਰਨੀ ਪੈਣੀ ਹੈ ਤੁਹਾਨੂੰ ਜਨਵਰੀ ਤੱਕ। ਜਨਵਰੀ ਤੱਕ ਭਾਜੀ ਘੱਟੋ ਘੱਟ, ਹਾਂਜੀ ਜੀ, ਕਿਉਂਕਿ 31 ਦਸੰਬਰ ਤੱਕ ਤਾਂ ਉਹਨਾਂ ਨੇ ਆਲਰੇਡੀ ਕਿਹਾ ਸੀਗਾ ਨਾ ਵੀ ਅੰਬੈਸੀ ਦੇ ਵਿੱਚ ਪੂਰਾ ਕੰਮ ਕਾਜ ਜਿਹੜਾ ਸ਼ੁਰੂ ਨਹੀਂ ਹੋਊਗਾ। ਚੱਲ ਰਹੀ ਉਹਨਾਂ ਦੀ ਐਮਰਜੈਂਸੀ ਵਾਲੀ। ਤੇ ਇਹ ਆਪਾਂ ਜ਼ਰੂਰ ਦੱਸਦੇ ਜਾਈਏ ਤੇ ਹਾਲਾਤ ਜਿੱਦਾਂ ਦੇ ਬਣ ਰਹੇ ਆ, ਕੋਵਿਡ ਬਹੁਤ ਜ਼ਿਆਦਾ ਸਰਜ ਕਰ ਰਿਹਾ ਬਹੁਤ ਸਾਰੇ ਥਾਵਾਂ ਦੇ ਉੱਤੇ, ਅਮਰੀਕਾ ਵਿੱਚ ਵੀ, ਯੂਰਪ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ। ਸੋ ਇਹ ਜਿਹੜਾ 31 ਦਸੰਬਰ ਵਾਲੀ ਤਰੀਕ ਆ ਅੱਗੇ ਵੀ ਵੱਧ ਸਕਦੀ ਆ। ਸੋ ਸਾਰੇ ਜਾਣੇ ਇਸ ਚੀਜ਼ ਦੇ ਲਈ ਤਿਆਰ ਜਿਹੜਾ ਉਹ ਤੁਹਾਨੂੰ ਰਹਿਣਾ ਚਾਹੀਦਾ ਆ। ਖਾਸ ਕਰਕੇ ਜਿੱਦਾਂ ਜਗਵੀਰ ਜੀ ਆਪਾਂ ਨੂੰ ਪੁੱਛਦੇ ਆ ਵੀ ਲੋਕ ਜਾਈਏ ਕਿ ਨਾ ਜਾਈਏ। ਸੋ ਸਥਿਤੀ ਪਤਾ ਨਹੀਂ ਆ ਵੀ ਮੁੜ ਦੁਬਾਰਾ ਲੋਕਡਾਊਨ ਵਾਲੀ ਬਣੇ ਜਾਂ ਨਾ ਬਣੇ। ਇੰਗਲੈਂਡ ਵਾਲਿਆਂ ਨੇ ਤਾਂ ਆਲਰੇਡੀ ਜਿਹੜਾ ਲੋਕਡਾਊਨ ਮੁੜ ਦੁਬਾਰਾ ਕਰ ਦਿੱਤਾ। ਸੋ ਸੋਚ ਸਮਝ ਕੇ ਜਿਹੜਾ ਉਹ ਜਾਇਓ ਵੀ ਕਿਤੇ ਫਸ ਨਾ ਜਾਇਓ ਬਾਅਦ 'ਚ ਮੁੜ ਕੇ ਦੁਬਾਰਾ ਕਿਤੇ ਗਏ ਹੋਏ। ਟਿਕਟ ਜਿਹੜੀ ਬੁੱਕ ਕਰਾਉਂਦੇ ਹੋ ਇੱਦਾਂ ਨਹੀਂ ਕਿ ਮਹੀਨੇ ਐਡਵਾਂਸ ਦੀ ਕਰਾ ਲਈ, ਸ਼ਾਰਟ ਨੋਟਿਸ ਟਿਕਟ ਬੁੱਕ ਕਰਾ ਕੇ ਜਾਇਓ, ਕਿਉਂਕਿ ਮਹੀਨੇ ਦਾ ਪਤਾ ਨਹੀਂ ਕੀ ਹੋਣਾ ਉਹਦੇ ਵਿੱਚ। ਜੀ ਬਿਲਕੁਲ। ਅਗਲੇ ਕਾਲਰ ਸੁਰਜੀਤ ਜੀ, ਸਤਿ ਸ਼੍ਰੀ ਅਕਾਲ। ਸੁਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਵਾਲ ਪੁੱਛੋ ਜੀ। ਵੀਰ ਜੀ ਮੇਰੀ ਨੂੰਹ ਦਾ ਅਪਲਾਈ ਕੀਤਾ ਕੇਸ, ਮੇਰਾ ਮੁੰਡਾ ਸਿਟੀਜ਼ਨ ਆ ਤੇ 18 ਮਹੀਨੇ ਹੋ ਗਏ ਤੇ ਸਾਰੇ ਪੇਪਰ ਵਰਕ ਸਬਮਿਟ ਪਿਛਲੇ ਸਾਲ ਦੇ ਹੀ ਕਰਤੇ ਤੇ ਅਜੇ ਤੱਕ ਕੋਈ ਇੰਟਰਵਿਊ ਲਈ ਈਮੇਲ ਨਹੀਂ ਆਈ ਸਾਡੇ ਕੋਲ। ਇੰਟਰਵਿਊ ਥੋੜ੍ਹੀਆਂ ਸਲੋ ਚੱਲ ਰਹੀਆਂ, ਥੋੜ੍ਹੀ ਜਿਹੀ ਵੇਟ ਕਰਨੀ ਪੈਣੀ ਹੈ ਤੁਹਾਨੂੰ। ਕੰਟੈਕਟ ਕਰਕੇ ਦੇਖ ਸਕਦੇ ਹੋ ਉਹਨਾਂ ਨੂੰ, ਜਿੱਦਾਂ ਤੁਸੀਂ ਦੇਖਿਆ ਕਾਲਰ ਕਈ ਸਾਨੂੰ ਕਾਲ ਕਰਦੇ ਨੇ, ਕਹਿੰਦੇ ਸਾਨੂੰ 2.5 ਸਾਲ 3 ਸਾਲ ਹੋ ਗਏ ਉਹ ਵੀ ਵੇਟ ਕਰ ਰਹੇ ਨੇ। ਤੁਸੀਂ ਕੰਟੈਕਟ ਕਰ ਲਓ ਉਹਨਾਂ ਨੂੰ, ਐਮਬੈਸੀ ਵਾਲਿਆਂ ਨੂੰ। ਤੇ ਇੰਟਰਵਿਊ ਰਾਈਟ ਵੇ ਤਾਂ ਨਹੀਂ ਉਹਨਾਂ ਨੂੰ ਦੇਣੀ, ਪਰ ਇਹ ਹੈ ਕਿ ਅਗਲੇ ਸਾਲ ਦੇ 6 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਦੇ ਸਕਦੇ ਨੇ ਜੀ, ਬਸ਼ਰਤੇ ਐਮਬੈਸੀ ਜਿਹੜੀ ਉਹ ਖੁੱਲੀ ਰਵੇ ਜੀ। ਅਗਲੇ ਕਾਲਰ ਨੇ ਡੋਲੀ, ਸਤਿ ਸ਼੍ਰੀ ਅਕਾਲ। ਹਾਂਜੀ ਡੋਲੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੈਗਾ, ਮੈਂ ਆਪਣੇ ਪੇਰੈਂਟਸ ਦਾ ਅਪਲਾਈ ਕੀਤਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਬਾਕੀ ਪੇਪਰ ਵਰਕ ਸਭ ਹੋ ਗਿਆ, ਪਰ ਉਹਨਾਂ ਦੀ ਪੁਲਿਸ ਕਲੀਅਰੈਂਸ ਜਿਹੜੀ ਰਿਪੋਰਟ ਬਾਕੀ ਸੀ ਤੇ ਐਨੀਵੇਜ਼ ਵਿੱਚੋਂ ਉਹਨਾਂ ਨੂੰ ਕੈਨੇਡਾ ਆਉਣਾ ਪੈ ਗਿਆ। ਹੁਣ ਉਹ ਕੈਨੇਡਾ ਨੇ ਤੇ ਉੱਥੋਂ ਉਹਨਾਂ ਦੀ ਬਣ ਸਕਦੀ ਹੈ ਪੁਲਿਸ ਕਲੀਅਰੈਂਸ ਰਿਪੋਰਟ? ਹਾਂਜੀ, ਜਿਹੜੇ ਅੱਜ ਦੇ ਲਾਅ ਦੇ ਅਕੋਰਡਿੰਗ ਕੀ ਹੈਗਾ ਕਿ ਜਿਹੜੇ ਕੌਂਸੂਲੇਟ ਵਾਲੇ ਜਿਹੜੇ ਹੈਗੇ ਨੇ ਉਹ ਤੁਹਾਨੂੰ ਪੁਲਿਸ ਕਲੀਅਰੈਂਸ ਦੇ ਸਕਦੇ ਨੇ, ਤੇ ਤੁਸੀਂ ਇੰਡੀਅਨ ਕੌਂਸੂਲੇਟ ਨੂੰ ਉੱਥੇ ਕੰਟੈਕਟ ਕਰ ਲਓ, ਉਹ PCC ਦੇ ਦੋਗੇ ਤੁਹਾਨੂੰ। ਓ ਅੱਛਾ ਜੀ, ਠੀਕ ਹੈ, ਓਕੇ, ਥੈਂਕ ਯੂ ਜੀ। ਅਗਲੇ ਕਾਲਰ ਗੁਰਪ੍ਰੀਤ ਕੌਰ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਗੁਰਪ੍ਰੀਤ ਕੌਰ ਹੈ ਭਾਜੀ, ਮੈਂ ਇੱਧਰੋਂ ਕੈਲੀਫੋਰਨੀਆ LA ਤੋਂ ਬੋਲ ਰਹੀ ਹਾਂ ਜੀ। ਤੇ ਭਾਜੀ ਮੇਰਾ ਕੁਐਸਚਨ ਤਿਰਕਿਆਨਾ ਭਾਜੀ ਨੂੰ ਇਹ ਹੈਗਾ, 2015 ਦੇ ਵਿੱਚ ਭਾਜੀ ਅਸੀਂ US ਆਏ ਸੀ ਤੇ 2016 ਦੇ ਵਿੱਚ ਅਸੀਂ ਆਪਣਾ ਕੇਸ ਲਗਾਇਆ ਸੀ ਅਸਾਈਲਮ ਦਾ ਜੀ। ਤੇ ਲਾਸਟ ਈਅਰ ਮੇਰੇ ਹਸਬੈਂਡ ਦਾ ਕਾਫੀ ਵੱਡਾ ਸੀਰੀਅਸ ਟਰੱਕ ਐਕਸੀਡੈਂਟ ਹੋ ਗਿਆ ਸੀ ਤੇ ਸਾਡੇ ਦੋਨੋਂ ਬੱਚੇ ਹਾਲੇ ਇੰਡੀਆ ਮੇਰੀ ਮਦਰ ਇਨ ਲਾਅ ਦੇ ਨਾਲ ਹੈਗੇ ਆ। ਬੇਟੀ ਮੇਰੀ 17 ਇਅਰਸ ਦੀ ਹੈ ਤੇ ਬੇਟਾ ਹੁਣ 15 ਦਾ ਹੋ ਜਾਏਗਾ। ਤੇ ਭਾਜੀ ਬੱਚੇ ਕਿਸੇ ਬੇਸ ਤੇ ਇੱਥੇ ਆ ਸਕਦੇ ਨੇ?
ਤੁਹਾਡਾ ਜਿਹੜਾ ਅਸਾਈਲਮ ਦਾ ਸੀਗਾ ਉਹ ਤੁਸੀਂ ਹਸਬੈਂਡ ਨੇ ਲਾਇਆ ਸੀਗਾ, ਤੁਸੀਂ ਲਾਇਆ ਸੀਗਾ, ਕਿਹਨੇ ਲਾਇਆ ਸੀਗਾ? ਮੇਨ ਐਪਲੀਕੈਂਟ ਹਾਂਜੀ ਮੈਂ ਹੀ ਹੈਗੀ ਆ ਤੇ ਸਾਡੀ ਹਾਲੇ ਤੱਕ ਕੋਈ ਵੀ ਫਰਸਟ ਹੀਅਰਿੰਗ ਤੱਕ ਨਹੀਂ ਆਈ ਹੋਈ। ਤੁਸੀਂ ਆਪਣਾ ਜਿਹੜੇ ਵੀ ਅਸਾਈਲਮ ਆਫਿਸ ਮੁਰੇ ਹੋ, ਐਲਏ ਦੇ ਮੁਰੇ, ਉਹਨਾਂ ਨੂੰ ਤੁਸੀਂ ਲੈਟਰ ਲਿਖੋ ਤੇ ਹਾਂਜੀ ਉਹਨਾਂ ਨੂੰ ਐਕਸਪੀਡਾਈਟ ਕਰਨ ਲਈ ਕਹੋ ਤੇ ਉਹਨਾਂ ਦਾ ਜਿਹੜਾ ਤੁਹਾਡੇ ਐਕਸਪੀਡਾਈਟ ਦੇ ਰੀਜ਼ਨ ਦੇਣੇ ਪੈਣੇ ਆ ਕਿ ਬੱਚੇ ਉੱਥੇ ਨੇ ਤੇ ਪੂਰਾ ਦੱਸੋਗੇ ਕੀ ਤੰਗੀ ਹੈ, ਕੀ ਪ੍ਰੋਬਲਮ ਆ ਰਹੀ ਹੈ ਅੱਛਾ ਜੀ ਤੇ ਕਰ ਦੋਗੇ ਠੀਕ ਹੈ ਜੀ ਐਕਸਪੀਡਾਈਟ। ਠੀਕ ਹੈ ਜੀ ਠੀਕ ਹੈ ਓਕੇ ਮਿਹਰਬਾਨੀ ਠੀਕ ਹੈ ਥੈਂਕ ਯੂ ਜੀ ਓਕੇ ਜੀ। ਥੈਂਕ ਯੂ ਜੀ ਓਕੇ ਜੀ ਅਗਲੇ ਕਾਲਰ ਕ੍ਰਿਸ਼ਨ ਦੇਵ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਰ ਅਕਾਲ ਜੀ ਮੇਰਾ ਕੁਐਸਚਨ ਇਹ ਹੈਗਾ ਜੀ, ਮੇਰੇ ਕੋਲ 10 ਸਾਲ ਦਾ ਗ੍ਰੀਨ ਕਾਰਡ ਆ ਜੀ, ਜੀ। ਤਾਂ ਮੈਨੂੰ 4.5 ਸਾਲ ਹੋ ਗਏ ਇੱਥੇ ਆਇਆ ਨੂੰ ਜੀ। ਮੈਂ ਇਹ ਕੁਐਸਚਨ ਇਹ ਪੁੱਛਣਾ ਚਾਹੁੰਦਾ ਕਿ ਮੈਂ ਗਵਰਨਮੈਂਟ ਦਾ ਮੈਡੀਕਲ ਲਿਆ ਜੀ ਕਾਉਂਟੀ ਦਾ, ਤਾਂ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਜੇ ਮੈਂ ਅਪਲਾਈ ਕਰਾਂ ਸਿਟੀਜ਼ਨ ਵਾਸਤੇ? ਤੁਸੀਂ ਬਾਹਰ ਤਾਂ ਨਹੀਂ ਗਏ ਸੀਗੇ ਕਿਤੇ? ਨਹੀਂ ਮੈਂ ਇੰਡੀਆ ਦੋ ਦਫਾ ਗਿਆ ਜੀ। ਕਿੰਨੀ ਦੇ 6 ਮਹੀਨੇ ਤੋਂ ਘੱਟ ਗਏ ਸੀਗੇ? ਨਹੀਂ ਦੋ ਢਾਈ ਮਹੀਨੇ ਰਿਹਾ ਜੀ। ਹਾਂਜੀ, ਕੋਈ ਹੋਣੀ ਤਾਂ ਨਹੀਂ ਚਾਹੀਦੀ ਪ੍ਰੋਬਲਮ, ਕਿਉਂਕਿ ਤੁਸੀਂ ਫਿਰ ਤੁਹਾਡੀ ਐਕਸੈਪਸ਼ਨ ਇਹੀ ਹੈ ਕਿ ਮੈਨੂੰ ਪਤਾ ਨਹੀਂ ਸੀਗਾ ਲਾਅ ਹੁਣ ਪਾਸ ਹੋਇਆ ਹੈ ਤੇ ਤੁਹਾਡਾ ਹੋ ਜਾਏਗਾ, ਕੋਈ ਪ੍ਰੋਬਲਮ ਪਰ ਨਹੀਂ। ਮੈਂ ਅਸਲ ਉਹ ਜਿਹੜਾ ਕਾਉਂਟੀ ਦਾ ਮੈਡੀਕਲ ਮੈਂ ਯੂਜ਼ ਨਹੀਂ ਇੱਕ ਵਾਰੀ ਵੀ ਕੀਤਾ ਹਾਲੇ। ਹਾਂਜੀ ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੋਊਗੀ ਤੁਹਾਨੂੰ। ਠੀਕ ਹੈ ਜੀ ਓਕੇ ਜੀ। ਜੀ ਅਗਲੇ ਕਾਲਰ ਮਹਿੰਦਰ ਜੀ, ਸਤਿ ਸ਼੍ਰੀ ਅਕਾਲ। ਮਹਿੰਦਰ ਸਿੰਘ ਜੀ। ਹਾਂ ਸਤਿ ਸ਼੍ਰੀ ਅਕਾਲ ਭਾਜੀ। ਜਗਵੀਰ ਸਿੰਘ ਜੀ ਦਾ ਆਪਣੇ ਨਾਮ? ਜੀ ਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਵੈਸੇ ਭਾਜੀ ਪ੍ਰੋਗਰਾਮ ਦੇਖ ਰਹੇ ਤੁਹਾਡਾ ਬੜਾ ਵਧੀਆ ਲੱਗ ਰਿਹਾ ਸੀ, ਮੈਂ ਕਿਹਾ ਚਲੋ ਕਾਲ ਕਰੀਏ ਤੇ ਪਤਾ ਕਰਨਾ ਸੀ ਯੂ ਵੀਜ਼ੇ ਬਾਰੇ ਅੱਜ ਕੱਲ੍ਹ ਕਿਹੜੀ ਡੇਟ ਚੱਲਦੀ ਐਸੇ ਕਰਕੇ ਕਾਲ ਕੀਤੀ। ਕੋਈ ਨਹੀਂ, ਮੈਂ ਦੱਸ ਦਿੰਦਾ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਨੂੰ, ਦੇਖਦੇ ਰਹੋ ਤੇ ਪ੍ਰੋਗਰਾਮ ਦੇ ਜਿਹੜੇ ਅਗਲੇ ਕੁਝ ਹਿੱਸੇ ਦੇ ਵਿੱਚ ਤੁਹਾਨੂੰ ਜਿਹੜੀ ਤਰੀਕ ਆ ਉਹ ਦੱਸ ਦਿੰਦੇ ਆ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਹੈ, ਇੱਕ ਨਾ ਮੇਰੀ ਨੀਸ ਹੈ, ਉਹਨਾਂ ਨੇ ਗ੍ਰੀਨ ਕਾਰਡ ਹੋਲਡਰ ਸੀ ਤੇ ਆਪਣੇ ਹਸਬੈਂਡ ਦਾ ਕੀਤਾ ਸੀ ਜੀ ਆਪਣਾ ਮੈਰਿਜ ਬੇਸ ਤੇ ਉਹਨਾਂ ਨੇ ਵੀ ਕੋਈ ਪੱਲਾ ਨਹੀਂ ਫੜਾਇਆ ਬੰਬੇ ਤੇ ਉਹਨਾਂ ਨਾਲ ਸਿਟੀਜ਼ਨਸ਼ਿਪ ਦੀ ਵਾਰੀ ਆਈ ਹੈ, ਉਹਨਾਂ ਦੇ ਫਿੰਗਰਪ੍ਰਿੰਟ ਵਗੈਰਾ ਹੋ ਗਏ ਜੀ। ਤੇ ਤੁਸੀਂ ਕੀ ਸੁਜੈਸਟ ਕਰਦੇ ਹੋ ਵੀ ਹੁਣ ਵੇਟ ਕਰ ਲੈਣ ਸਿਟੀਜ਼ਨਸ਼ਿਪ ਦੀ, ਦੁਬਾਰਾ ਅਪਲਾਈ ਕਰਨ ਜਾਂ ਪੁਰਾਣੇ ਕੇਸ ਨੂੰ ਪਰਸਿਊ ਕਰਨਾ ਜੀ? ਨਹੀਂ, ਕੇਸ ਤਾਂ ਚੱਲ ਹੀ ਰਿਹਾ, ਉਹ ਕੈਂਸਲ ਥੋੜਾ ਨਾ ਕੀਤਾ ਉਹਨਾਂ ਨੇ, ਹੈ ਨਾ? ਹਾਂਜੀ ਕੈਂਸਲ ਨਹੀਂ ਕੀਤਾ ਉਹਨਾਂ ਨੇ, ਪ੍ਰੂਫ ਮੰਗੇ ਜੋ ਸਾਰੇ ਦੇਤੇ ਪਰ ਹਜੇ ਕੁਝ ਵੀ ਦੱਸ ਨਹੀਂ ਰਿਹਾ ਜੀ। ਹਾਂਜੀ, ਬਸ ਇਹ ਹੈ ਕਿ ਜਿਹੜੇ ਗ੍ਰੀਨ ਕਾਰਡ ਹੋਲਡਰ ਵਾਲੇ ਨੇ ਉਹਨਾਂ ਨੂੰ ਕੋਵਿਡ ਕਰਕੇ ਉਹਨਾਂ ਨੂੰ ਕੋਈ ਪਹਿਲ ਨਹੀਂ ਹੈਗੀ ਆਪਣੇ ਸਪਾਊਸਿਸ ਵਗੈਰਾ ਦੇ। ਜਦੋਂ ਇਹ ਸਿਟੀਜ਼ਨ ਬਣ ਜਾਂਦੇ ਨੇ ਉਦੋਂ ਤੁਸੀਂ ਅਪਡੇਟ ਕਰ ਦਿਓ ਕਿ ਮੈਂ ਸਿਟੀਜ਼ਨ ਹੈ ਹੁਣ, ਤੇ ਉਹਦੇ ਬੇਸ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਐਮਬੈਸੀ ਨੂੰ, ਤੇ ਥੋੜਾ ਜਿਹਾ ਐਕਸਪੀਡੀਏਟ ਪਹਿਲ ਜ਼ਿਆਦਾ ਦੇ ਦੋਗੇ ਸਿਟੀਜ਼ਨ ਦੇ ਸਪਾਊਸ ਨੂੰ। ਮਿਹਰਬਾਨੀ ਜੀ, ਸ਼ੁਕਰੀਆ। ਅਗਲੀ ਡੇਟ ਚੱਲਦੀ ਹੈ ਯੂ ਵੀਜ਼ੇ ਦੀ, ਉਹ ਚੱਲ ਰਹੀ ਹੈ ਫਰਵਰੀ 2016, ਤਕਰੀਬਨ 5 ਸਾਲ ਦੀ ਵੇਟ ਹੈ। ਠੀਕ ਹੈ ਜੀ। ਅਗਲੇ ਕਾਲਰ ਨੇ ਤੂਸ਼ਾਨ, ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਭਾਜੀ, ਮੈਂ ਕ੍ਰਿਸ਼ਨ ਜੈਸਵਾਲ ਬੋਲ ਰਿਹਾ ਮਿਸਿਸਿਪੀ ਤੋਂ ਜੀ। ਜੀ ਹਾਂ ਤੇ ਮੈਂ ਰੂਟੀਨ 'ਚ ਤੁਹਾਡਾ ਪ੍ਰੋਗਰਾਮ YouTube ਤੇ Facebook ਤੇ ਦੇਖਦਾ ਰਹਿੰਦਾ ਵਾਂ ਜੀ। ਤੇ ਸਰ ਮੇਰੇ ਵਾਈਫ ਤੇ ਆਵਾਜ਼ ਕਮ ਕਰੋ। ਹੈਲੋ ਹਾਂਜੀ ਹਾਂਜੀ। ਹਾਂ ਤੇ ਮੇਰੀ ਵਾਈਫ ਤੇ ਬੱਚਿਆਂ ਦਾ ਜੀ ਗ੍ਰੀਨ ਕਾਰਡ ਮਾਰਚ ਦੇ ਵਿੱਚ ਆ ਗਿਆ ਸੀ ਤੇ ਉਹਨਾਂ ਦੀ ਸੋਸ਼ਲ ਨਾ ਅਪਡੇਟ ਨਹੀਂ ਹੋਈ ਤੇ ਇਹਨਾਂ ਨੇ ਇੰਡੀਆ ਜਾਣਾ ਸੀ ਹੁਣ ਜੀ। ਤੇ 에ਅਰਪੋਰਟ ਤੇ ਇਹਨਾਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋਏਗੀ ਉਦੋਂ ਇਮੀਗ੍ਰੇਸ਼ਨ ਕਲੀਅਰੈਂਸ ਵਾਸਤੇ ਆਉਣ? ਸੋਸ਼ਲ ਦੀ ਕੋਈ ਪ੍ਰੋਬਲਮ ਨਹੀਂ ਹੋਗੀ। ਤੁਸੀਂ ਜਿਹੜੇ ਸੋਸ਼ਲ ਦੇ ਆਪਣੇ ਸੋਸ਼ਲ ਸਿਕਿਉਰਿਟੀ ਆਫਿਸ ਜਾ ਕੇ ਇੱਕ ਵਾਰੀ ਇਨਕੁਆਇਰੀ ਪਲੇਸ ਕਰ ਦਿਓ। ਨਹੀਂ ਉਹ ਮੈਂ ਪਲੇਸ ਕੀਤੀ, ਉਹ ਕਹਿੰਦੇ ਜੀ ਤੁਹਾਨੂੰ ਓਰੀਜਨਲ ਡਾਕੂਮੈਂਟ ਭੇਜਣਾ ਪੈਣਾ, ਅਪਡੇਟ ਤਾਂ ਹੋਣੀ ਹੈ ਤੇ ਉਹ ਬਾਈ ਅਪਾਇੰਟਮੈਂਟ ਦਿੰਦੇ ਨਹੀਂ, ਕਹਿੰਦੇ ਤੁਹਾਡੀ ਸੋਸ਼ਲ ਵਾਸਤੇ ਲੋੜ ਨਹੀਂ ਹੈਗੀ ਤੇ ਜਾਂ ਤੁਸੀਂ ਓਰੀਜਨਲ ਡਾਕੂਮੈਂਟ ਮੇਲ ਕਰੋ, ਫੈਡੈਕਸ ਕਰੋ ਤਾਂ ਅਪਡੇਟ ਕਰਨਗੇ ਤੇ ਉਹਨਾਂ ਨੇ ਹੁਣ ਸੋਸ਼ਲ ਦਾ ਟਰੈਵਲ ਦੇ ਨਾਲ ਨਹੀਂ ਕੋਈ ਲੈਣ ਦੇਣਾ ਹੈਗਾ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਓਕੇ ਜੀ, ਮਿਹਰਬਾਨੀ ਜੀ। ਜੀ ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਜਾਈਏ, ਮਨਦੀਪ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੈਂ ਪੁੱਛਣਾ ਚਾਹੁੰਦਾ, ਮੇਰੇ ਤਾਇਆ ਜੀ ਨੇ ਕੇਸ ਲਗਾਇਆ ਸੀ ਆਪਣੇ ਦੋਨੇ ਬੱਚਿਆਂ ਵਾਸਤੇ ਜੀ, ਤੇ ਉਹਨਾਂ ਦੀ ਏਜ 25 ਸਾਲ ਤੋਂ ਉੱਪਰ ਸੀਗੀ ਤੇ ਉਹਨਾਂ ਵਿੱਚੋਂ ਇੱਕ ਦੀ ਮੈਰਿਜ ਹੋ ਗਈ ਤੇ ਉਹ ਕੈਨੇਡਾ ਆ ਗਿਆ ਤੇ ਉਹਨਾਂ ਨੇ ਅੱਜ ਆਲਮੋਸਟ ਇੱਕ ਵੀਕ ਪਹਿਲਾਂ ਉਹਨਾਂ ਨੇ ਰਿਕੁਐਸਟ ਆਫ ਐਵੀਡੈਂਸ ਮੰਗਿਆ ਜੀ। ਤੇ ਜਿਹੜੇ ਦੀ ਮੈਰਿਜ ਹੋ ਚੁੱਕੀ ਆ ਉਹਨਾਂ ਦਾ ਕੁਝ ਹੋ ਸਕਦਾ ਜਾਂ ਨਹੀਂ ਹੋ ਸਕਦਾ? ਜਿਹੜੇ ਤੁਹਾਡੇ ਤਾਇਆ ਜੀ ਸੀਗੇ ਉਹਨਾਂ ਨੇ ਆਪਣੇ ਬ੍ਰਦਰ ਦਾ ਲਾਇਆ ਸੀ, ਹਨਾ? ਨਹੀਂ, ਉਹਨਾਂ ਦੇ ਬੱਚਿਆਂ ਦਾ ਲਾਇਆ ਸੀ ਆਪਣੇ ਦੋਨਾਂ ਦਾ, ਜਿਹਨਾਂ ਦੀ ਉਮਰ 25 ਸਾਲ ਤੋਂ ਉੱਪਰ ਸੀ। ਹਾਂ ਉਹ ਤਾਂ ਲਾ ਸਕਦੇ ਆ ਆਪਣੇ ਅਡਲਟ ਬੱਚਿਆਂ ਦਾ, ਉਹਦਾ ਤਾਂ ਕੋਈ ਨਹੀਂ, ਬਸ ਕੈਟੇਗਰੀ ਚੇਂਜ ਹੋ ਗਈ। ਏਜ ਦਾ ਤਾਂ ਵਿਆਹ ਦਾ ਕੋਈ ਲੈਣਾ ਦੇਣਾ ਨਹੀਂ। ਸਿਟੀਜ਼ਨ ਆ ਨਾ ਤਾਇਆ ਜੀ? ਨਹੀਂ ਉਹ ਗ੍ਰੀਨ ਕਾਰਡ ਨਹੀਂ ਉਹ
ਨਹੀਂ, ਫਿਰ ਤਾਂ ਜਿਹੜਾ ਵਿਆਹ ਕਰਾ ਲੈਂਦਾ ਨਾ ਜਦੋਂ ਗ੍ਰੀਨ ਕਾਰਡ ਹੋਲਡਰ ਵਾਲੇ ਦਾ ਬੱਚਾ, ਉਹ ਤਾਂ ਐਲੀਜੀਬਲ ਨਹੀਂ ਹੈਗਾ ਫਾਈਲ ਕਰਨ ਲਈ। ਉਹ ਫਿਰ ਕੈਂਸਲ ਹੀ ਹੈ ਪ੍ਰੋਸੈਸ ਸਾਰਾ, ਉਹ ਨਵੇਂ ਸਿਰਿਓਂ ਸ਼ੁਰੂ ਕਰਨਾ ਪੈਣਾ ਓਕੇ ਜੀ। ਸਿਟੀਜ਼ਨ ਬਣ ਤੇ ਇੱਕ ਕੇ। ਗੱਲ ਹੋਰ, ਮੈਂ ਤੁਹਾਡੇ ਆਫਿਸ ਨੂੰ ਕੰਟੈਕਟ ਕੀਤਾ ਸੀਗਾ ਆਲਮੋਸਟ 2 ਵੀਕਸ ਐਗੋ, ਤੇ ਮੈਂ ਤੁਹਾਨੂੰ ਵੀ WhatsApp ਉੱਪਰ ਕੰਟੈਕਟ ਕੀਤਾ ਸੀਗਾ, ਪਰ ਮੈਨੂੰ ਤੁਹਾਡਾ ਰਿਸਪੌਂਸ ਨਹੀਂ ਆਇਆ ਤੁਹਾਡੀ ਸਾਈਡ ਤੋਂ। ਤੁਸੀਂ ਭਾਜੀ ਮੈਨੂੰ ਇੱਕ ਵਾਰੀ ਦੁਬਾਰਾ ਪਾ ਦਿਓ ਹੁਣੇ ਹੀ, ਤੇ ਮੇਰਾ ਆਫਿਸ ਤੁਹਾਨੂੰ ਵਾਪਸ ਮੈਨੂੰ ਮੈਸੇਜ ਇੱਕ ਵਾਰੀ ਦੁਬਾਰਾ ਪਾ ਦਿਓ, ਆਪਾਂ ਤੁਹਾਨੂੰ ਕੰਟੈਕਟ ਕਰ ਲੈਂਦੇ ਹਾਂ। ਠੀਕ ਹੈ ਜੀ, ਥੈਂਕ ਯੂ। ਓਕੇ ਭਾਜੀ। ਜੀ ਨੰਬਰ ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਆ 4159090503 4159090503 ਦੇ ਉੱਤੇ ਇਹਨਾਂ ਦੇ ਆਫਿਸ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਅਗਲੇ ਕਾਲਰ ਚਰਨਜੀਤ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਮੈਂ ਸੈਕਰਾਮੈਂਟੋ ਤੋਂ ਬੋਲ ਰਿਹਾ ਹਾਂ ਤੇ ਮੇਰਾ ਸਵਾਲ ਸੀਗਾ ਕਿ ਮੈਂ ਆਪਣਾ ਗ੍ਰੀਨ ਕਾਰਡ ਰਿਨਿਊ ਕਰਾਉਣ ਲਈ ਭੇਜਿਆ ਸੀਗਾ ਤੇ ਲਾਸਟ 30 ਇਅਰਸ ਤੋਂ ਮੇਰਾ ਰਿਨਿਊ ਹੋ ਕੇ ਆ ਰਿਹਾ ਸੀਗਾ ਜੀ। ਐਟ ਦਿਸ ਟਾਈਮ ਜਦੋਂ ਮੈਂ ਭੇਜਿਆ ਹੈ ਤੇ ਉਹ ਮੇਰੇ ਕੋਲ ਹੁਣ ਬਰਥ ਸਰਟੀਫਿਕੇਟ ਮੰਗ ਰਹੇ ਨੇ ਐਂਡ ਆਈ ਐਮ 63+। ਜੀ। ਤੁਹਾਡੇ ਕੋਲ ਨਹੀਂ ਹੋਣਾ ਬਰਥ ਸਰਟੀਫਿਕੇਟ, ਹੈ ਨਾ? ਨਹੀਂ ਜੀ, ਨਹੀਂ ਜੀ, ਦੈਟਸ ਵਾਈ ਆਮ ਕਾਲਿੰਗ ਯੂ। ਤੁਸੀਂ ਨੌਨ ਅਵੇਲੇਬਿਲਟੀ ਤੁਹਾਨੂੰ ਕਢਾਉਣਾ ਪੈਣਾ ਇੰਡੀਆ ਤੋਂ, ਇੰਨਾ ਕੋਈ ਔਖਾ ਨਹੀਂ ਕੰਮ ਹੈਗਾ। ਨੌਨ ਅਵੇਲੇਬਿਲਟੀ ਕਢਾਓ ਤੇ 2 ਐਫੀਡੇਵਿਟ ਦਿਓ, ਤੁਹਾਡਾ ਕੰਮ ਬਣ ਜਾਊਗਾ। ਤੇ ਪਲੱਸ ਮੈਂ ਜੀ ਉਹਦੇ ਮੈਂ ਟਰਾਈ ਕੀਤੀ ਸੀਗੀ ਤੇ ਉੱਥੇ ਕਹਿੰਦੇ ਨੇ ਕਿ ਜਿਹੜੀ ਐਮਸੀਟੀ ਹੈਗੀ ਹੈ ਦੈਟ ਬਿਲਡ ਇਨ 1970। ਹਾਂਜੀ। ਐਂਡ ਆਈ ਐਮ ਬੋਰਨ ਇਨ 58। ਬਿਲਕੁਲ। ਉਹਨਾਂ ਕੋਲ ਪੁਰਾਣਾ ਕੋਈ ਰੈਕਡ ਨਹੀਂ ਦੇ ਰਹੇ ਹੋ। ਹਾਂਜੀ, ਇਹੀ ਤੇ ਚੀਜ਼ ਆਪਾਂ ਲਿਖ ਕੇ ਦੇਣੀ ਹੈ ਨਾ ਕਿ ਇਹਦਾ ਰੈਕਡ ਨਹੀਂ ਹੈਗਾ ਲੈਟਰ ਤੇ। ਹਾਂ, ਆਪਾਂ ਸਰਟੀਫਿਕੇਟ ਥੋੜਾ ਨਾ ਮੰਗ ਰਹੇ, ਆਪਾਂ ਕਹਿ ਰਹੇ ਕਿ ਉਹ ਇਹ ਲਿਖ ਕੇ ਦੇਣ ਕਿ ਇਹਦੀ ਆਪਾਂ ਸਰਚ ਕੀਤੀ ਹੈ, ਕੋਈ ਰੈਕਡ ਨਹੀਂ ਮਿਲਿਆ। ਤੁਸੀਂ ਉਹਨੂੰ ਨੌਨ ਅਵੇਲੇਬਿਲਟੀ ਕਹਿੰਦੇ ਨੇ, ਉਹ ਲੈ ਲਓ ਆਫਿਸ ਆਫ ਰਜਿਸਟਰਾਰ ਆਫ ਬਰਥ ਐਂਡ ਡੈਥ, ਉਹਨਾਂ ਤੋਂ ਲੈਣਾ ਸਹੀ ਮਹਿਕਮੇ ਤੋਂ। ਤੇ ਉਹਦੇ ਨਾਲ 2 ਐਫੀਡੇਵਿਟ ਲਾਓ ਜਿਹਨਾਂ ਨੂੰ ਤੁਹਾਡੀ ਬਰਥ ਦੀ ਨੌਲੇਜ ਸੀ, ਜਿਹੜੇ ਤੁਹਾਡੇ ਤੋਂ ਵੱਡੀ ਉਮਰ ਦੇ ਸੀਗੇ, ਗੁਆਂਢੀ ਜਾਂ ਰਿਸ਼ਤੇਦਾਰ, ਉਹਨਾਂ ਤੁਹਾਡਾ ਕੰਮ ਬਣ ਜਾਊਗਾ। ਤੇ ਅਗਰ ਮੈਂ ਤੁਹਾਨੂੰ ਕੰਟੈਕਟ ਕਰਨਾ ਚਾਹੁੰਦਾ ਤਾਂ ਤੁਹਾਡਾ ਡਾਇਰੈਕਟ ਫੋਨ ਨੰਬਰ ਹੈ ਕੋਈ? ਜੀ। ਹਾਂਜੀ, ਤੁਸੀਂ ਕੰਟੈਕਟ ਕਰ ਲਿਓ, ਪਰ ਡਾਕੂਮੈਂਟਸ ਆਪਾਂ ਪ੍ਰੋਕਿਉਰ ਨਹੀਂ, ਉਹ ਤੁਹਾਨੂੰ ਆਪਣੇ ਲੈਵਲ ਤੇ ਕਰਨੇ ਪੈਣੇ। ਅੱਛਾ ਜੀ, ਠੀਕ ਹੈ। ਹਾਂਜੀ, ਤੁਹਾਨੂੰ ਡਾਕੂਮੈਂਟ ਆਲਰੇਡੀ ਦੱਸਦੇ ਆ ਫੋਨ ਤੇ ਵੀ, ਉਹੀ ਡਾਕੂਮੈਂਟ ਜਿਹੜੇ ਉਹ ਤੁਹਾਨੂੰ ਜਿਹੜੇ ਉਹ ਲੈਣੇ ਪੈਣੇ ਆ। ਬਹੁਤ ਸਾਰੇ ਜਿਹੜੇ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜੇ ਜਿਨ੍ਹਾਂ ਨੇ ਖਾਸ ਕਰਕੇ ਆਪਣੇ ਪੇਰੈਂਟਸ ਨੂੰ ਅਪਲਾਈ ਕਰਨਾ ਹੈ ਜਾਂ ਉਹ ਸਾਰਿਆਂ ਦੇ ਲਈ ਆ ਜਿਨ੍ਹਾਂ ਦੀ ਜਿੱਦਾਂ ਇਹਨਾਂ ਨੇ ਦੱਸਿਆ ਵੀ 1972 ਤੋਂ ਪਹਿਲਾਂ ਦਾ ਜਿਨ੍ਹਾਂ ਦਾ ਜਨਮ ਹੈਗਾ 70 ਤੋਂ, ਉਸ ਟਾਈਮ ਦੇ ਉੱਤੇ ਡਿਪਾਰਟਮੈਂਟ ਹੁੰਦਾ ਨਹੀਂ ਸੀ। ਸੋ ਨਕਲੀ ਸਰਟੀਫਿਕੇਟ ਬਣਾਉਣ ਦੀ ਬਜਾਏ ਇਹ ਨੌਨ ਅਵੇਲੇਬਿਲਟੀ ਵਾਲਾ ਸਰਟੀਫਿਕੇਟ ਜਿਹੜਾ ਆ ਉਹ ਤੁਸੀਂ ਬਣਾ ਕੇ ਜਿਹੜਾ ਬਰਥ ਸਰਟੀਫਿਕੇਟ ਦੀ ਥਾਂ ਦੇ ਉੱਤੇ ਉਹ ਲਾਉਣਾ ਆ। ਅਤੇ ਜਿੱਦਾਂ ਜਗਵੀਰ ਹੋਣਾ ਨੇ ਦੱਸਿਆ, ਆਫਿਸ ਆਫ ਰਜਿਸਟਰਰ ਆਫ ਬਰਥ ਐਂਡ ਡੈਥ ਜਿਹੜਾ ਆ ਉਹ ਮਹਿਕਮੇ ਤੋਂ ਜਿਹੜਾ ਬਣਵਾਉਣਾ ਆ। ਅਤੇ 2 ਐਫੀਡੇਵਿਟ ਜਿਹੜੇ ਉਹ ਬਣਾਉਣੇ ਆ ਜਿਹੜੇ ਤੁਹਾਡੇ ਤੋਂ ਵੱਡੀ ਉਮਰ ਦੇ ਆ, ਜਿਨ੍ਹਾਂ ਨੂੰ ਪਤਾ ਆ ਵੀ ਤੁਹਾਡਾ ਜਿਹੜਾ ਉਹ ਜਨਮ ਉਸ ਥਾਂ ਦੇ ਉੱਤੇ ਹੋਇਆ ਸੀ। ਅਤੇ ਫਿਰ ਉਹ ਬਰਥ ਸਰਟੀਫਿਕੇਟ ਦੀ ਥਾਂ 'ਤੇ 3 ਜਿਹੜੇ ਡਾਕੂਮੈਂਟ ਆ ਉਹ ਤੁਹਾਡੇ ਚੱਲਣਗੇ। ਸੋ ਇਹ ਸਾਰਿਆਂ ਦੇ ਲਈ ਇਹ ਪਬਲਿਕ ਸਰਵਿਸ ਅਨਾਊਂਸਮੈਂਟ ਆ ਵੀ ਇਹ ਸਾਰਿਆਂ ਨੂੰ ਜਿਹੜਾ ਉਹ ਕਰਨਾ ਪੈਣਾ ਹੈਗਾ। ਇੱਕ ਇਹ ਚੀਜ਼ ਮੈਂ ਐਡ ਕਰੂੰਗਾ ਕਿ ਜਿਹੜਾ ਪੋਸਟ ਡੇਟਡ ਬਰਥ ਸਰਟੀਫਿਕੇਟ ਹੈ ਨਾ, ਮੰਨ ਲਓ ਕਿ ਤੁਹਾਡਾ ਬਰਥ ਹੋਇਆ ਸੀਗਾ 1980 'ਚ, ਤੁਸੀਂ ਸਰਟੀਫਿਕੇਟ ਬਣਾ ਰਹੇ ਹੋ 1990 'ਚ, ਜਿਹੜੇ ਇਹ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਹ ਸਾਲ ਦੇ ਅੰਦਰ ਜਿਹੜੇ ਪੋਸਟ ਡੇਟਡ ਸਰਟੀਫਿਕੇਟ ਸੀਗੇ ਉਹਨੂੰ ਐਕਸੈਪਟ ਨਹੀਂ ਕਰਾ ਰਹੇ। ਤੇ ਇਸ ਕਰਕੇ ਤੁਸੀਂ ਬੈਟਰ ਆਫ ਹੋ ਨੌਨ ਅਵੇਲੇਬਿਲਟੀ ਲੈ ਕੇ ਬਜਾਏ ਕਿ ਸਰਟੀਫਿਕੇਟ ਬਣਾ ਕੇ। ਤੁਸੀਂ ਨੌਨ ਅਵੇਲੇਬਿਲਟੀ ਤੇ 2 ਐਫੀਡੇਵਿਟ ਦੇ ਨਾਲ ਹੀ ਜਾਣਾ ਅੱਗੇ। ਜੀ ਜੀ। ਅਗਲੇ ਕਾਲਰ ਕਮਲ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਸੀ ਵੀ ਜਿੱਦਾਂ ਮੈਂ ਵੀਜ਼ੇ ਤੇ ਆਇਆ ਤੇ ਮੈਂ ਇੱਥੇ ਅਸਾਈਲਮ ਕੇਸ ਪਾ ਲਿਆ ਤੇ ਮੇਰੇ ਕੋਲ ਵਰਕ ਪਰਮਿਟ ਤੇ ਮੈਂ ਸਿਟੀਜ਼ਨ ਆ, ਜਿੱਦਾਂ ਮੇਰਾ ਵਿਆਹ ਹੋ ਗਿਆ। ਹਾਂਜੀ। ਤੇ ਮੇਰੇ ਕੋਲ ਕੌਨਫੀਡੈਂਸ਼ਲੀ ਮੈਰਿਜ ਸਰਟੀਫਿਕੇਟ ਆ। ਹਾਂਜੀ। ਤੇ ਜਿੱਦਾਂ ਮੈਂ ਕਿਸੇ ਵਕੀਲ ਨਾਲ ਗੱਲ ਕੀਤੀ ਸੀ ਕੇਸ ਲਾਉਣ ਬਾਰੇ, ਤੇ ਉਹ ਮੈਨੂੰ ਕਹਿੰਦੇ ਆ ਵੀ ਸਿਟੀਜ਼ਨਸ਼ਿਪ ਦਾ ਸਰਟੀਫਿਕੇਟ ਚਾਹੀਦਾ, ਤੇ ਉਹ ਉਹਨਾਂ ਦੇ ਕੋਲ ਹੈ ਨਹੀਂ ਆ। ਬਰਥ ਸਰਟੀਫਿਕੇਟ ਹੈਗਾ? ਤੇ ਉਹ ਜਿੱਦਾਂ ਇੰਡੀਆ ਦੇ ਬੋਰਨ ਨੇ, ਤੇ ਜਦੋਂ ਇੱਧਰ ਸਿਟੀਜ਼ਨ ਹੋਏ ਤੇ ਉਹਦੇ ਮਦਰ ਜਦੋਂ ਹੋਏ ਤੇ ਉਦੋਂ ਅੰਡਰ 18 ਸੀ ਤੇ ਉਹ ਨਾਲ ਹੀ ਸਿਟੀਜ਼ਨ ਹੋ ਗਏ। ਤੇ ਜਿੱਦਾਂ ਹੁਣ ਆਪਣਾ ਪਾਸਪੋਰਟ ਸੀ, ਜੇ ਪਾਸਪੋਰਟ ਉਹਨਾਂ ਦਾ ਐਕਸਪਾਇਰ ਹੈ, ਉਹ ਤੇ ਚਲੋ ਹੁਣ ਰੀਨਿਊ ਹੋਣਾ ਦਿੱਤਾ, ਤੇ ਕੀ ਗੱਲ ਉਹ ਲੈਣਾ ਜ਼ਰੂਰੀ ਹੈ ਜੀ ਸਿਟੀਜ਼ਨ ਸਰਟੀਫਿਕੇਟ? ਨਹੀਂ, ਜ਼ਰੂਰੀ ਨਹੀਂ ਹੈਗਾ, ਪਾਸਪੋਰਟ ਨਾਲ ਚੱਲ ਜਾਣਾ। ਪਰ ਇਹ ਹੈ ਕਿ ਤੁਸੀਂ ਫਾਈਲ ਕਰ ਦਿਓ ਆਪਣਾ ਪੇਪਰ ਵਰਕ, ਤੇ ਜਿਹੜੇ ਤੁਹਾਡੇ ਵਾਈਫ ਹੈ ਉਹਨੂੰ ਕਹੋ ਇੱਕ N600 ਫਾਰਮ ਹੁੰਦਾ, N600 ਫਾਰਮ ਫਾਈਲ ਕਰੋ। ਠੀਕ ਹੈ ਜੀ, ਮਤਲਬ ਵੀ ਉਹ ਪਾਸਪੋਰਟ ਦੀ ਵੇਟ ਕਰਨ ਦੀ ਜੇ ਲੋੜ ਤਾਂ ਨਹੀਂ? ਤੁਹਾਨੂੰ ਸ਼ੋਅ ਤਾਂ ਕਰਨਾ ਹੀ ਪੈਣਾ ਸਿਟੀਜ਼ਨ ਹੈਗੇ ਆ। 2 ਤਰੀਕੇ ਆ ਸ਼ੋਅ ਕਰਨ ਦੇ ਤੁਹਾਡੇ ਕੇਸ ਦੇ ਵਿੱਚ, ਇੱਕ ਤਾਂ ਪਾਸਪੋਰਟ ਹੋ ਗਿਆ ਤੇ ਦੂਜਾ ਹੋ ਗਿਆ ਸਿਟੀਜ਼ਨ ਦਾ ਸਰਟੀਫਿਕੇਟ। ਜਿਹੜਾ ਸਿਟੀਜ਼ਨ ਦਾ ਸਰਟੀਫਿਕੇਟ ਹੈ ਉਹਨੂੰ ਅਬਟੇਨ ਕਰਨ ਲਈ ਤੁਸੀਂ N600 ਫਾਰਮ ਫਾਈਲ ਕਰੋ। ਠੀਕ ਹੈ। ਤੇ ਭਾਜੀ ਇੱਕ ਜਿੱਦਾਂ ਮਤਲਬ ਮੇਰੀ ਕੌਨਫੀਡੈਂਸ਼ੀਅਲ ਮੈਰਿਜ ਸਰਟੀਫਿਕੇਟ ਹੈ, ਉਹਦਾ ਤੇ ਕੋਈ ਚੱਕਰ ਨਹੀਂ? ਉਹਦਾ ਕੋਈ ਚੱਕਰ ਨਹੀਂ। ਚਲੋ ਠੀਕ ਹੈ, ਮਿਹਰਬਾਨੀ, ਥੈਂਕ ਯੂ। ਓਕੇ ਜੀ।
ਜੀ ਸ਼ੁਕਰੀਆ ਜੀ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਹੋਰ ਕਾਲਸ ਜਿਹੜੀਆਂ ਆ ਉਹ ਆਪਾਂ ਨਹੀਂ ਲੈ ਸਕਾਂਗੇ। ਸੋ ਅਗਲੇ ਹਫਤੇ ਫਿਰ ਸ਼ਨੀਚਰਵਾਰ ਨੂੰ ਜਿਹੜਾ ਤੁਹਾਡੇ ਨਾਲ ਆਪਾਂ ਜੁੜਾਂਗੇ ਤੇ ਦੱਸਾਂਗੇ ਕਿ ਇਮੀਗ੍ਰੇਸ਼ਨ ਦੇ ਬਾਰੇ ਹੋਰ ਕਿਉਂਕਿ ਜਾਂਦੇ ਜਾਂਦੇ ਟਰੰਪ ਪ੍ਰਸ਼ਾਸਨ ਜਿੱਦਾਂ ਪਹਿਲਾਂ ਵੀ ਆਪਾਂ ਦੱਸਿਆ ਵੀ ਉਹ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਹੋਰ ਹੋਣਗੀਆਂ ਵੀ ਹੋਰ ਇਸ ਦੇ ਵਿੱਚ ਸਖਤੀਆਂ ਜਿਹੜੀਆਂ ਉਹ ਕਰ ਸਕਦੇ ਆ। ਸੋ ਉਸ ਦੇ ਬਾਰੇ ਜਿਹੜਾ ਜ਼ਰੂਰ ਜਾਣੂ ਰਿਓ। ਧਿਆਨ ਦੇ ਨਾਲ ਹੁਣ ਜਿੰਨੇ ਵੀ ਆਪਾਂ ਕਹਿ ਸਕਦੇ ਹਾਂ ਵੀ ਜਿੰਨੇ ਵੀ ਕੋਈ ਵੀ ਫੈਸਲਾ ਲੈਣਾ ਇਮੀਗ੍ਰੇਸ਼ਨ ਦਾ ਉਹ ਥੋੜ੍ਹਾ ਵੇਟ ਐਂਡ ਵਾਚ ਦੀ ਜਿਹੜੀ ਪਾਲਿਸੀ ਆ ਉਸ ਨੂੰ ਅਖਤਿਆਰ ਕਰਕੇ ਜਿਹੜਾ ਉਹ ਨਾਲ ਦੇ ਨਾਲ ਚੱਲੇ ਤੇ ਜਿੰਨੇ ਵੀ ਡਾਕੂਮੈਂਟ ਜਦੋਂ ਵੀ ਭਰਨਾ ਆ ਉਹ ਹਮੇਸ਼ਾ ਅਪਡੇਟਡ ਫਾਰਮ ਦੇ ਨਾਲ ਜਿਹੜਾ ਆ ਉਹ ਆਪਣੀ ਜਿਹੜੇ ਉਸ ਨੂੰ ਭਰਿਆ ਜਾਵੇ। ਤੇ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਗਬੀਰ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਦੱਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।